ਸੋ ਫਿਲਸਤੀਨ ਦੇ ਮਾਮਲੇ ਬਾਰੇ ਕੁਝ ਕੌਮਾਂਤਰੀ ਜਿਹੜੀਆਂ ਪੇਸ਼ਬੰਦੀਆਂ ਆ ਉਹ ਹੁਣ ਸਾਹਮਣੇ ਆਈਆਂ। ਕੀ ਵਾਕਿਆ ਹੀ ਇਹ ਜਿਹੜੀਆਂ ਪੇਸ਼ਬੰਦੀਆਂ ਉਹ ਸਾਰਥਕ ਹੱਲ ਕੱਢ ਸਕਦੀਆਂ ਨੇ? ਸੋ ਉਹਦੇ ਚੋਂ ਵੀ ਅਮਰੀਕਾ, ਇਜ਼ਰਾਈਲ ਆ ਤੇ ਹੋਰ ਕੁਝ ਇੰਟਰਨੈਸ਼ਨਲ ਪਲੇਅਰ ਹੋਣਗੇ ਜਿਹੜੇ ਉਹ ਇਹਨੂੰ ਚਲਾਉਣਗੇ ਇੱਕ ਟੈਕਨੋਕ੍ਰੇਟਸ ਦੇ ਆਧਾਰ ਤੇ, ਜਿਹੜੇ ਜਿਸ ਤਰ੍ਹਾਂ ਵੀ ਕੁਝ ਕੰਪਨੀਆਂ ਦੇ ਮੈਨੇਜਰ ਹੁੰਦੇ ਆ ਜਾਂ ਕੁਝ ਵਕੀਲ ਨੇ, ਉਹ ਜਿਹੜੇ ਹੈਗੇ ਇੱਕ ਤਰ੍ਹਾਂ ਨਾਲ ਕਾਲਨੀ ਆ ਜਿਹੜੀ ਉਹ ਬਣਾਉਣ ਦਾ, ਜਿਹੜੀ ਹੈਗੀ ਆ ਵੀ ਉਹ ਅਮੀਰਾਂ ਦੀ ਕਾਲਨੀ ਹੁੰਦੀ ਹੈ, ਇੱਕ ਅਮੀਰਾਂ ਦਾ ਸ਼ਹਿਰ ਹੁੰਦਾ ਹੈ ਨਾ, ਵੀ ਉਹ ਵਸਾਉਣ ਦਾ ਯਤਨ ਆ। ਉਹਦੇ ਵਿੱਚੋਂ ਗਾਜ਼ਾ ਦੇ ਪੀਪਲ ਆ ਜਿਹੜੇ ਲੋਕ ਨੇ ਉਹ ਮਨਫੀ ਕਰ ਦਿੱਤੇ ਗਏ ਆ, ਔਰ ਪਾਬੰਦੀਆਂ ਇਹ ਨੇ ਵੀ ਹਮਾਸ ਆ ਇਹਦੇ ਵਿੱਚੋਂ ਬਿਲਕੁਲ ਹਮਾਸ ਨੂੰ ਗੋਡੇ ਟੇਕਣੇ ਪੈਣਗੇ, ਉਹਨੂੰ ਆਪਣੀ ਸਰਗਰਮੀ ਖਤਮ ਕਰਨੀ ਪਵੇਗੀ। ਗਾਜ਼ਾ ਦਾ ਮਸਲਾ ਵੀ ਬਿਲਕੁਲ ਪੰਜਾਬ ਵਾਲੇ ਮਸਲੇ ਵਰਗਾ ਹੈਗਾ। ਗਾਜ਼ਾ ਜਿਸ ਤਰ੍ਹਾਂ ਇੰਡੀਅਨ ਸਟੇਟ ਆ ਨਾ, ਪੰਜਾਬ ਦੇ ਮਸਲੇ ਨੂੰ ਐ ਸਮਝਿਆ ਵੀ ਇਹ ਲਾਅ ਐਂਡ ਆਰਡਰ ਦਾ ਹੀ ਮਸਲਾ ਹੈ। ਵੀ ਹਾਂ ਵੀ ਇਹ ਆ ਵੀ ਇਹ ਸਿੱਖ ਆ ਥੋੜੀ ਜਿਹੀ ਦੇਰ ਬਾਅਦ ਇਰਪਟ ਹੋ ਜਾਂਦੇ ਆ ਜਾਂ ਹਿੰਸਕ ਹੋ ਜਾਂਦੇ ਆ ਜਾਂ ਗੈਰ ਹਿੰਸਕ ਢੰਗਾਂ ਨਾਲ ਜਿੱਦਾਂ ਅੰਦੋਲਨ ਕਰਦੇ ਹੈਗੇ, ਵੀ ਉਹ ਲਾਅ ਐਂਡ ਆਰਡਰ ਦਾ ਮਸਲਾ ਸਮਝ ਕੇ ਚੱਲਦੇ ਆ। ਜਿਹੜੀਆਂ ਸਿਆਸੀ ਬਦਨੀਤੀਆਂ ਔਰ ਸਿਆਸੀ ਧੱਕੇ ਔਰ ਸਿਆਸੀ ਸ਼ਰਾਰਤਾਂ ਔਰ ਸਿਆਸੀ ਕਤਲ ਨੇ ਜਿਹੜੇ ਸਿੱਖਾਂ ਦੇ ਹੋਏ ਆ, ਸੋ ਪੰਜਾਬ ਦਾ ਮਸਲਾ ਉਹ ਹੈਗਾ ਵੀ ਸਿੱਖਾਂ ਦੇ ਰੋਹ ਨੂੰ ਸਭ ਤੋਂ ਵਧੀਆ ਢੰਗ ਨਾਲ ਜੇ ਕਹਿ ਸਕਦੇ ਆ ਵੀ ਪਟਾਰੀ ਵਿੱਚ ਪਾਉਣ ਦੀ ਜਿਹੜੀ ਖੇਡ ਆ ਉਹ ਪ੍ਰਕਾਸ਼ ਸਿੰਘ ਬਾਦਲ ਨੇ ਖੇਡੀ। ਕੀ ਵਾਕਿਆ ਯੂਐਨ ਦੇ ਕੋਲ ਇੰਨੀ ਸ਼ਕਤੀ ਹੈ ਕਿਸੇ ਨੂੰ ਕੋਈ ਮੁਲਕ ਬਣਾ ਕੇ ਦੇਣ ਦੀ? ਅਕਸਰ ਸਿੱਖ ਵੀ ਉਸ ਪਾਸੇ ਵੱਲ ਨੂੰ ਉਲਰ ਕੇ ਜਾਂਦੇ ਵੀ ਭਾਈ ਯੂਐਨ ਮੋਰੇ ਆਪਾਂ ਆਹ ਕਰਾਂਗੇ, ਉੱਥੇ ਜਾ ਕੇ ਆਹ ਦੱਸਾਂਗੇ ਤੇ ਆਪਣਾ ਮੁਲਕ ਬਣੂਗਾ। ਕੀ ਇਹ ਵਾਇਬਲ ਹੈ? ਦੇਖੋ ਇਹਦੇ ਵਿੱਚ ਥੋੜੀ ਜਿਹੀ ਨਾ ਆਪਾਂ ਇਹਨੂੰ ਡਿਫਾਈਨ ਕਰਨ ਵਿੱਚ ਫਰਕ ਹੈਗਾ। ਠੀਕ ਹੈ। ਯੂਐਨਓ ਰੈਕਗਨਾਈਜ਼ ਕਰਦਾ ਬਣੇ ਹੋਏ ਮੁਲਕ, ਠੀਕ ਹੈ ਨਾ। ਯੂਐਨਓ ਦੀ ਰੈਕਗਨੀਸ਼ਨ ਆ ਜਿਹੜੀ ਉਹ ਟੌਪ ਸੰਸਥਾ ਹੈਗੀ ਆ ਗਲੋਬਲ ਡਿਪਲੋਮੇਸੀ ਦੀ ਤੇ ਪੋਲਿਟਿਕਸ ਦੀ, ਵੀ ਸਾਡੇ ਰਾਈਟਸ ਦਾ, ਸਾਡੇ ਪੋਲੀਟੀਕਲ ਰਾਈਟਸ ਦਾ, ਸਾਡੇ ਡੈਮੋਕ੍ਰੈਟਿਕ ਰਾਈਟਸ ਦਾ ਕੀ ਬਣਿਆ ਹੈ ਨਾ। ਹੁਣ ਸੋਨਮ ਵਾਂਗਚੁਕ ਦੀ ਗ੍ਰਿਫਤਾਰੀ ਇੱਕ ਪੋਲੀਟੀਕਲ ਗ੍ਰਿਫਤਾਰੀ ਹੋਈ ਹੈ ਨਾ। ਜੀ 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 ਨਾ ਉਹ ਇਹ ਕਹਿ ਰਿਹਾ ਹੈਗਾ ਵੀ ਜਿਹੜੀ ਸੈਕਸ਼ਨ 6 ਆ ਉਹ ਲਾਇਆ ਜਾਵੇ, ਕਿਉਂਕਿ ਲਦਾਖ ਵਾਸ ਪ੍ਰੋਟੈਕਟਡ ਇਵਨ ਬਾਏ ਮਹਾਰਾਜਾ ਰਣਜੀਤ ਸਿੰਘ। ਆਈ ਥਿੰਕ 130 ਕੁ ਮੁਲਕਾਂ ਨੇ ਰੈਕੋਗਨਾਈਜ਼ ਕੀਤਾ ਫਿਲਸਤੀਨ ਦੀ ਸਟੇਟ ਨੂੰ, ਪਰ ਉਸ ਦੇ ਬਾਵਜੂਦ ਕੋਈ ਪੁੱਛਗਿੱਛ ਨਹੀਂ। ਸੋ ਇਹ ਕਿਉਂ? ਇੱਕ ਇਹ ਡੈਮੋਕ੍ਰੇਸੀ ਦੀ ਡਾਰਕ ਸਾਈਡ ਆ, ਦੂਸਰਾ ਜਿਹੜੀਆਂ ਸੋ ਕਾਲਡ ਡੈਮੋਕ੍ਰੈਟਿਕ ਕੰਟਰੀਆਂ ਜਦੋਂ ਐਥਨਿਕ ਕਲੀਨਜ਼ਿੰਗ ਕਰਨ ਲੱਗ ਜਾਂਦੀਆਂ ਵੀ ਇੱਕ ਘੱਟ ਗਿਣਤੀ ਦਾ ਪੂਰਾ ਸਫਾਇਆ ਕਰਨ ਦੀ ਮੁਹਿੰਮ ਚਲਾ ਲੈਂਦੀ ਆ, ਉਹ ਵੀ ਡਾਰਕ ਸਾਈਡ ਆਫ ਡੈਮੋਕ੍ਰੇਸੀ। ਮੁਸਲਿਮ ਮੁਲਕਾਂ ਵਿੱਚ ਪਾਕਿਸਤਾਨ ਹੀ ਇਕੱਲਾ ਹੈਗਾ ਵੀ ਜਿਹਦੇ ਕੋਲ ਨਿਊਕਲੀਅਰ ਪਾਵਰ ਹੈਗੀ ਹੈ। ਸੋ ਸਾਊਦੀ ਅਰੇਬੀਆ ਨੇ ਉਹਦੀ ਐਡਵਾਂਟੇਜਸ ਆ ਜਿਹੜੀ ਉਹਨਾਂ ਨੂੰ ਲਈ ਹੈਗੀ ਆ। ਪਾਕਿਸਤਾਨ ਨੂੰ ਇਹ ਫਾਇਦਾ ਹੋਊਗਾ ਵੀ ਹੁਣ ਸਾਊਦੀ ਅਰੇਬੀਆ ਤੋਂ ਹਥਿਆਰ ਖਰੀਦ ਸਕਦਾ, ਜਿਹੜਾ ਤੇ ਹਮੇਸ਼ਾ ਸਾਮਰਾਜ ਟੁੱਟਦੇ ਆ, ਨੇਸ਼ਨ ਸਟੇਟਾਂ ਘੱਟ ਟੁੱਟਦੀਆਂ। ਸਾਮਰਾਜ ਟੁੱਟ ਕੇ ਨੇਸ਼ਨ ਸਟੇਟਾਂ ਬਣਦੀਆਂ। ਸੋਵੀਅਤ ਸੰਘ ਸਾਡੇ ਸਾਹਮਣੇ ਆ, ਇੱਕ ਸਾਮਰਾਜ ਸੀ ਉਹ ਜਦੋਂ 15 ਨੇਸ਼ਨ ਸਟੇਟਾਂ ਨਿਕਲੀਆਂ। ਟਰਕੀ ਕਾਫੀ ਵੱਡੇ ਪਲੇਅਰ ਦੇ ਤੌਰ ਤੇ ਉੱਭਰ ਰਿਹਾ ਹੈ ਇਸ ਅਰਬ ਵਰਲਡ ਵਿੱਚ। ਸੋ ਉਹਦੀ ਇੰਟੈਲੀਜੈਂਸ ਆ ਜਿਹੜੀ ਕਾਫੀ ਡੀਪ ਆ, ਜਿਹੜੀਆਂ ਇਨਸਾਈਟਸ ਲੈ ਕੇ ਆਉਂਦੀ ਹੈਗੀ ਆ। ਦੱਸਿਆ ਜਾਂਦਾ ਵੀ ਦੋਹਾ ਵਿੱਚ ਜਦੋਂ ਅਟੈਕ ਹੋਇਆ ਤੇ ਜਿਹੜੇ ਉਹ ਹਮਾਸ ਦੀ ਲੀਡਰਸ਼ਿਪ ਆਈ ਸੀ ਉਹ ਬਚ ਗਈ ਹੋਈ ਆ ਉਹਦੇ ਚੋਂ। ਪਿਛਲੇ 50 ਸਾਲਾਂ ਤੋਂ ਇੰਡੀਅਨ ਡਿਪਲੋਮੈਟਸ ਨੇ ਵੈਸਟਰਨ ਕੰਟਰੀਜ਼ ਨੂੰ ਆਪਣੀਆਂ ਉਂਗਲਾਂ ਤੇ ਨਚਾਇਆ। ਇੰਨੇ ਤਾਂ ਉਹ ਇੰਟੈਲੀਜੈਂਟ ਹੈਗੇ ਹੀ ਆ ਨਾ। 2019 ਵਿੱਚ ਵੀ ਇਹ ਘਪਲਾ ਕਰਕੇ ਆਏ ਆ, 2024 ਵਿੱਚ ਵੀ ਇਹਨਾਂ ਨੇ ਮਹਾਰਾਸ਼ਟਰ ਵੀ ਘਪਲੇ ਨਾਲ ਜਿੱਤਿਆ, ਉੜੀਸਾ ਵੀ ਘਪਲੇ ਨਾਲ ਜਿੱਤਿਆ, ਹਰਿਆਣਾ ਵੀ, ਤੇ ਜਿਸ ਤਰ੍ਹਾਂ ਹੈਗਾ ਈਵਨ ਗੁਜਰਾਤ ਵਿੱਚ ਵੀ। ਮੈਂ ਬੈਟ ਲਾ ਕੇ ਕਹਿਣਾ, ਜੇ ਗੁਜਰਾਤ ਵਿੱਚ ਤੁਸੀਂ ਬਿਨਾਂ ਕਿਸੇ ਡਰ ਤੋਂ ਜਾਂ ਬਿਨਾਂ ਕਿਸੇ ਘਪਲੇ ਤੋਂ ਵਿਧਾਨ ਸਭਾ ਦੀਆਂ ਚੋਣਾਂ ਕਰਾਓ ਤਾਂ ਭਾਰਤੀ ਜਨਤਾ ਪਾਰਟੀ ਨੂੰ 35-40 ਤੋਂ ਵੱਧ ਸੀਟਾਂ ਨਹੀਂ ਆਉਣਗੀਆਂ। ਐਜ਼ ਏ ਭਾਰਤ ਤਾਂ ਹਰ ਬੰਦੇ ਨੂੰ ਜਿਹੜਾ ਪੋਲੀਟੀਕਲੀ ਜਿਹੜਾ ਆਪਣੇ ਵਿਚਾਰ ਪ੍ਰਗਟ ਕਰਦਾ ਉਹਨੂੰ ਵੀ ਟੈਰਰਿਸਟ ਗਰਦਾਨ ਦਿੰਦੇ ਹੈਗੇ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ, ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਪ੍ਰੋਗਰਾਮ ਦਾ ਪੰਥਕ ਪੈਰਾਡਾਈਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਜੁੜ ਚੁੱਕੇ ਨੇ ਮੇਰੇ ਨਾਲ ਉੱਘੇ ਜਰਨਲਿਸਟ ਅਤੇ ਲੇਖਕ ਸਰਦਾਰ ਅਵਤਾਰ ਸਿੰਘ ਜੀ। ਅਵਤਾਰ ਸਿੰਘ ਜੀ, ਜੀ ਆਇਆਂ ਨੂੰ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਥਕ ਪੈਰਾਡਾਈਮ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਦੇ ਹੁੰਦੇ ਹਾਂ ਜੋ ਦੁਨੀਆ ਭਰ ਦੇ ਵਿੱਚ ਜੀਓਪੋਲੀਟਿਕਲੀ ਚੱਲ ਰਿਹਾ ਆ। ਵੱਖ-ਵੱਖ ਥਾਵਾਂ ਦੇ ਉੱਤੇ ਜੋ ਉਥਲ-ਪੁਥਲ ਹੋ ਰਹੀ ਆ ਉਸ ਨੂੰ ਲੈ ਕੇ ਚਰਚਾ ਹੁੰਦੀ ਆ।
ਸਿੱਖ ਦ੍ਰਿਸ਼ਟੀਕੋਣ ਤੋਂ, ਸਿੱਖ ਜਿਹੜੇ ਨਜ਼ਰੀਏ ਤੋਂ ਕੀ ਉਸ ਦਾ ਮਹੱਤਤਾ ਆ ਤੇ ਕਿੱਦਾਂ ਜਿਹੜਾ ਉਸ ਦੇ ਵਿੱਚ ਕੋਈ ਓਪਰਚੁਨਿਟੀ ਆ, ਕੀ ਉਸ ਦੇ ਅਸਰ ਨੇ, ਉਹਦੇ ਬਾਰੇ ਵੀ ਆਪਾਂ ਚਰਚਾ ਜਿਹੜੀ ਉਹ ਕਰਦੇ ਹਾਂ। ਅਵਤਾਰ ਸਿੰਘ ਜੀ, ਅੱਜ ਜਿਹੜੀ ਆਪਾਂ ਗੱਲਬਾਤ ਕਰਦੇ ਹਾਂ ਮਿਡਲ ਈਸਟ ਨੂੰ ਜਿਹੜਾ ਉਹ ਲੈ ਕੇ। ਮਿਡਲ ਈਸਟ ਦੇ ਵਿੱਚ ਗਾਜ਼ਾ ਦੇ ਵਿੱਚ ਜੋ ਹਮਾਸ ਦੇ ਦੁਆਰਾ 7 ਅਕਤੂਬਰ ਨੂੰ ਹਮਲਾ ਕੀਤਾ ਗਿਆ ਸੀਗਾ, ਆਈ ਥਿੰਕ 2 ਸਾਲ ਉਸ ਦੇ ਹੋਣ ਵਾਲੇ ਜਦੋਂ ਹੁਣ ਆਪਾਂ ਗੱਲਬਾਤ ਕਰ ਰਹੇ ਹਾਂ, ਤੇ 2 ਸਾਲਾਂ ਤੋਂ ਬਾਅਦ ਦੇ ਵਿੱਚ ਆਪਾਂ ਦੇਖ ਰਹੇ ਹਾਂ ਵੀ ਕੁਛ ਜਿਹੜੀਆਂ ਚੀਜ਼ਾਂ ਆ ਪੀਸ ਪਲਾਨ ਵੱਲ ਨੂੰ ਜਿਹੜੀਆਂ ਉਹ ਲਿਆਂਦੀਆਂ ਜਾ ਰਹੀਆਂ ਆ। ਸੋ ਫਿਲਸਤੀਨ ਦੇ ਮਾਮਲੇ ਬਾਰੇ ਕੁਝ ਕੌਮਾਂਤਰੀ ਜਿਹੜੀਆਂ ਪੇਸ਼ਬੰਦੀਆਂ ਆ ਉਹ ਹੁਣ ਸਾਹਮਣੇ ਆਈਆਂ ਆ। ਕੀ ਵਾਕਿਆ ਹੀ ਇਹ ਜਿਹੜੀਆਂ ਪੇਸ਼ਬੰਦੀਆਂ ਉਹ ਸਾਰਥਕ ਹੱਲ ਕੱਢ ਸਕਦੀਆਂ ਨੇ? ਹਾਂਜੀ, ਹਾਂਜੀ, ਕਾਫੀ ਅਹਿਮ ਹੈਗੀਆਂ। ਅੱਜ 1-2 ਦਿਨਾਂ 'ਚ ਹੀ ਸਾਰਾ ਥੋੜਾ ਅਨਫੋਲਡ ਹੋਇਆ ਹੈ। ਜਿਹਦੇ ਵਿੱਚ ਅਮਰੀਕਾ ਤੇ ਇਜ਼ਰਾਈਲ ਆ ਜਿਹੜੇ ਉਹ ਵੱਡਾ ਰੋਲ ਨਿਭਾ ਰਹੇ ਦਿਖ ਰਹੇ ਹੈਗੇ ਆ। ਤੇ ਉਹਦੇ ਵਿੱਚੋਂ ਦੁਖਦਾਈ ਗੱਲ ਇਹ ਹੈਗਾ ਵੀ ਯੂਐਨਓ ਨੂੰ ਬਾਹਰ ਰੱਖਿਆ ਗਿਆ। ਸੋ ਇਹ ਦੇਖੋ ਵੀ ਕਿਹਾ ਜਾ ਰਿਹਾ ਵੀ ਇੰਟਰਨੈਸ਼ਨਲ ਸਹਾਇਤਾ ਦੇ ਨਾਲ ਸਾਰਾ ਕੁਝ ਕੀਤਾ ਜਾਊਗਾ, ਪਰ ਇੰਟਰਨੈਸ਼ਨਲ ਲੈਵਲ ਤੇ ਜਿਹੜੀ ਸਾਡੀ ਸਭ ਤੋਂ ਵੱਡੀ ਸੰਸਥਾ ਯੂਐਨਓ ਸੰਯੁਕਤ ਰਾਸ਼ਟਰ ਉਹਨੂੰ ਬਾਹਰ ਰੱਖਿਆ ਗਿਆ ਹੈ ਨਾ। ਸੋ ਜੀ ਜੀ। ਜਿਹੜਾ ਇਹਦਾ ਜਿਹੜੀ ਇਹ ਗੇਮ ਪਲਾਨ ਆ ਜਾਂ ਬਲੂ ਪ੍ਰਿੰਟ ਆ ਸਾਡੇ ਸਾਹਮਣੇ ਆਇਆ ਹੈਗਾ। ਸੋ ਉਹਦੇ ਚੋਂ ਵੀ ਅਮਰੀਕਾ, ਇਜ਼ਰਾਈਲ ਆ ਤੇ ਹੋਰ ਕੁਝ ਇੰਟਰਨੈਸ਼ਨਲ ਪਲੇਅਰ ਹੋਣਗੇ ਜਿਹੜੇ ਉਹ ਇਹਨੂੰ ਚਲਾਉਣਗੇ ਇੱਕ ਟੈਕਨੋਕ੍ਰੇਟਸ ਦੇ ਆਧਾਰ ਤੇ, ਜਿਹੜੇ ਜਿਸ ਤਰ੍ਹਾਂ ਵੀ ਕੁਝ ਕੰਪਨੀਆਂ ਦੇ ਮੈਨੇਜਰ ਹੁੰਦੇ ਆ ਜਾਂ ਕੁਝ ਵਕੀਲ ਨੇ, ਉਹ ਜਿਹੜੇ ਹੈਗੇ ਗਾਜ਼ਾ ਵਿੱਚ ਆ ਜਿਹੜੀ ਇੱਕ ਤਰ੍ਹਾਂ ਦੀ ਜਿਹੜੀ ਸਰਕਾਰ ਸੋ ਕਾਲਡ ਸਰਕਾਰ ਸਥਾਪਿਤ ਹੋਊਗੀ ਵੀ ਉਹ ਉਹਨੂੰ ਚਲਾਉਣਗੇ, ਜਿਹਦੇ ਵਿੱਚ ਬਰਤਾਨੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ ਦਾ ਵੀ ਨਾਂ ਲਿਆ ਜਾ ਰਿਹਾ ਹੈ। ਸੋ ਟੋਨੀ ਬਲੇਅਰ ਹੋਣਗੇ ਅਮਰੀਕਾ ਦੇ ਰਾਸ਼ਟਰਪਤੀ। ਹਾਲ ਦੀ ਘੜੀ ਟਰੰਪ ਨੇ, ਮੁੜ ਕੇ ਫਿਰ ਕੋਈ ਜਿਹੜਾ ਵੀ ਆਊਗਾ ਉਹ ਹੋਊਗਾ, ਤੇ ਇਜ਼ਰਾਈਲ ਦੀ ਜਿੱਦਾਂ ਜਿਹੜੀ ਦਖਲ ਅੰਦਾਜ਼ੀ ਆ ਹੋਏਗੀ। ਸੋ ਇੱਕ ਤਰ੍ਹਾਂ ਨਾਲ ਕਾਲਨੀ ਆ ਜਿਹੜੀ ਉਹ ਬਣਾਉਣ ਦਾ ਜਿਹੜੀ ਹੈਗੀ ਆ ਵੀ ਉਹ ਅਮੀਰਾਂ ਦੀ ਕਾਲਨੀ ਹੁੰਦੀ ਹੈ, ਇੱਕ ਅਮੀਰਾਂ ਦਾ ਸ਼ਹਿਰ ਹੁੰਦਾ ਹੈ ਨਾ, ਵੀ ਉਹ ਵਸਾਉਣ ਦਾ ਯਤਨ ਆ। ਉਹਦੇ ਵਿੱਚੋਂ ਗਾਜ਼ਾ ਦੇ ਪੀਪਲ ਆ ਜਿਹੜੇ ਲੋਕ ਨੇ ਉਹ ਮਨਫੀ ਕਰ ਦਿੱਤੇ ਗਏ ਆ, ਔਰ ਪਾਬੰਦੀਆਂ ਇਹ ਨੇ ਵੀ ਹਮਾਸ ਆ ਇਹਦੇ ਵਿੱਚੋਂ ਬਿਲਕੁਲ ਹਮਾਸ ਨੂੰ ਗੋਡੇ ਟੇਕਣੇ ਪੈਣਗੇ, ਉਹਨੂੰ ਆਪਣੀ ਸਰਗਰਮੀ ਖਤਮ ਕਰਨੀ ਪਵੇਗੀ। ਦੂਜੇ ਪਾਸੇ ਇਜ਼ਰਾਈਲ ਦੀ ਸਰਗਰਮੀ ਖਤਮ ਕਰਨ ਦਾ ਕੁਝ ਵੀ ਨਹੀਂ ਹੈ। ਸੋ ਵਨ ਸਾਈਡਡ ਆ, ਕਿਉਂਕਿ ਲੜਾਈ ਹਮਾਸ ਐਂਡ ਇਜ਼ਰਾਈਲ ਦੇ ਵਿਚਕਾਰ ਆ। ਸੋ ਹਮਾਸ ਨੂੰ ਕਿਹਾ ਗਿਆ ਹੈਗਾ ਵੀ ਤੁਹਾਨੂੰ ਸਾਰੀ ਸਰਗਰਮੀ ਬੰਦ ਕਰਨੀ ਪਊਗੀ, ਔਰ ਇਜ਼ਰਾਈਲ ਨੂੰ ਸਾਰੀਆਂ ਸਰਗਰਮੀਆਂ ਕਰਨ ਦੀ ਇਜਾਜ਼ਤ ਦਿੱਤੀ ਜਾਊਗੀ। ਸੋ ਲੱਗਦਾ ਪੋਲੀਟੀਕਲੀ ਇੰਬੈਲੈਂਸਡ ਆ, ਟੈਕਨੀਕਲੀ, ਕਿਉਂਕਿ ਜਿਹੜੇ ਉੱਥੇ ਲੋਕ ਰਹਿ ਰਹੇ ਆ ਉਹਨਾਂ ਦੀ ਐਥਨਿਕ ਕਲੀਨਜ਼ਿੰਗ ਆ ਜਿਹੜੀ ਉਹ ਉਹਨਾਂ ਲੋਕਾਂ ਦਾ ਕੀ ਬਣੇਗਾ, ਉਹ ਉਹਨਾਂ ਦੀ ਐਥਨੀਸਿਟੀ ਕਿੱਦਾਂ ਪ੍ਰੋਟੈਕਟ ਹੋਏਗੀ, ਉਹਨਾਂ ਦੀ ਲੈਂਗੁਏਜ, ਇਹਦੇ ਬਾਰੇ ਤੇ ਕਿ ਆਪਾਂ ਸਿੱਖ ਆ ਜਿਹੜੇ ਲਗਾਤਾਰ ਉਹ ਕਰ ਰਹੇ ਹੈਗੇ ਆ ਵੀ ਉਹਨਾਂ ਦੇ ਐਥਨੀਕਲ ਬੈਕਗਰਾਉਂਡ, ਉਹਨਾਂ ਦਾ ਸਟੇਟਹੁੱਡ ਆ, ਉਹਨਾਂ ਦਾ ਸਤਿਕਾਰ ਆ ਜਿਹੜਾ ਉਹ ਕਿੱਦਾਂ ਪ੍ਰੋਟੈਕਟ ਹੋਏਗਾ। ਇਹ ਵੱਡੇ ਜਿਹੜੇ ਮਸਲੇ ਆ ਇਹ ਸਾਹਮਣੇ ਆਉਣਗੇ, ਕਿਉਂਕਿ ਜਿਹੜੀ ਨੈਸ਼ਨਲ ਭਾਵਨਾ ਹੈਗੀ ਆ ਉਹਨਾਂ ਲੋਕਾਂ ਦੀ, ਉਹ ਭਾਵਨਾ ਨੂੰ ਜੇ ਤੁਸੀਂ ਬੰਦੂਕ ਦੀ ਨੋਕ ਤੇ ਦਬਾਓਗੇ ਤਾਂ ਉਹ ਕਿਤੇ ਨਾ ਕਿਤੇ ਫਿਰ ਕ੍ਰਾਈਸਿਸ ਆਊਗਾ। ਗਾਜ਼ਾ ਦਾ ਮਸਲਾ ਵੀ ਬਿਲਕੁਲ ਪੰਜਾਬ ਵਾਲੇ ਮਸਲੇ ਵਰਗਾ ਹੈਗਾ। ਗਾਜ਼ਾ ਜਿਸ ਤਰ੍ਹਾਂ ਇੰਡੀਅਨ ਸਟੇਟ ਆ ਨਾ, ਪੰਜਾਬ ਦੇ ਮਸਲੇ ਨੂੰ ਐ ਸਮਝਿਆ ਵੀ ਇਹ ਲਾਅ ਐਂਡ ਆਰਡਰ ਦਾ ਹੀ ਮਸਲਾ ਹੈ। ਵੀ ਹਾਂ ਵੀ ਇਹ ਆ ਵੀ ਇਹ ਸਿੱਖ ਆ ਥੋੜੀ ਜਿਹੀ ਦੇਰ ਬਾਅਦ ਇਰਪਟ ਹੋ ਜਾਂਦੇ ਆ ਜਾਂ ਹਿੰਸਕ ਹੋ ਜਾਂਦੇ ਆ ਜਾਂ ਗੈਰ ਹਿੰਸਕ ਢੰਗਾਂ ਨਾਲ ਜਿੱਦਾਂ ਅੰਦੋਲਨ ਕਰਦੇ ਹੈਗੇ, ਵੀ ਉਹ ਲਾਅ ਐਂਡ ਆਰਡਰ ਦਾ ਮਸਲਾ ਸਮਝ ਕੇ ਚੱਲਦੇ ਆ। ਪੰਜਾਬ ਦਾ ਮਸਲਾ ਲਾਅ ਐਂਡ ਆਰਡਰ ਦਾ ਮਸਲਾ ਨਹੀਂ ਹੈ, 1947 ਤੋਂ ਬਾਅਦ ਹੋ ਰਹੇ ਸਿਆਸੀ ਧੱਕਿਆਂ ਦਾ ਮਸਲਾ। ਸੋ ਜਿਹੜੀਆਂ ਸਿਆਸੀ ਬਦਨੀਤੀਆਂ ਔਰ ਸਿਆਸੀ ਧੱਕੇ ਔਰ ਸਿਆਸੀ ਸ਼ਰਾਰਤਾਂ ਔਰ ਸਿਆਸੀ ਕਤਲ ਨੇ ਜਿਹੜੇ ਸਿੱਖਾਂ ਦੇ ਹੋਏ ਆ, ਸੋ ਪੰਜਾਬ ਦਾ ਮਸਲਾ ਉਹ ਹੈਗਾ। ਇਸੇ ਤਰ੍ਹਾਂ ਜਿਹੜੀ ਗਾਜ਼ਾ ਦੇ ਮਸਲੇ ਨੂੰ, ਸਮੱਸਿਆ ਨੂੰ, ਉਹਨੂੰ ਵੀ ਅਮਨ ਕਾਨੂੰਨ ਦੀ ਸਮੱਸਿਆ ਸਮਝ ਕੇ ਪੇਸ਼ ਕੀਤਾ ਜਾ ਰਿਹਾ ਜਾਂ ਪੇਸ਼ ਹੋ ਰਿਹਾ। ਖਾਸ ਕਰਕੇ ਬੈਂਜਾਮਿਨ ਨੇਤਨਯਾਹੂ ਨੂੰ ਇਹ ਲੱਗਦਾ ਹੈਗਾ ਵੀ ਇਹ ਅਮਨ ਕਾਨੂੰਨ ਦਾ ਮਸਲਾ ਕ੍ਰਸ਼ ਕਰਕੇ ਆ ਜਿਹੜੀ ਸ਼ਾਂਤੀ ਲਿਆਂਦੀ ਜਾ ਸਕਦੀ, ਮੁੜ ਕੇ ਆਪਣੀ ਸਰਕਾਰ ਸਥਾਪਿਤ ਕਰ ਲੇਗੀ। ਬਿਲਕੁਲ ਉਸੇ ਤਰ੍ਹਾਂ ਜਿੱਦਾਂ ਖਾੜਕੂ ਲਹਿਰ ਦੇ ਖਾਤਮੇ ਤੋਂ ਬਾਅਦ ਪ੍ਰਕਾਸ਼ ਸਿੰਘ ਬਾਦਲ ਜਿਹੜਾ ਉਹਨਾਂ ਦਾ ਕਿ ਬੇਬੀ ਬੁਆਏ ਸੀਗਾ ਇੰਡੀਅਨ ਸਟੇਟ ਦਾ, ਸੋ ਉਹਨੂੰ ਸਥਾਪਿਤ ਕੀਤਾ ਗਿਆ ਵੀ ਸਿੱਖਾਂ ਦੇ ਰੋਹ ਨੂੰ ਸਭ ਤੋਂ ਵਧੀਆ ਢੰਗ ਨਾਲ ਜੇ ਕਹਿ ਸਕਦੇ ਆ ਵੀ ਪਟਾਰੀ ਵਿੱਚ ਪਾਉਣ ਦੀ ਜਿਹੜੀ ਖੇਡ ਆ ਉਹ ਪ੍ਰਕਾਸ਼ ਸਿੰਘ ਬਾਦਲ ਨੇ ਖੇਡੀ ਆ। ਸੋ ਉਸੇ ਤਰ੍ਹਾਂ ਦੇ ਹੁਣ ਟੈਕਨੋਕ੍ਰੈਟਸ ਦੀ ਕੋਈ ਇੱਕ ਟੀਮ ਹੈ ਜਿਹੜੀ ਉਹ ਲਿਆ ਕੇ ਉੱਥੇ ਫਲਸਤੀਨੀਆਂ ਦੇ ਉੱਤੇ ਥੋਪ ਦਿੱਤੀ ਜਾਊਗੀ। ਹਾਂ, ਇਹਦੇ ਚੋਂ ਕੁਛ ਅਰਬ ਕੰਟਰੀਜ਼ ਨੇ ਜਿਹੜਾ ਹੈਗਾ ਸਵਾਗਤ ਕਰਿਆ ਅੱਜ, ਹਨ, ਤੇ ਕੁਛ ਯੂਰਪੀਅਨ ਕੰਟਰੀਜ਼ ਨੇ ਵੀ ਸਵਾਗਤ ਕਰਿਆ ਹੈਗਾ, ਕਿਉਂਕਿ ਹਲੇ ਰੀਸੈਂਟਲੀ ਇਹ ਪਲਾਨ ਅਨਫੋਲਡ ਹੋਈ ਹੈਗੀ ਆ
ਅਗਲੇ ਦਿਨਾਂ ਵਿੱਚ ਇਹਦੇ ਬਾਰੇ ਹੋਰ ਵਿਚਾਰ ਚਰਚਾ ਹੋਊਗੀ, ਇਹਦੀਆਂ ਸਾਰਾ ਬਲੂਪ੍ਰਿੰਟ ਆਊਗਾ। ਪਰ ਯੂਐਨਓ ਨੂੰ ਮਨਫੀ ਕਰਕੇ, ਉੱਥੋਂ ਦੇ ਲੋਕਾਂ ਨੂੰ ਮਨਫੀ ਕਰਕੇ ਸਿਰਫ ਇੱਕ ਥੋਪ ਦੇਣਾ ਜਿਹੜਾ ਸਿਸਟਮ ਹੈਗਾ, ਸਾਨੂੰ ਲੱਗਦਾ ਵੀ ਇਹ ਵਾਏਬਲ ਨਹੀਂ ਹੋਊਗਾ। ਬਿਲਕੁਲ ਰਸ਼ੀਆ ਵਾਲਾ ਹੋਊਗਾ ਵੀ ਜਿੱਦਾਂ ਸੋਵੀਅਤ ਸੰਘ ਨੇ ਬਹੁਤ ਸਾਰੀਆਂ ਕੌਮਾਂ ਤੇ ਆਪਣਾ ਥੋਪਿਆ ਹੋਇਆ ਸੀ ਆਪਣਾ ਪ੍ਰਬੰਧ, ਤੇ 1997 ਵਿੱਚ ਜਦੋਂ ਹੀ ਹਾਲਾਤ ਸਾਜ਼ਗਾਰ ਹੋਏ, ਉਹਨਾਂ ਨੂੰ ਮੌਕਾ ਮਿਲਿਆ, ਸਾਰਿਆਂ ਨੇ ਆਪਣੀਆਂ ਨੇਸ਼ਨ ਸਟੇਟ ਆ ਜਿਹੜੀਆਂ ਬਣਾ ਲਈਆਂ। ਸੋ ਇਤਿਹਾਸ ਵਿੱਚ ਹਮੇਸ਼ਾ ਹੁੰਦਾ ਆਇਆ ਵੀ ਜਿਹੜੇ ਵੱਡੇ ਅੰਪਾਇਰ ਆ, ਜਦੋਂ ਉਹ ਥੋਪ ਕੇ ਰੱਖਦੇ ਆਪਣੀ ਵਿਚਾਰਧਾਰਾ ਨੂੰ, ਤਾਂ ਉਹਦੇ ਵਿੱਚੋਂ ਨੇਸ਼ਨ ਸਟੇਟਸ ਆ ਜਿਹੜੀਆਂ ਕ੍ਰੀਏਟ ਹੁੰਦੀਆਂ ਹੈਗੀਆਂ। ਸੋ ਪਲਾਨ ਹਲੇ ਆਇਆ, ਆਪਾਂ ਉਹਦੇ ਗੰਭੀਰਤਾ ਬਾਰੇ ਅਗਲੇ ਹਫ਼ਤਿਆਂ ਦੌਰਾਨ, ਮਹੀਨਿਆਂ ਦੌਰਾਨ ਇਹਦੇ ਚਰਚਾ ਹੋਊਗੀ। ਉਹਦੇ ਪਲੱਸ ਮਾਈਨਸ ਜਾਂ ਮੈਰਿਟਸ ਡੀਮੈਰਿਟਸ ਤੇ ਚਰਚਾ ਹੋਊਗੀ। ਜਿਉਂ-ਜਿਉਂ ਚਰਚਾ ਅੱਗੇ ਵਧੇਗੀ, ਆਪਣੇ ਦਰਸ਼ਕਾਂ ਨਾਲ ਅਸੀਂ ਇਹ ਸਾਂਝੀ ਕਰਦੇ ਰਹਾਂਗੇ। ਜਿਸ ਤਰੀਕੇ ਨਾਲ ਤੁਸੀਂ ਦੱਸ ਰਹੇ ਹੋ ਵੀ ਫਲਸਤੀਨੀ ਮਨਫੀ, ਯੂਐਨ ਮਨਫੀ, ਆਪਣੇ ਜਿਹੜੀ ਕੌਮ ਦੇ ਵਿੱਚ ਇੱਕ ਵਿਚਾਰ ਜਾਂ ਚਰਚਾ ਹੈ ਵੀ ਯੂਐਨ ਮੁਲਕ ਬਣਾ ਕੇ ਉਹ ਦਿੰਦਾ ਆ ਤੁਹਾਨੂੰ, ਇੱਕ ਮੁਲਕ ਜਾਂ ਇੱਕ ਸਟੇਟ ਜਿਹੜੀ ਆ ਉਹ ਬਣਵਾ ਕੇ ਦੇ ਸਕਦਾ ਆ। ਕੀ ਇੱਥੇ ਆਪਣੇ ਉਸ ਜਿਹੜਾ ਇੱਕ ਕਹਿ ਲਓ ਵੀ ਚਰਚਾ ਆ ਜਾਂ ਜਿਹੜੀ ਉਹ ਗੱਲ ਆ ਉਹ ਘੱਟ ਹੁੰਦੀ ਹੈ? ਕੀ ਵਾਕਿਆ ਯੂਐਨ ਦੇ ਕੋਲ ਇੰਨੀ ਸ਼ਕਤੀ ਹੈ ਕਿਸੇ ਨੂੰ ਕੋਈ ਮੁਲਕ ਬਣਾ ਕੇ ਦੇਣ ਦੀ? ਅਕਸਰ ਸਿੱਖ ਵੀ ਉਸ ਪਾਸੇ ਵੱਲ ਨੂੰ ਉਲਰ ਕੇ ਜਾਂਦੇ ਵੀ ਭਾਈ ਯੂਐਨ ਮੋਰੇ ਆਪਾਂ ਆਹ ਕਰਾਂਗੇ, ਉੱਥੇ ਜਾ ਕੇ ਆਹ ਦੱਸਾਂਗੇ ਤੇ ਆਪਣਾ ਮੁਲਕ ਬਣੂਗਾ। ਕੀ ਇਹ ਵਾਇਬਲ ਹੈ? ਦੇਖੋ, ਇਹਦੇ ਵਿੱਚ ਥੋੜੀ ਜਿਹੀ ਨਾ ਆਪਾਂ ਇਹਨੂੰ ਡਿਫਾਈਨ ਕਰਨ ਵਿੱਚ ਫਰਕ ਹੈਗਾ। ਠੀਕ ਹੈ। ਯੂਐਨਓ ਰੈਕਗਨਾਈਜ਼ ਕਰਦਾ ਬਣੇ ਹੋਏ ਮੁਲਕ, ਠੀਕ ਹੈ ਨਾ। ਯੂਐਨਓ ਦੀ ਰੈਕਗਨੀਸ਼ਨ ਆ ਜਿਹੜੀ, ਉਹ ਟੌਪ ਸੰਸਥਾ ਹੈਗੀ ਆ ਗਲੋਬਲ ਡਿਪਲੋਮੇਸੀ ਦੀ ਤੇ ਪੋਲਿਟਿਕਸ ਦੀ, ਹਨਾ। ਜਿਹੜੇ ਮੁਲਕ ਬਣਾਉਣੇ ਆ, ਉਹ ਬਣਾਉਣੇ ਤਾਂ ਜਿੱਦਾਂ ਜਿਹੜੀਆਂ ਬਾਕੀ ਸਾਰੀਆਂ ਸਰਕਾਰਾਂ ਹੁੰਦੀਆਂ, ਜਿੱਦਾਂ ਰੈੱਡ ਲਾਈਨ ਡਰਾ ਹੋਈ ਆ ਭਾਰਤ ਤੇ ਪਾਕਿਸਤਾਨ ਦੀ, ਮੁੜ ਕੇ ਫਿਰ ਬੰਗਲਾਦੇਸ਼ ਦੀ ਡਰਾ ਹੋਈ। ਹੁਣ ਬੰਗਲਾਦੇਸ਼ ਤਾਂ ਇੰਡੀਆ ਨੇ ਬਣਾਇਆ ਨਾ, ਇੰਡੀਆ ਨੇ ਆਪਣੀਆਂ ਫੌਜਾਂ ਭੇਜ ਕੇ ਬੰਗਲਾਦੇਸ਼ ਬਣਾ ਦਿੱਤਾ, ਪਰ ਯੂਐਨਓ ਨੇ ਰੈਕਗਨਾਈਜ਼ ਕਰ ਲਿਆ, ਹਨਾ। ਯੂਐਨਓ ਰੈਕਗਨਾਈਜ਼ਿੰਗ ਅਥਾਰਟੀ ਹੈਗੀ ਆ, ਨਾ ਕਿ ਉਹਦਾ ਕੋਈ ਇਸ ਤਰ੍ਹਾਂ ਦਾ ਰੋਲ ਹੈਗਾ ਵੀ ਉਹ ਫੌਜਾਂ ਭੇਜਦੀ ਆ। ਫੌਜਾਂ ਤਾਂ ਅਮਰੀਕਾ ਦੀਆਂ ਜਾਂ ਹੋਰ ਵੈਸਟਰਨ ਅਲਾਈਜ਼ ਦੀਆਂ ਜਾਣੀਆਂ ਹੁੰਦੀਆਂ, ਜਾਂ ਵੈਸਟਰਨ ਡਿਪਲੋਮੈਟਸ ਨੇ ਸਾਰੀ ਜਿਹੜੀ ਸਰਗਰਮੀ। ਹੁਣ ਜੇ ਰਸ਼ੀਆ ਨੂੰ ਵੀ ਉਹਨਾਂ ਨੇ ਤੋੜਨਾ, ਉਹਦੇ ਵਿੱਚੋਂ ਮੇਨਲੀ ਅਮਰੀਕਨ ਤੇ ਯੂਰਪੀਅਨ ਇੰਟੈਲੀਜੈਂਸ ਆ ਉੱਥੇ ਕੰਮ ਕਰ ਰਹੀ ਹੋਊਗੀ, ਹਨਾ। ਵੀ ਜਿਸ ਤਰ੍ਹਾਂ ਬੰਗਲਾਦੇਸ਼ ਤੇ ਨੇਪਾਲ ਵਿੱਚ ਜੈਨਜ਼ੀ ਆ ਜਿਹੜੀ, ਉਹ ਉੱਠ ਖੜੀ ਹੋਈ ਆ ਤੇ ਉਹਨੇ ਰਿਵੋਲਟ ਕਰ ਦਿੱਤਾ ਹੋਇਆ। ਸੋ ਅਮਰੀਕਾ ਬਹੁਤ ਲੰਮੇ ਸਮੇਂ ਤੋਂ ਇਹ ਯਤਨ ਕਰ ਰਿਹਾ ਵੀ ਉੱਥੋਂ ਦੀ ਜਿਹੜੀ ਜੈਨਜ਼ੀ ਆ ਉਹ ਉੱਠ ਖੜੀ ਹੋਵੇ ਤੇ ਵਲਾਦੀਮੀਰ ਪੁਤਿਨ ਦਾ ਤਖਤਾ ਪਲਟਾ ਦੇਵੇ। ਸੋ ਹਲੇ ਉਹਨਾਂ ਦੀ ਸਟੇਟ ਦਾ ਗ੍ਰਿਪ ਵਧਿਆ ਹੋਇਆ ਵਲਾਦੀਮੀਰ ਪੁਤਿਨ ਦਾ, ਉਹਨੇ ਸਟੇਟ ਨੂੰ ਬਹੁਤ ਕਲੋਜ਼ਡ ਤੇ ਆਪਾਂ ਕਹਿ ਸਕਦੇ ਹਾਂ ਵੀ ਸਟਰੋਂਗ ਸਟੇਟ ਬਣਾ ਲਿਆ ਹੋਇਆ, ਉਹ ਨਹੀਂ ਹੋ ਰਿਹਾ। ਪਰ ਜਿਹੜੀਆਂ ਐਕਟੀਵਿਟੀਜ਼ ਆ ਉਹ ਵੈਸਟਰਨ ਇੰਟੈਲੀਜੈਂਸ ਏਜੰਸੀਜ਼ ਔਰ ਵੈਸਟਰਨ ਪਾਵਰਸ ਕਰਦੀਆਂ ਨੇ। ਜਦੋਂ ਜਿੱਦਾਂ ਸੋਵੀਅਤ ਸੰਘ ਤੋਂ ਜਿਹੜੇ ਮੁਲਕ ਟੁੱਟੇ ਨੇ, ਤਜਾਕਿਸਤਾਨ, ਕਜ਼ਾਕਿਸਤਾਨ, ਕਿਰਗਿਸਤਾਨ, ਉਜ਼ਬੇਕਿਸਤਾਨ, ਜਿੰਨੇ ਵੀ ਨੇ ਨਾ, ਉਹਨਾਂ ਨੂੰ ਰੈਕਗਨਾਈਜ਼ ਆ ਜਿਹੜਾ ਯੂਐਨਓ ਨੇ ਕਰਿਆ ਹੈਗਾ। ਹੁਣ ਹਲੇ ਤਾਲਿਬਾਨ ਦੀ ਜਿਹੜੀ ਸਟੇਟ ਆ ਉਹ ਰੈਕਗਨਾਈਜ਼, ਹਨਾ, ਤਾਲਿਬਾਨ ਕਰ ਰਹੇ ਹੈਗੇ ਨਾ, ਤਾਂ ਤਾਲਿਬਾਨ ਨੂੰ ਹਲੇ ਰੈਕਗਨੀਸ਼ਨ ਨਹੀਂ ਹੈਗੀ ਯੂਐਨਓ ਵੱਲੋਂ, ਹਲੇ ਰੈਕਗਨਾਈਜ਼ ਐਜ਼ ਏ ਕੰਟਰੀ ਨਹੀਂ ਹੋਇਆ। ਹਾਲਾਂਕਿ ਐਡਾ ਵੱਡਾ ਕੰਟਰੀ ਐਗਜ਼ਿਸਟ ਕਰਦਾ, ਪਰ ਜਦੋਂ ਤੱਕ ਇੰਟਰਨੈਸ਼ਨਲ ਫਰੇਮਵਰਕ ਵਿੱਚ ਉਹਦੀ ਰੈਕਗਨੀਸ਼ਨ ਨਹੀਂ ਹੋਏਗੀ, ਉਦੋਂ ਤੱਕ ਜਿਹੜਾ ਉਹ ਅੱਗੇ ਨਹੀਂ ਵਧੇਗਾ। ਹੁਣ ਤੁਸੀਂ ਦੇਖੋ, ਪਿਛਲੇ ਦਿਨੀ ਯੂਐਨਓ ਦੀ ਜਨਰਲ ਅਸੈਂਬਲੀ ਦੇ ਇਜਲਾਸ 'ਚ ਜਦੋਂ ਨੇਤਨਯਾਹੂ ਬੋਲਣ ਲਈ ਖੜੇ ਹੋਏ, ਤਾਂ ਲਗਭਗ 75% ਜਿਹੜੇ ਸੀਗੇ ਬੰਦੇ ਉੱਥੇ ਉੱਠ ਕੇ ਚਲੇ ਗਏ ਜੀ, ਵੀ ਉਹ ਇੱਕ ਤਰ੍ਹਾਂ ਦਾ ਰਿਵੋਲਟ ਹੋਇਆ। ਹੁਣ ਇਸ ਸਥਿਤੀ ਵਿੱਚ ਜੇ ਯੂਨੈਨਿਮਸਲੀ ਯੂਐਨਓ ਤੇ ਕੋਈ ਮਤਾ ਆਊਗਾ, ਤਾਂ ਬੜੇ ਵੱਡੇ ਕੌਨਫਲਿਕਟ ਆਉਣਗੇ ਗਾਜ਼ਾ ਵਾਲੇ ਮਸਲੇ ਤੇ, ਵੀ ਉਸ ਅਥਾਰਟੀ ਨੂੰ ਜਿਵੇਂ ਬਾਈਪਾਸ ਕਰਕੇ ਇੱਕ ਕਾਲੋਨੀ ਬਣਾਇਆ ਜਾ ਰਿਹਾ, ਜਿਸ ਤਰ੍ਹਾਂ ਵੀ ਚੰਡੀਗੜ੍ਹ ਯੂਨੀਅਨ ਟੈਰੀਟਰੀ ਬਣਾ ਦਿੱਤੀ ਹੋਈ ਆ, ਹਨਾ। ਹਾਲਾਂਕਿ ਪੰਜਾਬ ਦੀ ਧਰਤੀ ਆ, ਸਾਡੇ ਪਿੰਡਾਂ ਨੂੰ ਉਸਾੜ ਕੇ, ਸੋ ਬਿਲਕੁਲ ਯੂਨੀਅਨ ਟੈਰੀਟਰੀ ਬਣ ਜਾ ਰਹੀ ਹੈ। ਜਾਂ ਜਿੱਦਾਂ ਲਦਾਖ ਬਣਾ ਦਿੱਤਾ ਹੋਇਆ ਯੂਨੀਅਨ ਟੈਰੀਟਰੀ, ਹੁਣ ਉੱਥੋਂ ਦੇ ਲੋਕ ਉੱਥੇ ਖੜੇ ਹੋਏ ਆ ਨਾ, ਵੀ ਸਾਡਾ ਕੀ ਬਣਿਆ, ਹਨਾ, ਵੀ ਸਾਡੇ ਰਾਈਟਸ ਦਾ, ਸਾਡੇ ਪੋਲੀਟੀਕਲ ਰਾਈਟਸ ਦਾ, ਸਾਡੇ ਡੈਮੋਕ੍ਰੈਟਿਕ ਰਾਈਟਸ ਦਾ ਕੀ ਬਣਿਆ, ਹਨਾ। ਹੁਣ ਸੋਨਮ ਵਾਂਗਚੁਕ ਦੀ ਗ੍ਰਿਫਤਾਰੀ ਇੱਕ ਪੋਲੀਟੀਕਲ ਗ੍ਰਿਫਤਾਰੀ ਹੋਈ ਹੈ ਨਾ, ਜੀ, ਹਨਾ। ਉਹ ਇਹ ਕਹਿ ਰਿਹਾ ਹੈਗਾ ਵੀ ਜਿਹੜੀ ਸੈਕਸ਼ਨ 6 ਆ ਉਹ ਲਾਇਆ ਜਾਵੇ, ਕਿਉਂਕਿ ਲਦਾਖ ਵਾਸ ਪ੍ਰੋਟੈਕਟਡ ਈਵਨ ਬਾਏ ਮਹਾਰਾਜਾ ਰਣਜੀਤ ਸਿੰਘ। ਮਹਾਰਾਜਾ ਰਣਜੀਤ ਸਿੰਘ ਨੇ ਵੀ ਇਹਨੂੰ ਪ੍ਰੋਟੈਕਟ ਰੱਖਿਆ ਸੀ ਕਿ ਵੀ ਬਾਕੀ ਭਾਰਤ ਤੋਂ ਲੋਕ ਆ ਕੇ ਇੱਥੋਂ ਦੀ ਇਕੋਲੋਜੀ, ਇੱਥੋਂ ਦੀ ਆਬਾਦੀ, ਇੱਥੋਂ ਦੀ ਡੈਮੋਗ੍ਰਾਫੀ ਤੇ ਵਾਤਾਵਰਨ ਨੂੰ ਗੰਦਲਾ ਨਾ ਕਰ ਦੇਣ।
ਇਹ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੋਂ ਚਲੀਆਂ ਆ ਰਹੀਆਂ ਨੇ। ਜਦੋਂ ਤਿੱਬਤ ਤੋਂ ਖੋਇਆ ਨਾ, ਤਿੱਬਤ ਦਾ ਹਿੱਸਾ ਸੀ ਲਦਾਖ, ਇਹ ਮਹਾਰਾਜਾ ਸਾਹਿਬ ਦੇ ਜਿਹੜੇ ਜਰਨਲ ਸੀਗੇ ਜੋਰਾਵਰ ਸਿੰਘ, ਉਹਨਾਂ ਨੇ ਫਿਰ ਉਹ ਲੜਾਈ ਚੋਂ ਇਹ ਜਿਹੜਾ ਹੈਗਾ ਉਹਨਾਂ ਤੋਂ ਖੋਇਆ ਸੀ, ਤੇ ਤਾਂ ਇਹ ਇਸ ਪਾਸੇ ਦਾ ਹਿੱਸਾ ਬਣਿਆ ਸੀ। ਪਰ ਇਹ ਦੇਖੋ ਵੀ ਮਹਾਰਾਜਾ ਸਾਹਿਬ ਤੋਂ ਸੰਧੀਆਂ ਆ ਰਹੀਆਂ ਨੇ ਲਗਾਤਾਰ ਉਹਦੀ ਪ੍ਰੋਟੈਕਸ਼ਨ ਦੀਆਂ ਨਾ। ਸੋ ਪੰਜਾਬ ਦਾ ਵੀ ਇਹ ਜਿਹੜਾ ਪੰਜਾਬ 'ਚ ਹੁਣ ਪ੍ਰਵਾਸੀਆਂ ਦਾ ਵਿਰੋਧ ਚੱਲ ਰਿਹਾ, ਉਹ ਕਿਸੇ ਇਨਸਾਨ ਦਾ ਵਿਰੋਧ ਨਹੀਂ ਹੈਗਾ, ਉਹ ਇਹ ਹੈਗਾ ਵੀ ਸਾਡੇ ਸੱਭਿਆਚਾਰ ਆ, ਸਾਡੀ ਜਿਹੜੀ ਇੱਕ ਤਰ੍ਹਾਂ ਦੀ ਸਿਵਲਾਈਜੇਸ਼ਨ ਆ, ਉਹਨੂੰ ਗੰਦਲਾ ਕਰ ਰਹੇ ਆ ਬਾਹਰਲੇ ਲੋਕ ਆ ਕੇ। ਪੰਜਾਬ ਵਿੱਚ ਇਸ ਤਰ੍ਹਾਂ ਦਾ ਕਦੀ ਕ੍ਰਾਈਮ ਨਹੀਂ ਸੀ। ਕ੍ਰਾਈਮ ਕੱਲਾ ਇਹ ਨਹੀਂ ਹੁੰਦਾ ਵੀ ਕਿਸੇ ਨੂੰ ਲੁੱਟ ਮਾਰ ਕਰ ਲਿਆ, ਤੁਹਾਡੀ ਜਿਹੜਾ ਤੁਸੀਂ ਬਿਜ਼ਨਸ ਕਰਦੇ ਹੋ ਉਹਦੇ ਵਿੱਚ ਕ੍ਰਾਈਮ ਆ। ਹੁਣ ਦੇਖੋ ਵੀ ਦੁੱਧ ਤੋਂ ਉਹ ਜਿਹੜਾ ਫੈਟ ਬਣਾ ਰਹੇ ਆ ਉਹ ਨਕਲੀ ਹੈਗਾ। ਸੋ ਫਿਰ ਜਿਹੜਾ ਫੂਡ ਪ੍ਰੋਡਕਟ ਦੇ ਰਹੇ ਆ ਉਹ ਗੰਦੇ ਹੈਗੇ ਆ। ਸੋ ਜਿਹੜਾ ਪੰਜਾਬ ਦਾ ਵਪਾਰ ਸੀ, ਚਾਹੇ ਹਿੰਦੂ ਸੀ ਚਾਹੇ ਸਿੱਖ ਸੀ, ਸੋ ਹਿੰਦੂ ਵਪਾਰੀ ਵੀ ਕਦੇ ਇਸ ਤਰ੍ਹਾਂ ਜਿੱਦਾਂ ਕਰਪਟ ਨਹੀਂ ਸੀ ਹੋਇਆ, ਕਿਉਂਕਿ ਗੁਰੂ ਸਾਹਿਬ ਦੀ ਧਰਤੀ ਵਿੱਚ ਰਹਿ ਰਿਹਾ ਸੀਗਾ ਉਹ। ਸੋ ਇਸੇ ਤਰ੍ਹਾਂ ਪੰਜਾਬ ਦਾ ਹਿੰਦੂ ਜਾਂ ਸਿੱਖ ਇਸ ਤਰ੍ਹਾਂ ਕ੍ਰਿਮੀਨਲ ਕਦੇ ਵੀ ਨਹੀਂ ਹੋਇਆ ਜਿਸ ਤਰ੍ਹਾਂ ਦੀ ਕ੍ਰਿਮੀਨੈਲਿਟੀ ਹੁਣ ਸੋਸ਼ਲੀ ਹੋ ਰਹੀ ਹੈਗੀ ਆ। ਸੋ ਈਵਨ ਅਸੀਂ ਸ਼ਹਿਰਾਂ 'ਚ ਰਹਿੰਦੇ ਰਹੇ ਹੈਗੇ ਵੀ ਬਹੁਤ ਵਧੀਆ, ਜਿੱਦਾਂ ਸਿੱਖ ਤੇ ਹਿੰਦੂ ਆ ਜਿਹੜੇ ਇੱਕ ਵਧੀਆ ਢੰਗ ਨਾਲ ਜਿਹੜੇ ਹੈਗੇ ਰਹਿੰਦੇ ਰਹੇ ਆ। ਪੰਜਾਬ ਦਾ ਜਿਹੜਾ ਹਿੰਦੂ ਪੰਜਾਬ ਦਾ ਵਾਸੀ ਹੈਗਾ ਉਹ ਕਦੀ ਕ੍ਰਿਮੀਨਲ ਨਹੀਂ ਸੀ। ਹਾਂ, ਸਿੱਖਾਂ ਦੀਆਂ ਪੋਲੀਟੀਕਲ ਮੰਗਾਂ ਨਾਲ ਉਹਦੀ ਸਹਿਮਤੀ ਉਹ ਵੱਖਰੀ ਗੱਲ ਹੈਗੀ ਆ, ਪਰ ਉਹ ਸੋਸ਼ਲ ਕ੍ਰਾਈਮ ਨਹੀਂ ਸੀ ਇਸ ਤਰ੍ਹਾਂ ਕਰਦਾ ਵੀ ਕਿਸੇ ਦੇ ਛੋਟੇ ਜਿਹੇ ਬੱਚੇ ਨੂੰ ਚੁੱਕ ਕੇ ਲੈ ਗਏ, ਉਹਨੂੰ ਮਾਰਤਿਆ, ਜਾਂ ਕਿਸੇ ਦੀ ਬੱਚੀ ਨੂੰ ਅਗਵਾ ਕਰ ਰਹੇ। ਸੋ ਸੋਸ਼ਲ ਕ੍ਰਾਈਮ ਇਸੇ ਕਰਕੇ ਪੰਜਾਬ ਪ੍ਰੋਟੈਕਟਡ ਸੀਗਾ ਵੀ ਅਸੀਂ ਇੱਕ ਸੀਮਤ ਜਿਹੜੀ ਆਬਾਦੀ ਆ ਉਹਨੂੰ ਹੀ ਇੱਥੇ ਖਪਾ ਸਕਦੇ ਹੈਗੇ ਹਨਾ। ਸੋ ਹੁਣ ਇਹ ਹੈਗਾ ਵੀ ਜਦੋਂ ਜਿਸ ਤਰ੍ਹਾਂ ਪੰਜਾਬ ਕਰਾ ਰਿਹਾ ਆਪਣੀ ਆਬਾਦੀ ਦੇ ਪੋਲਿਊਸ਼ਨ ਤੋਂ, ਤੇ ਇਸੇ ਤਰ੍ਹਾਂ ਜਿਸ ਤਰ੍ਹਾਂ ਲੇਹ ਲਦਾਖ ਕਰਾ ਰਿਹਾ ਹੈਗਾ, ਸੋ ਇਸੇ ਤਰ੍ਹਾਂ ਜਦੋਂ ਇਹ ਗਾਜ਼ਾ ਕਰਾਏਗਾ ਤਾਂ ਫਿਰ ਉਹਦੇ ਜਿਹੜੇ ਸਿੰਪਟਮਸ ਆ ਉਹ ਕਿੱਦਾਂ ਆਉਣਗੇ। ਸੋ ਤੁਹਾਡਾ ਬੇਸਿਕ ਸਵਾਲ ਸੀਗਾ ਵੀ UNO ਬਣਾ ਕੇ ਦਿੰਦਾ, UNO ਬਣਾ ਕੇ ਨਹੀਂ ਦਿੰਦਾ। UNO ਜਿਹੜੀਆਂ ਪੋਲੀਟੀਕਲ ਪਾਵਰਸ ਤੇ ਸ਼ਕਤੀਆਂ ਵੱਲੋਂ ਦੇਸ਼ ਬਣ ਜਾਂਦਾ ਹੈਗਾ ਉਹਨੂੰ ਰੈਕਗਨਾਈਜ਼ ਕਰਦਾ, ਉਹ ਵੀ ਫਿਰ ਇਹਨਾਂ ਸ਼ਕਤੀਆਂ ਦਾ ਕਿਉਂਕਿ ਉਹਨਾਂ ਤੇ ਇੱਕ ਤਰ੍ਹਾਂ ਨਾਲ ਪ੍ਰਭਾਵ ਹੁੰਦਾ, ਇਸ ਕਰਕੇ ਹੁੰਦਾ ਹੈ। ਪਰ ਇੱਥੇ ਇੱਕ ਨਾਲ ਹੀ ਫਿਰ ਦੂਜਾ ਜੁੜਵਾਂ ਸਵਾਲ ਇਹ ਆ ਜਾਂਦਾ ਅਵਤਾਰ ਸਿੰਘ ਜੀ ਵੀ ਆਈ ਥਿੰਕ 130 ਮੁਲਕਾਂ ਨੇ ਰੈਕੋਗਨਾਈਜ਼ ਕੀਤਾ ਫਿਲਸਤੀਨ ਦੀ ਸਟੇਟ ਨੂੰ, ਪਰ ਉਸਦੇ ਬਾਵਜੂਦ ਕੋਈ ਪੁੱਛਗਿੱਛ ਨਹੀਂ। ਸੋ ਇਹ ਕਿਉਂ? ਹਾਂ, ਇਹ ਹੈਗਾ ਵੀ ਇਹ ਜਿਹੜਾ ਹੈਗਾ ਡਾਰਕ ਸਾਈਡ ਆਫ ਡੈਮੋਕ੍ਰੇਸੀ ਆ। ਸੋ ਆਪਾਂ ਜਿਹੜਾ ਕਰਦੇ ਹੈਗੇ ਨਾ ਵੀ ਡੈਮੋਕ੍ਰੈਟਿਕ ਸਿਸਟਮ ਠੀਕ ਹੈ ਵੀ ਤਾਨਾਸ਼ਾਹੀ ਨਾਲੋਂ, ਕਮਿਊਨਿਜ਼ਮ ਨਾਲੋਂ ਤੇ ਜਿਹੜੀ ਜ਼ਾਰਸ਼ਾਹੀ ਆ ਉਹਦੇ ਨਾਲੋਂ ਡੈਮੋਕ੍ਰੈਟਿਕ ਸਿਸਟਮ ਇੱਕ ਵਧੀਆ ਵਾਇਬਲ ਤੇ ਇੱਕ ਤਰ੍ਹਾਂ ਨਾਲ ਮਨੁੱਖਤਾ ਦੀ ਆਵਾਜ਼ ਨੂੰ ਸੁਣਨ ਵਾਲਾ ਹੈਗਾ। ਪਰ ਇਹ ਆਪਾਂ ਕਹੇ ਵੀ 100% ਹੀ ਇਹ ਪਰਫੈਕਟ ਹੈਗਾ, ਉਹ ਨਹੀਂ ਹੈਗਾ। ਸੋ ਦੇਰ ਇਜ਼ ਅ ਡਾਰਕ ਸਾਈਡ ਆਫ ਡੈਮੋਕ੍ਰੇਸੀ। ਸੋ ਇਹ ਪਾਰਟ ਨੇ ਜਿਹੜੇ ਵੀ 130 ਮੁਲਕਾਂ ਵੱਲੋਂ ਰੈਕਗਨਾਈਜ਼ ਹੋਣ ਦੇ ਬਾਵਜੂਦ ਵੀ ਉਹਦੀ ਉਹ ਪੁੱਛ-ਦੱਸ ਨਹੀਂ ਹੈਗੀ ਜਿਹੜੀ ਇੱਕ ਆਜ਼ਾਦ ਮੁਲਕ ਦੀ ਚਾਹੀਦੀ ਹੈਗੀ। ਸੋ ਇਹ ਡਾਰਕ ਸਾਈਡ ਆਫ ਡੈਮੋਕ੍ਰੇਸੀ ਹੈ। ਇੱਕ ਇਹ ਡੈਮੋਕ੍ਰੇਸੀ ਦੀ ਡਾਰਕ ਸਾਈਡ ਆ। ਦੂਸਰਾ, ਜਿਹੜੀਆਂ ਸੋ ਕਾਲਡ ਡੈਮੋਕ੍ਰੈਟਿਕ ਕੰਟਰੀਆਂ ਜਦੋਂ ਐਥਨਿਕ ਕਲੀਨਜ਼ਿੰਗ ਕਰਨ ਲੱਗ ਜਾਂਦੀਆਂ ਵੀ ਇੱਕ ਘੱਟ ਗਿਣਤੀ ਦਾ ਪੂਰਾ ਸਫਾਇਆ ਕਰਨ ਦੀ ਮੁਹਿੰਮ ਚਲਾ ਲੈਂਦੀ ਆ, ਉਹ ਵੀ ਡਾਰਕ ਸਾਈਡ ਆਫ ਡੈਮੋਕ੍ਰੇਸੀ ਆ। ਸੋ ਇਹ ਕੁਝ ਫਲਕਚੁਏਸ਼ਨਸ ਨੇ, ਪਰ ਇਹ ਜਿਹੜੀਆਂ ਇਹ ਕੈਂਸਰ ਨਹੀਂ ਹੈਗੇ, ਕੁਝ ਬਿਮਾਰੀਆਂ ਨੇ। ਸੋ ਬਿਮਾਰੀਆਂ ਕਰਕੇ ਆਪਾਂ ਡੈਮੋਕ੍ਰੇਸੀ ਨੂੰ ਸਮੁੱਚੇ ਤੌਰ ਤੇ ਰੱਦ ਨਹੀਂ ਕਰ ਸਕਦੇ, ਕਿਉਂਕਿ ਉਹ ਤੋਂ ਵਧੀਆ ਢਾਂਚਾ ਜਾਂ ਸਿਸਟਮ ਹਲੇ ਦੁਨੀਆ ਵਿੱਚ ਨਹੀਂ ਹੈ ਜਿਹੜਾ ਇਹਨਾਂ ਡਾਰਕ ਸਾਈਡਸ ਆ, ਜਿਹੜੀਆਂ ਡਾਰਕ ਸ਼ੇਡਸ ਆਫ ਡੈਮੋਕ੍ਰੇਸੀ ਆ, ਐਥਨਿਕ ਕਲੀਨਜ਼ਿੰਗ ਤੇ ਆਹ ਪੱਖਪਾਤ ਆ ਵੀ ਰੈਕਗਨਾਈਜ਼ ਨਾ ਹੋਣਾ, ਵੀ ਇਹਨਾਂ ਤੋਂ ਪਵਿੱਤਰ ਹੋਵੇ। ਹਲੇ ਜਦੋਂ ਉਹ ਬਦਲਵਾਂ ਢਾਂਚਾ ਕਿਤੇ ਆ ਗਿਆ ਫਿਰ ਡੈਮੋਕ੍ਰੇਸੀ ਬੈਕਫੁੱਟ ਤੇ ਹੋ ਜੂਗੀ। ਉਹ ਜਿਹੜਾ ਨਵਾਂ ਸਿਸਟਮ ਆਊਗਾ 21ਵੀਂ ਸਦੀ ਦਾ ਜਾਂ 22ਵੀਂ ਸਦੀ ਦਾ, ਸੋ ਉਹ ਆਪਾਂ ਦੇਖਾਂਗੇ ਵੀ ਸਾਡੀਆਂ ਅੱਖਾਂ ਸਾਹਮਣੇ ਉੱਭਰਦਾ ਜਾਂ ਸਾਤੋਂ ਬਾਅਦ ਜਿਹੜਾ ਉੱਭਰਦਾ। ਤੇ ਅਵਤਾਰ ਸਿੰਘ ਜੀ, ਇਸ ਟਾਈਮ ਜਿਹੜੀ ਆਟੋਕ੍ਰੇਸੀ ਆ, ਜਿੱਦਾਂ ਐਕਸਿਸ ਆਫ ਤੁਸੀਂ ਦੱਸਦੇ ਹੋ ਵੀ ਇੱਕ ਪਾਸੇ ਡੈਮੋਕ੍ਰੇਸੀ ਇੱਕ ਪਾਸੇ ਟਾਇਰਨੀ ਆ, ਉਹਦਾ ਵਧਾਵਾ ਕਿਉਂ ਹੋ ਰਿਹਾ ਦੁਨੀਆ ਦੇ ਵਿੱਚ? ਇੰਨਾ ਜ਼ਿਆਦਾ ਉਹਦਾ ਪ੍ਰਚਾਰ ਕਿਉਂ ਆ? ਕੀ ਡੈਮੋਕ੍ਰੇਸੀ ਦੀ ਜਿਹੜੀ ਡਾਰਕ ਸਾਈਡ ਤੋਂ ਲੋਕ ਅੱਕੇ ਨੇ? ਨਹੀਂ, ਡਾਰਕ ਸਾਈਡ ਤੋਂ ਅਸਲ 'ਚ ਮੈਨੂੰ ਲੱਗਦਾ ਵੀ ਹੁਣ ਜਿਹੜੀਆਂ ਉਹ ਹੋਣੀਆਂ ਸੀਗੀਆਂ, ਸ਼ਿਫਟ ਹੋਣੀਆਂ ਸੀਗੀਆਂ ਗਲੋਬਲ ਪਾਲਿਸੀ ਵਿੱਚ, ਜਿਹੜੀਆਂ ਉਹ ਸ਼ਿਫਟ ਨੇ, ਉਹ ਸ਼ਿਫਟ ਹੌਲੀ ਹੌਲੀ ਆਪਣੇ ਜਿੱਦਾਂ ਰੂਪ ਧਾਰ ਰਹੇ ਆ। ਜਿੱਦਾਂ ਗਰਭ 'ਚ ਬੱਚਾ ਹੁੰਦਾ, ਉਹਦੇ ਹੌਲੀ ਹੌਲੀ ਅੰਗ ਪੈਰ ਵੱਧਦੇ ਆ। ਇਹ ਇੱਕ ਨਵਾਂ ਸਿਸਟਮ ਹੋ ਸਕਦਾ, ਇਹ ਜਿਹੜੀ ਆਪਾਂ ਗੱਲ ਕਰੀਏ ਵੀ 21ਵੀਂ ਸਦੀ 'ਚ ਹੋ ਜਾਏ ਜਾਂ 22ਵੀਂ ਸਦੀ ਵਿੱਚ ਹੋਵੇ, ਇਹ ਹੋ ਸਕਦੀਆਂ ਵੀ ਇਹ ਲੇਬਰ ਪੇਨਸ ਆ ਜਾਂ ਉਹਦੇ ਫੀਚਰਸ ਆ ਜਿਹੜੇ ਨਾ ਸਾਹਮਣੇ ਆ ਰਹੇ ਹੈਗੇ ਆ। ਇਹ ਕਸ਼ਮਕਸ਼ ਹੋਏਗੀ ਜਿਸ ਤਰ੍ਹਾਂ ਨਾ ਵੀ ਡੈਮੋਕ੍ਰੈਟਿਕ ਸਿਸਟਮ ਦੀ ਤੇ ਉਸ ਜਿਹੜਾ ਅਮਰਜ ਹੋਣਾ ਚਾਹੁੰਦਾ ਸਿਸਟਮ, ਉਹਦੀ ਨਾ
ਇੱਕ ਕਸ਼ਮਕਸ਼ ਹੋਏਗੀ, ਲੰਮੇ ਸਮੇਂ ਤੱਕ ਚੱਲ ਸਕਦੀ ਹੈ, 100 ਸਾਲਾਂ ਤੱਕ ਵੀ ਚੱਲਦੀ ਹੈ। ਤੁਸੀਂ ਦੇਖੋ ਵੀ ਕਮਿਊਨਿਜ਼ਮ ਦੀ ਤੇ ਉਹਨਾਂ ਦੀ ਜਿਹੜੀ ਲਿਬਰਲ ਡੈਮੋਕ੍ਰੇਸੀ ਆ ਉਹਦੀ 70-80 ਸਾਲ ਆ ਜਿਹੜੀ ਚੱਲੀ ਹੈਗੀ ਆ ਪੋਲੀਟੀਕਲੀ, ਔਰ ਜਿਸ ਤਰ੍ਹਾਂ ਵੀ ਆਪਾਂ ਕਹਿ ਸਕਦੇ ਆਈਡੀਓਲੋਜੀਕਲੀ 100 ਸਾਲ ਵੀ ਜਿਹੜੀ ਹੈਗੀ ਆ ਚੱਲਣੀ ਹੋ ਸਕਦੀ ਹੈ, ਕਿਉਂਕਿ 1849 ਜੇ ਦੇ ਕਰੀਬ ਆ ਕੇ ਜਿਹੜਾ ਕਮਿਊਨਿਸਟ ਮੈਨੀਫੈਸਟੋ ਦੀਆਂ ਜਿਹੜੀਆਂ ਧਾਰਨਾਵਾਂ ਉਹ ਨਜ਼ਰ ਆਉਣ ਲੱਗ ਗਈਆਂ ਸੀਗੀਆਂ। ਸੋ ਆਈਡੀਓਲੋਜੀਕਲੀ 100 ਸਾਲ ਚੱਲੀ। ਸੋ ਇੱਕ ਹੁਣ ਇਹ ਕਮਿਊਨਿਜ਼ਮ ਦੇ ਖਾਤਮੇ ਤੋਂ ਬਾਅਦ, ਕਿਉਂਕਿ ਕਮਿਊਨਿਜ਼ਮ ਦੁਬਾਰਾ ਰਿਵਾਈਵ ਨਹੀਂ ਹੋ ਸਕਦਾ ਜਾਂ ਨਾ ਹੋਵੇਗਾ, ਸੋ ਇੱਕ ਕਮਿਊਨਿਜ਼ਮ ਲਾਈਕ ਜਿਹੜੀ ਟਾਇਰਨੀ ਹੈਗੀ, ਸੋ ਕਮਿਊਨਿਜ਼ਮ ਵੀ ਇੱਕ ਟਾਇਰਨੀ ਸੀ ਨਾ। ਸੋ ਉਹਦੇ ਵਿੱਚ ਹੁਣ ਲਿਬਰਲ ਡੈਮੋਕ੍ਰੇਸੀ ਆ ਉਹ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਜਾਂ ਵਿਰੋਧੀ ਵਿਚਾਰਾਂ ਨੂੰ ਸੁਣਨ ਤੇ ਹਜਮ ਕਰਨ ਦਾ ਇੱਕ ਰਾਹ ਦਿੰਦੀ ਹੈਗੀ ਆ। ਪਰ ਕਮਿਊਨਿਜ਼ਮ ਵਿੱਚ ਤੁਸੀਂ ਦੇਖੋ ਵੀ ਇੱਕ ਵੀ ਬੰਦਾ ਜਿਹੜਾ ਹੈਗਾ ਉਹ ਸਟੇਟ ਦੇ ਖਿਲਾਫ ਜਾਂ ਲੀਡਰਸ਼ਿਪ ਦੇ ਖਿਲਾਫ ਬੋਲ ਨਹੀਂ ਸੀ ਸਕਦਾ। ਸੋ ਉਹਦੇ ਚੋਂ ਮੈਂ ਆਪਣੀਆਂ ਕਿਤਾਬਾਂ 'ਚ ਵੀ ਜ਼ਿਕਰ ਕਰਿਆ ਹੈਗਾ ਵੀ ਮਾਓ ਜ਼ੇ ਤੁੰਗ ਦੇ ਹੁਕਮਾਂ ਤੇ ਇੱਕ ਨੌਜਵਾਨ ਸੀਗਾ, ਉਹਨੇ ਟ੍ਰੋਟਸਕੀ ਦੀਆਂ ਜਿਹੜੀਆਂ ਫਿਲਾਸਫੀ ਸੀ ਉਹਨੂੰ ਟਰਾਂਸਲੇਟ ਕਰਿਆ ਸੀਗਾ ਚਾਈਨੀਜ਼ ਵਿੱਚ। ਉਹਨੇ ਆਵਾਜ਼ ਉਠਾਈ ਮਾਓ ਜਦੋਂ ਚਾਈਨੀਜ਼ ਰੈਵੋਲਿਊਸ਼ਨ ਆ ਗਿਆ ਵੀ ਆਪਾਂ ਕੁਝ ਗਲਤ ਕਰ ਰਹੇ, ਵੀ ਕੁਝ ਗਲਤੀਆਂ ਆਪਾਂ ਤੋਂ ਹੋ ਰਹੀਆਂ ਨੇ। ਕਹਿੰਦੇ ਵੀ 1 ਮਹੀਨੇ ਬਾਅਦ ਉਹਦੇ ਟੁਕੜਿਆਂ ਵਿੱਚ ਕੱਟੀ ਹੋਈ ਲਾਸ਼ ਆ ਕਿਸੇ ਖੂਹ ਤੋਂ ਮਿਲੀ, ਵੀ ਉਹ ਕੁਝ ਵੀ ਨਹੀਂ ਸੁਣਨਾ ਚਾਹੁੰਦੇ। ਸੋ ਡੈਮੋਕ੍ਰੈਟਿਕ ਸਿਸਟਮ ਵਿੱਚ ਤਾਂ ਤੁਸੀਂ ਦੇਖੋ ਵੀ ਆਹ ਵਾਸ਼ਿੰਗਟਨ ਪੋਸਟ ਹੈ ਜਾਂ ਨਿਊਯਾਰਕ ਟਾਈਮਸ ਆ ਵੀ ਕਿਸ ਤਰ੍ਹਾਂ ਡੋਨਾਲਡ ਟਰੰਪ ਦੇ ਖਿਲਾਫ ਐਡੀਟੋਰੀਅਲ ਲਿਖਦੇ ਆ, ਕਿੰਨਾ op-ed ਆਉਂਦੇ ਹੈਗੇ, ਸਾਰਾ ਕੁਝ ਆਉਂਦਾ ਹੈ ਨਾ। ਸੋ ਡੈਮੋਕ੍ਰੈਟਿਕ ਸਿਸਟਮ ਫੇਰ ਵੀ ਵੱਧ ਲਚਕਦਾਰ ਹੈਗਾ। ਹੁਣ ਇਹ ਹੈਗਾ ਵੀ ਕਿਉਂਕਿ ਕਮਿਊਨਿਜ਼ਮ ਦਾ ਖਾਤਮਾ ਹੋ ਚੁੱਕਿਆ, ਕਮਿਊਨਿਜ਼ਮ ਨੂੰ ਰਿਪਲੇਸ ਕਰਨ ਲਈ ਜਿਹੜਾ ਡੈਮੋਕ੍ਰੈਟਿਕ ਸਿਸਟਮ ਜਾਂ ਲਿਬਰਲ ਡੈਮੋਕ੍ਰੇਸੀ ਆ ਉਹ ਆਪਣੀ ਥਾਂ ਤੇ ਕਾਇਮ ਹੈ, ਆਪਣੀਆਂ ਸ਼ੇਡਸ ਦੇ ਬਾਵਜੂਦ, ਬਲੈਕ ਸ਼ੇਡਸ ਦੇ ਬਾਵਜੂਦ ਉਹ ਕਾਇਮ ਹੈਗਾ। ਪਰ ਹੁਣ ਜਿਹੜਾ ਅਮਰਜ ਹੋ ਰਿਹਾ, ਟਾਇਰਨੀ ਅਮਰਜ ਹੋ ਰਹੀ ਆ, ਇਹ ਅਸਲ ਵਿੱਚ ਕਮਿਊਨਿਸਟ ਜਿਹੜਾ ਸਿਸਟਮ ਸੀ ਉਹਨੂੰ ਰਿਪਲੇਸ ਕਰਨ ਲਈ ਹੋ ਰਹੀ ਆ। ਦੋ ਧਾਰਾਵਾਂ ਦੀ ਹੁਣ ਕਮਿਊਨਿਜ਼ਮ ਇੱਕ ਨਵੇਂ ਫੇਜ਼ ਵਿੱਚ ਆ ਸਾਡੇ ਸਾਹਮਣੇ ਆ। ਠੀਕ ਹੈ ਜੀ, ਆਪਾਂ ਮੁੜੀਏ ਵਾਪਸ ਗਾਜ਼ਾ ਵਾਲੀ ਜਿਹੜੀ ਗੱਲਬਾਤ ਦੇ ਵਿੱਚ। ਜਿੱਦਾਂ ਤੁਸੀਂ ਦੱਸਿਆ ਵੀ ਕੁਝ ਅਰਬ ਮੁਲਕਾਂ ਨੇ ਇਸ ਪੇਸ਼ਬੰਦੀ ਦੇ ਵਿੱਚ ਆਪਣੀ ਸਹਿਮਤੀ ਜਾਂ ਸਪੋਰਟ ਜਿਹੜੀ ਆ ਉਹ ਪੇਸ਼ ਕੀਤੀ ਆ। ਦੂਜੇ ਪਾਸੇ ਜਿਹੜੇ ਅਰਬ ਮੁਲਕ ਆ ਉਹ ਨਾਟੋ ਵਰਗੀ ਸੰਸਥਾ ਉਸਾਰਨ ਦਾ ਐਲਾਨ ਉਹਨਾਂ ਨੇ ਕੀਤਾ ਹੈ, ਇਹਦਾ ਕੀ ਅਰਥ ਆ? ਹਾਂਜੀ ਹਾਂਜੀ, ਇਹ ਵੀ ਦੇਖੋ ਨਵੀਂ ਡਾਇਮੈਂਸ਼ਨ ਹੈਗੀ ਆ। ਸੋ ਜਿਸ ਤਰ੍ਹਾਂ ਤੁਸੀਂ ਆਖਿਆ ਹੈਗਾ ਵੀ ਇੱਕ ਟਾਇਰਨੀ ਉੱਭਰ ਰਹੀ ਹੈਗੀ, ਇੱਕ ਤਾਂ ਉਹ ਵੀ ਜਿਹੜਾ ਫੇਜ਼ ਆਫ ਆਪਾਂ ਕਹਿ ਸਕਦੇ ਹਾਂ ਕਮਿਊਨਿਜ਼ਮ ਆ, ਉਹ ਇੱਕ ਨਵੀਂ ਟਾਇਰਨੀ ਦੇ ਰੂਪ ਚ ਵੀ ਚਾਈਨਾ ਉਹਨੂੰ ਲੀਡ ਕਰ ਰਿਹਾ, ਉਹਦੇ ਵਿੱਚ ਇੰਡੀਆ ਵੀ ਜਾ ਰਿਹਾ, ਰੂਸ ਵੀ ਆ ਉਹਦੇ ਚ, ਜਾਂ ਜਿਹੜੇ ਕੁਝ ਬ੍ਰਿਕਸ ਵਾਲੇ ਕੰਟਰੀ ਸੀਗੇ ਉਹ ਜਿਹੜੇ ਹੈਗੇ ਜਾ ਰਹੇ, ਉਹ ਸਾਰੇ ਉਸੇ ਤਰ੍ਹਾਂ ਦੇ ਹੀ ਆ ਜਿਹੜੇ ਡੈਮੋਕ੍ਰੈਟਿਕ ਵੈਲਿਊਜ਼ ਦੀ ਜਿਹੜੀ ਹੈਗੀ ਉਹ ਰਿਸਪੈਕਟ ਨਹੀਂ ਕਰਦੇ। ਤੁਸੀਂ ਦੇਖੋ ਸਾਰੇ ਆ, ਚੀਨ ਵੀ ਨਹੀਂ ਕਰਦਾ, ਰਸ਼ੀਆ ਵੀ ਨਹੀਂ, ਇੰਡੀਆ ਵੀ ਨਹੀਂ, ਬ੍ਰਾਜ਼ੀਲ ਵੀ ਨਹੀਂ, ਹੈ ਨਾ, ਉਹ ਇੰਡੋਨੇਸ਼ੀਆ ਵੀ ਹੈ ਨਹੀਂ, ਹੈ ਨਾ। ਈਵਨ ਅਰਬ ਕੰਟਰੀਆਂ ਨੇ ਵੀ ਮੇਰੇ ਖਿਆਲ ਦੁਬਈ ਵੀ ਇਹਨਾਂ ਨੇ ਪਿਛਲੀ ਵਾਰੀ UAE ਜਾਂ ਦੁਬਈ ਕੋਈ ਨਾ ਇੱਕ ਮਿਲਾਇਆ ਸੀਗਾ ਜਦੋਂ ਚਾਈਨਾ ਚ ਹੋਈ, ਸਾਊਦੀ ਅਰੇਬੀਆ। ਹਾਂਜੀ, ਸਾਊਦੀ ਅਰੇਬੀਆ ਉਹਦੇ ਨਾ। ਸੋ ਇਹ ਜਿਹੜੇ ਸਾਰੇ ਮੁਲਕ ਨੇ ਇਹ ਡੈਮੋਕ੍ਰੈਟਿਕ ਵੈਲਿਊਜ਼ ਦੀ ਕਦਰ ਨਹੀਂ ਕਰਦੇ ਹੈਗੇ। ਸੋ ਹੁਣ ਆ ਜਿਹੜਾ ਨੈਟੋ ਸਟਾਈਲ ਆ ਜਿਹੜਾ ਪੇਸ਼ ਹੋਇਆ ਹੈਗਾ, ਸੋ ਇਹ ਉਹਨਾਂ ਦਾ ਸਿਕਿਉਰਿਟੀ ਕੰਸਰਨ ਹੈਗਾ, ਕਿਉਂਕਿ ਜਦੋਂ ਦਾ ਦੋਹਾ ਵਿੱਚ ਉਹਨਾਂ ਦਾ ਅਟੈਕ ਹੋਇਆ ਇਜ਼ਰਾਈਲ ਦਾ, ਤੇ ਇਹ ਜਿਹੜੀਆਂ ਅਰਬ ਕੰਟਰੀਜ਼ ਆ ਇਹ ਸੋਚਣ ਲਈ ਮਜਬੂਰ ਹੋ ਗਈਆਂ ਵੀ ਜਿਨ੍ਹਾਂ ਨੇ ਸਾਨੂੰ ਸਾਡੇ ਪ੍ਰੋਟੈਕਟੀ ਹੋਣ ਦਾ ਭਰੋਸਾ ਦਿੱਤਾ ਸੀ ਉਹ ਤਾਂ ਸਾਨੂੰ ਪ੍ਰੋਟੈਕਟ ਨਹੀਂ ਕਰ ਰਹੇ। ਸੋ ਇਟ ਮੀਨਸ ਅਸੀਂ ਇੰਨੀ ਆਪਣੀ GDP ਇੰਨੀ ਸਾਡਾ ਆਪਣੀ ਇੱਕ ਵਰਲਡ ਪੋਲਿਟਿਕਸ ਵਿੱਚ ਜਾਂ ਵਰਲਡ ਇਕਨੋਮੀ ਵਿੱਚ ਸਾਡੀ ਐਡੀ ਥਾਂ ਹੈਗੀ ਆ ਵੀ ਜੇ ਅਸੀਂ ਇੱਕ ਤਰ੍ਹਾਂ ਨਾਲ ਪ੍ਰੋਟੈਕਟਡ ਨਹੀਂ ਹੈਗੇ ਮਿਲੀਟੈਰਲੀ, ਤਾਂ ਇਹ ਹੈਗਾ ਵੀ ਨਵਾਂ ਜਿਹੜਾ ਨੈਟੋ ਸਟਾਈਲ ਉਹਨਾਂ ਨੇ ਲਗਭਗ 22 ਮੁਲਕਾਂ ਨੇ ਸਾਈਨ ਕਰਿਆ ਹੈਗਾ, ਜਿਹਦੇ ਚ ਸਾਰੇ ਅਰਬ ਵੱਡੇ ਮੁਲਕ ਈਵਨ ਇਜਿਪਟ, ਟਰਕੀ ਤੇ ਪਾਕਿਸਤਾਨ ਵੀ ਹੈਗਾ ਜਿਹੜਾ ਉਹ ਸ਼ਾਮਲ ਹੈਗੇ ਨੇ। ਸੋ ਉਹਨਾਂ ਨੇ ਇੱਕ ਆਪਣੀ ਮਿਲਟਰੀ ਫੀਲਡ ਆ ਜਿਹੜੀ ਉਹ ਬਣਾ ਲਈ ਹੈਗੀ। ਸੋ ਇਹ ਥਰਡ ਕਿਸਮ ਦੀ ਜਿਹੜੀ ਅਮਰਜਿੰਗ ਹੈਗੀ। ਸੋ ਆਪਾਂ ਹੁਣ ਦੇਖੋ ਵੀ ਨੰਬਰ 1 ਤੇ ਜਿਹੜੀ ਹੈਗੀ ਆ ਲਿਬਰਲ ਡੈਮੋਕ੍ਰੇਸੀ, ਜਿਹੜੀ ਸਭ ਤੋਂ ਜ਼ਿਆਦਾ ਗਲੋਬ ਨੂੰ ਉਹ ਪ੍ਰਭਾਵਿਤ ਕਰ ਰਹੀ ਹੈ। ਉਹ ਤੋਂ ਬਾਅਦ ਦੂਜਾ ਜਿਹੜਾ ਫੇਜ਼ ਉੱਭਰ ਰਿਹਾ ਹੈਗਾ, ਇੱਕ ਕਮਜ਼ੋਰ ਜਿਹਾ ਫੇਜ਼ ਆ ਜਿਹੜਾ ਚਾਈਨਾ ਦੇ ਅਧੀਨ ਹੈ ਉੱਭਰ ਰਿਹਾ ਹੈਗਾ, ਜਿਹਨੂੰ ਤੁਸੀਂ ਇਹ ਆਖਿਓ ਵੀ ਉਹ ਸੈਕੰਡ ਵਰਲਡ ਦੀ ਜਿਹੜੀ ਤੁਲਨਾ ਉਹ ਆ ਰਹੀ ਹੈ। ਸੋ ਇਹ ਜਿਹੜਾ ਥਰਡ ਵਰਲਡ ਆ, ਹੁਣ ਹੋ ਸਕਦਾ ਵੀ ਇਹ ਫੇਜ਼ਿਸ ਹੋਣ ਇਸ ਸਮੁੱਚੇ ਸਿਸਟਮ ਦੇ ਵੀ ਜਿਹੜਾ ਤੀਜਾ ਅਮਰਜ ਹੋ ਰਿਹਾ ਹੈਗਾ ਉਹ 2-3 ਸਦੀਆਂ ਬਾਅਦ ਆ ਜਿਹੜੀ ਉਹਦੀ ਕੋਈ ਜਿਹੜੀ ਆਵੇ, ਜਾਂ 1 ਸਦੀ ਬਾਅਦ ਉਹਦੀ ਆਵੇ, ਤੇ ਜਿਹੜਾ ਸੈਕੰਡ ਫੇਜ਼ ਆ ਉਹ 50-60 ਸਾਲਾਂ ਵਿੱਚ ਕੁਛ ਆਪਣੀ ਪਹਿਚਾਣ ਬਣਾ ਜੇ ਜਾਂ ਬਿਲਕੁਲ ਹੀ ਖਤਮ ਹੋ ਜੇ। ਸੋ ਦੋਵੇਂ ਤਰ੍ਹਾਂ ਦੀਆਂ ਜਿਹੜੀਆਂ ਸੰਭਾਵਨਾਵਾਂ ਨੇ। ਸੋ ਇਹ ਹਾਲ ਦੀ ਘੜੀ ਇਹ ਮਿਲਟਰੀ ਫੇਜ਼ ਹੈਗਾ, ਪਰ ਉਹ ਕਿਉਂਕਿ ਉਹ ਜਿਹੜੇ ਕੰਟਰੀਜ਼ ਨੇ ਅਰਬ ਕੰਟਰੀ ਬਹੁਤ ਸਾਰੇ ਗਲੋਬਲ ਇਕਨੋਮੀ ਵਿੱਚ ਕਾਫੀ ਕੰਟਰੀਬਿਊਟ ਕਰ ਰਹੇ ਹੈਗੇ ਆ ਜੀ।
ਸੋ ਉਸ ਗਲੋਬਲ ਇਕੋਨਮੀ ਦੀ ਕੰਟਰੀਬਿਊਸ਼ਨ ਨੂੰ ਜਿਹੜੇ ਪ੍ਰਭਾਵਿਤ ਕਰ ਰਹੇ ਹੈਗੇ ਆ, ਉਹ ਅੱਜ ਤਾਂ ਮਿਲਟਰੀ ਦਾ ਉਹ ਇੱਕ ਤਰ੍ਹਾਂ ਗਰੁੱਪ ਬਣਾ ਰਹੇ ਹੈਗੇ ਆ, ਪਰ ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਵੀ ਉਹ ਪੋਲੀਟੀਕਲੀ ਵੀ ਮਜ਼ਬੂਤ ਹੋਣਗੇ ਕਿਸੇ ਮੌਕੇ ਤੇ। ਸੋ ਫਿਰ ਇੱਕ ਲਿਬਰਲ ਡੈਮੋਕ੍ਰੇਸੀ ਦਾ ਗਰੁੱਪ ਹੋ ਜਾਏਗਾ, ਇੱਕ ਜਿਹੜਾ ਕਮਿਊਨਿਸਟ ਦਾ ਜਾਂ ਟਾਇਰਨੀ ਦਾ, ਤੇ ਤੀਜਾ ਇਹ ਹੈਗਾ ਵੀ ਜਿਹੜਾ ਅਰਬ ਮੁਲਕਾਂ ਦਾ, ਕਿਉਂਕਿ ਉਹਨਾਂ ਦੇ ਆਪਣੇ ਮੁਲਕ ਬਹੁਤ ਨੇ, ਉਹ ਨੈਸ਼ਨਲਿਸਟਿਕ ਬੇਸਿਸ ਤੇ ਆਪਣਾ ਕਰਨਗੇ। ਸੋ ਇੱਕ ਨਵੀਂ ਜਿਹੜੀ ਹੈਗੀ ਨਾ ਪਿਕਚਰ ਅਮਰਜ ਹੋ ਰਹੀ ਆ ਗਲੋਬਲ ਪੋਲਿਟਿਕਸ ਵਿੱਚ, ਔਰ ਇੰਟਰਨੈਸ਼ਨਲ ਪੋਲਿਟਿਕਸ ਦੇ ਵਿਦਿਆਰਥੀਆਂ ਲਈ ਬਹੁਤ ਜ਼ਿਆਦਾ ਦਿਲਚਸਪ ਜਿਹੜਾ ਸਿਨੈਰੀਓ ਆ ਉੱਭਰ ਰਿਹਾ ਹੈਗਾ। ਸੋ ਅਗਲੇ ਹਫ਼ਤਿਆਂ ਵਿੱਚ, ਕਿਉਂਕਿ ਇਹ ਦੋਨੋਂ ਐਲਾਨ ਆ ਨਾ ਜਿਹੜੇ ਇੱਕ ਦੋ ਦਿਨਾਂ 'ਚ ਹੀ ਹੋਏ ਨੇ, ਸੋ ਅਗਲੇ ਦਿਨਾਂ ਦੌਰਾਨ ਇਹਦੇ ਬਾਰੇ ਫੋਰਨ ਅਫੇਅਰ ਜਾਂ ਫੋਰਨ ਪਾਲਿਸੀ 'ਚ ਵੱਡੇ ਆਰਟੀਕਲ ਆਉਣਗੇ, ਉਹਨਾਂ ਦਾ ਅਧਿਐਨ ਕਰਕੇ ਫਿਰ ਆਪਾਂ ਅਗਲੇ ਪ੍ਰੋਗਰਾਮਾਂ ਵਿੱਚ ਦਰਸ਼ਕਾਂ ਨਾਲ ਇਹਦੀ ਗੰਭੀਰਤਾ, ਇਹਦੀਆਂ ਖਾਮੀਆਂ, ਇਹਦੀਆਂ ਮੈਰਿਟਸ ਜਾਂ ਡੀਮੈਰਿਟਸ ਬਾਰੇ ਇੱਕ ਵਧੀਆ ਪ੍ਰੋਗਰਾਮ ਕਰ ਸਕਦੇ ਹਾਂ। ਤੁਸੀਂ ਜਿੱਦਾਂ ਜ਼ਿਕਰ ਕੀਤਾ ਵੀ ਜਿਹੜੀ ਕਮਿਊਨਿਸਟ ਦਾ ਜਿਹੜਾ ਦੂਸਰਾ ਜਾਂ ਉਹ ਜਿਹੜੀ ਅੰਗੜਾਈ ਲੈ ਕੇ ਕਹਿ ਲਓ ਵੀ ਨਵਾਂ ਰੂਪ ਜੋ ਧਾਰ ਰਿਹਾ ਆ, ਉਸ ਨੂੰ ਜਿਹੜਾ ਉਹ ਲੈ ਕੇ ਲੀਡ ਕਰ ਰਿਹਾ ਆ, ਚੀਨ ਕਰ ਰਿਹਾ, ਪਰ ਤੁਸੀਂ ਕਹਿੰਦੇ ਵੀ ਕਮਜ਼ੋਰ ਆ ਉਹ ਚੀਜ਼। ਇਹ ਕਿਸ ਆਧਾਰ ਦੇ ਉੱਤੇ ਤੁਸੀਂ ਇਸ ਨੂੰ ਕਹਿੰਦੇ ਵੀ ਇਹ ਕਮਜ਼ੋਰ ਆ ਜਾਂ ਇਹ ਅਜੇ ਇਹਨਾਂ ਦਾ ਮੁਕਾਬਲਾ ਕਰਨ ਦੇ ਕਾਬਿਲ ਨਹੀਂ? ਹਾਂਜੀ, ਉਹਦੇ ਚ ਉਹ ਹੈਗਾ ਨਾ ਵੀ ਜਿਹੜੀਆਂ ਜੇ ਸਿਵਲਾਈਜ਼ਡ ਜਿਹੜੀ ਰਾਜਨੀਤੀ ਹੈਗੀ ਆ, ਸਿਵਲਾਈਜ਼ਡ ਰਾਜਨੀਤੀ ਵਿੱਚ ਸਭ ਤੋਂ ਅਹਿਮ ਹੁੰਦਾ ਜਿਹੜੇ ਤੁਹਾਡੀ ਪ੍ਰਜਾ ਹੈਗੀ ਆ, ਜਿਹੜੇ ਹਿਊਮਨ ਬੀਇੰਗਸ ਆ, ਉਹਨਾਂ ਦੇ ਹਿਊਮਨ ਰਾਈਟਸ ਦੀ ਵੈਲਿਊ ਕੀ ਹੈਗੀ ਆ। ਠੀਕ ਹੈ। ਲਿਬਰਲ ਡੈਮੋਕ੍ਰੇਸੀ ਵਿੱਚ ਸਿਟੀਜ਼ਨਸ ਨੂੰ ਇੱਕ ਰਿਸਪੈਕਟੇਬਲ ਸਿਟੀਜ਼ਨ ਦੇ ਤੌਰ ਤੇ ਸਤਿਕਾਰ ਮਿਲਦਾ ਹੈਗਾ, ਉਹਦੀ ਸੇਫਟੀ, ਸਿਕਿਉਰਿਟੀ, ਉਹਨੂੰ ਇੱਕ ਮਾਣ ਹੁੰਦਾ ਵੀ ਇਹ ਮੇਰਾ ਦੇਸ਼ ਹੈ। ਉਹ ਆਪਣੇ ਮੁਲਕ ਦੀਆਂ ਗਲੀਆਂ ਵਿੱਚ ਮਾਣ ਨਾਲ ਫਿਰਦਾ, ਡਰ ਤੇ ਦਹਿਸ਼ਤ ਨਾਲ ਨਹੀਂ ਫਿਰਦਾ ਵੀ ਮੈਨੂੰ ਸਰਕਾਰ ਵਿਰੋਧੀ ਹੋਣ ਕਰਕੇ ਜੇਲ੍ਹ ਸੁੱਟ ਦਿੱਤਾ ਜਾਊਗਾ ਜਾਂ ਗੋਲੀਆਂ ਮਾਰ ਦਿੱਤੀਆਂ ਜਾਣਗੀਆਂ, ਜਾਂ ਮੇਰੇ ਮਾੜਾ ਜਿਹਾ ਵੀ ਸੋਸ਼ਲ ਮੀਡੀਆ ਤੇ ਬੋਲਣ ਤੇ ਮੇਰੇ ਘਰੇ ਪੁਲਿਸ ਆ ਧਮਕੂਗੀ, ਮੁੜ ਕੇ 15-20 ਸਾਲ ਜੇਲ੍ਹ ਚ ਨਹੀਂ। ਇਹ ਲਿਬਰਲ ਡੈਮੋਕ੍ਰੇਸੀ ਚ ਇਹ ਨਹੀਂ ਹੁੰਦਾ। ਸੋ ਮੈਂ ਕਮਜ਼ੋਰ ਇਸ ਕਰਕੇ ਕਹਿੰਦਾ ਵੀ ਕਿਸੇ ਵੀ ਪੋਲੀਟੀਕਲ ਸਿਸਟਮ ਦੀ ਸਭ ਤੋਂ ਵੱਡੀ ਕਾਮਯਾਬੀ ਇਹ ਹੈਗੀ ਆ ਵੀ ਉਹ ਆਮ ਲੋਕਾਂ ਨੂੰ, ਗਰੀਬ ਲੋਕਾਂ ਨੂੰ ਤੇ ਘੱਟ ਗਿਣਤੀਆਂ ਨੂੰ ਕਿੰਨਾ ਸਤਿਕਾਰ ਦਿੰਦਾ। ਜਿੰਨਾ ਵੱਧ ਸਤਿਕਾਰ ਗਰੀਬ, ਦੱਬੇ ਕੁਚਲੇ ਲੋਕਾਂ ਤੇ ਘੱਟ ਗਿਣਤੀਆਂ ਨੂੰ ਮਿਲਦਾ, ਸੋ ਉਹ ਉੱਥੋਂ ਹੀ ਉਹਦੀ ਜਿਹੜੀ ਹੈਗੀ ਆ ਸਟਰੈਂਥ ਆ ਜਿਹੜੀ ਉਹ ਡਿਸਾਈਡ ਹੁੰਦੀ ਹੈਗੀ ਆ। ਸੋ ਜਿਹੜਾ ਸੈਕੰਡ ਗਰੁੱਪ ਇਮਰਜ ਹੋ ਰਿਹਾ, ਇਹਦੇ ਵਿੱਚ ਚਾਈਨਾ ਵਿੱਚ ਕਿੰਨੀ ਵੱਡੀ ਹਿਊਮਨ ਰਾਈਟਸ ਦੀ ਵਾਇਲੇਸ਼ਨ, ਬ੍ਰਾਜ਼ੀਲ ਵਿੱਚ ਕਿੰਨੀ ਵੱਡੀ ਹਿਊਮਨ ਰਾਈਟਸ ਦੀ ਵਾਇਲੇਸ਼ਨ ਆ। ਆਪਣੇ ਬੱਚੇ ਆ ਜਿਹੜੇ ਜਾਂਦੇ ਹੈਗੇ ਆ, ਉਹ ਦੱਸਦੇ ਆ ਵੀ ਉੱਥੇ ਜਿੱਦਾਂ ਪੂਰੀ ਤਰ੍ਹਾਂ ਮਲੇਸ਼ੀਆ ਜਿਹੜੇ ਗੈਂਗਸਟਰਸ ਆ ਉਹਨਾਂ ਨੇ ਉਹ ਆਪਰੇਟ ਕਰਦੇ ਆ, ਉੱਥੇ ਕਬਜ਼ਾ ਉਹਨਾਂ ਦਾ। ਬ੍ਰਾਜ਼ੀਲ ਵਿੱਚ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਨੂੰ ਉਹ ਆਪਰੇਟ ਕਰਦੇ ਆ, ਵੱਡੇ ਵੱਡੀਆਂ ਬੰਦੂਕਾਂ ਲੈ ਕੇ ਫਿਰਦੇ ਆ ਨਾ, ਆਪਣੇ ਬੱਚੇ ਛੁੱਟੀਆਂ ਮਨਾਉਣ ਜਾਂਦੇ, ਉਹ ਦੱਸਦੇ ਨੇ ਵੀ ਇਸ ਤਰ੍ਹਾਂ ਦਾ ਜਿਹੜਾ ਉਹ ਆਪਰੇਟ ਹੁੰਦਾ। ਸੋ ਇਹ ਲਿਬਰਲ ਡੈਮੋਕ੍ਰੇਸੀ ਦਾ ਤਾਂ ਇਹ ਨਹੀਂ ਹੈਗਾ। ਜਿਹੜੀਆਂ ਲਾਅ ਐਨਫੋਰਸਮੈਂਟ ਏਜੰਸੀਜ਼ ਹੈਗੀਆਂ, ਉਹਨਾਂ ਦਾ ਇੱਕ ਆਪਣਾ ਕਾਰਜ ਹੈਗਾ, ਉਹ ਕਿਵੇਂ ਕੋਈ ਇਸ ਤਰ੍ਹਾਂ ਜਿਹੜੀ ਅਨਲਾਫੁਲ ਜਾਂ ਜਿਹੜੇ ਬਿਯੋਂਡ ਲੀਗਲ ਫੈਸਿਲਿਟੀ ਹੈਗੀ ਉਹ ਬੰਦੇ ਇਸ ਤਰ੍ਹਾਂ ਕਰ ਰਹੇ ਹੈਗੇ। ਸੋ ਮੇਰਾ ਇਹ ਕਹਿਣ ਦਾ ਮਤਲਬ ਹੈਗਾ ਵੀ ਹਿਊਮਨ ਰਾਈਟਸ ਵੈਲਿਊਜ਼ ਆ ਜਦੋਂ ਤੱਕ ਅਪਹੋਲਡ ਨਹੀਂ ਰਹਿੰਦੀਆਂ, ਜਦੋਂ ਤੱਕ ਹਰ ਬੰਦਾ ਮਾਣ ਨਾਲ ਉਸ ਧਰਤੀ ਦਾ ਸ਼ਹਿਰੀ ਹੋਣ ਦਾ ਮਾਣ ਮਹਿਸੂਸ ਨਹੀਂ ਕਰਦਾ। ਸੋ ਚੀਨ, ਇੰਡੀਆ, ਰਸ਼ੀਆ ਵਿੱਚ ਮਤਲਬ ਕਿ ਜਿੱਦਾਂ ਦੱਬੇ ਗਏ ਆ ਲੋਕ, ਜਿਸ ਤਰ੍ਹਾਂ ਸੈਂਸਰਸ਼ਿਪ ਲਾਈ ਗਈ, ਜਿੱਦਾਂ ਜ਼ਬਾਨਾਂ ਬੰਦ ਕਰਾਈਆਂ ਗਈਆਂ, ਸੋ ਲਿਬਰਲ ਡੈਮੋਕ੍ਰੇਸੀ ਚੋਂ ਜ਼ਬਾਨਾਂ ਨਹੀਂ ਬੰਦ ਹੈਗੀਆਂ। ਸੋ ਲਿਬਰਲ ਡੈਮੋਕ੍ਰੇਸੀ ਤਾਂ ਹਲੇ ਮਜ਼ਬੂਤ ਹੈਗੀ ਆ, ਤੇ ਦੂਜੀਆਂ ਧਿਰਾਂ ਇਸੇ ਕਰਕੇ ਕਮਜ਼ੋਰ ਹੈਗੀਆਂ ਵੀ ਉਹ ਮੂੰਹ ਬੰਦ ਰੱਖ ਕੇ ਉਹ ਸਬਜੈਕਟਸ ਸਮਝਦੀਆਂ ਹਨਾ ਵੀ ਇਹ ਸਾਡੇ ਅਧੀਨ ਮੁਲਕ ਨੇ, ਜਿੱਦਾਂ ਵੀ ਅਸੀਂ ਗੁਲਾਮੀ ਵਿੱਚ ਰਹਿ ਰਹੇ ਹੈਗੇ ਆ। ਪਰ ਲਿਬਰਲ ਡੈਮੋਕ੍ਰੇਸੀ ਵਿੱਚ ਉਸ ਤਰ੍ਹਾਂ ਦੀ ਗੁਲਾਮੀ ਨਹੀਂ ਹੈ, ਉਹਦੇ ਵਿੱਚ ਬਹੁਤ ਸਾਰੀਆਂ ਖੁੱਲ੍ਹਾਂ ਨੇ ਆਪਣੇ ਵਿਚਾਰ ਪ੍ਰਗਟ ਕਰਨ ਦੀਆਂ, ਔਰ ਆਪਣੇ ਧਰਮ ਨੂੰ ਮੰਨਣ ਦੀਆਂ, ਆਪਣੇ ਸਮਾਜ ਨੂੰ ਮੰਨਣ ਦੀਆਂ, ਕੋਈ ਵੀ ਰਿਲੀਜੀਅਸ ਐਕਟੀਵਿਟੀ ਕਰਨ ਦੀਆਂ। ਹੁਣ ਤੁਸੀਂ ਇੰਡੀਆ 'ਚ ਦੇਖ ਲਓ ਵੀ ਪਿਛਲੇ 1 ਮਹੀਨਾ ਪਹਿਲਾਂ ਹੀ ਕੋਈ ਹਿੰਦੂਆਂ ਦਾ ਪ੍ਰੋਗਰਾਮ ਸੀ, ਉਹ ਸਾਰੇ ਸੜਕਾਂ ਤੇ ਭੱਜੇ ਫਿਰਦੇ ਸੀ। ਮੈਨੂੰ ਪਤਾ ਪੂਰੇ ਇੰਡੀਆ 'ਚ ਹੀ ਹੋਇਆ ਹੈਗਾ, ਮੈਨੂੰ ਨਾਂ ਭੁੱਲ ਗਿਆ ਉਹ ਕੀ ਸੀਗਾ ਨਾ, ਸੈਮੀਨਾਰ ਜਿਹਾ ਨਾ, ਤੇ ਬਹੁਤ ਜ਼ਿਆਦਾ ਵੱਡੀ ਪੱਧਰ ਤੇ ਜਿੱਦਾਂ ਹੋਇਆ। ਤੇ ਦੂਜੇ ਪਾਸੇ ਮੁਸਲਿਮ ਜਿਹੜੇ ਉਹ ਫਰਾਈਡੇ ਨੂੰ ਨਮਾਜ਼ ਪੜ੍ਹਦੇ ਆ, ਉਹਨਾਂ ਨੂੰ ਧੱਕੇ ਮਾਰੇ ਜਾਂਦੇ ਵੀ ਸੜਕਾਂ ਨਮਾਜ਼ ਪੜ੍ਹਨ ਲਈ ਨਹੀਂ ਹੈਗੀਆਂ। ਜਿਹੜੇ ਉਹ ਹਿੰਦੂ ਵਿਧਾਨ ਨਾਲ ਸੰਬੰਧਿਤ ਸੀ, ਉਹ ਸੜਕਾਂ ਤੇ ਖੱਪ ਪਾਉਂਦੇ, ਲੁੱਟਮਾਰ ਕਰਦੇ, ਰੇਹੜੀਆਂ ਨੂੰ ਲੁੱਟਦੇ, ਲੋਕਾਂ ਨਾਲ ਬਦਸਲੂਕੀ ਕਰਦੇ, ਉਹ ਸਾਰੇ ਜਿੱਦਾਂ ਗਏ ਨੇ। ਸੋ ਇਹ ਹੈਗਾ ਵੀ ਵਨ ਸਾਈਡਡ ਇਹ ਸਾਰਾ ਹੈਗਾ। ਇਸੇ ਕਰਕੇ ਹੁਣ ਜੇ ਇੰਡੀਆ ਉਹਦਾ ਪਾਰਟ ਆ, ਚਾਈਨਾ ਉਹਦਾ ਪਾਰਟ ਆ, ਰਸ਼ੀਆ ਉਹਦਾ ਪਾਰਟ ਆ, ਤਾਂ ਆਪਾਂ ਕਹਿ ਸਕਦੇ ਹਾਂ ਵੀ ਇਹ ਡੈਮੋਕ੍ਰੈਟਿਕ ਸਿਸਟਮ ਨਹੀਂ ਹੈ। ਜਿੱਦਾਂ ਆਪਾਂ ਦੇਖਦੇ ਹਾਂ ਅਵਤਾਰ ਸਿੰਘ ਜੀ, ਈਸਟ ਵਰਸਸ ਵੈਸਟ ਦਾ ਸ਼ੁਰੂ ਤੋਂ ਹੀ ਜਿਹੜਾ ਆਪਾਂ ਦੇਖਦੇ ਹਾਂ ਵੀ ਇਹ ਰਿਹਾ ਆ ਪੇਚਾ, ਜਿਹੜਾ ਹੋ ਰਿਹਾ ਆ ਸਿਵਲਾਈਜੇਸ਼ਨ ਦਾ ਜਿਹੜਾ ਫਰਕ ਆ, ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਉਹਦੇ ਵਿੱਚ ਆਪਣੇ ਸਾਹਮਣੇ ਆ।
ਫਿਰ ਇਹ ਤੀਜੀ ਧਿਰ ਜਿਹੜੀ ਆ, ਹੁਣ ਜਿੱਦਾਂ ਆਪਾਂ ਇਸ ਤੋਂ ਪਹਿਲਾਂ ਜਿਹੜੀ ਤੁਸੀਂ ਗੱਲ ਕਰਕੇ ਹਟੇ ਆ, ਇਹ ਸਪੇਸ ਸੀਗੀ ਜਾਂ ਇਹ ਜਾਣ-ਬੁੱਝ ਕੇ ਹੁਣ ਇਹ ਬਣਾਈ ਜਾ ਰਹੀ ਹੈ, ਜਾਂ ਅੰਦਰ ਖਾਤੇ ਇਹਨਾਂ ਦਾ ਪਹਿਲਾਂ ਤੋਂ ਹੀ ਇਹ ਕੋਸ਼ਿਸ਼ ਸੀਗੀ ਉੱਭਰਨ ਦੀ? ਤੇ ਜਿੱਦਾਂ ਤੁਸੀਂ ਕਿਹਾ ਵੀ ਆਉਂਦੇ ਕੁਝ ਹਫ਼ਤਿਆਂ 'ਚ ਆਪਾਂ ਨੂੰ ਹੋਰ ਪਤਾ ਲੱਗੂਗਾ, ਪਰ ਇਹ ਕੀ ਵਾਕਿਆ ਸਪੇਸ ਸੀਗੀ ਨਾਟੋ ਵਰਗੀ ਇੱਕ ਹੋਰ ਮਿਲਟਰੀ ਅਲਾਇੰਸ ਪੈਦਾ ਹੋਣ ਦੀ ਇੱਦਾਂ ਦੀ? ਨਹੀਂ, ਸਪੇਸ ਤਾਂ ਜਿੱਦਾਂ ਹੈਗਾ ਵੀ ਇਹ ਨੈਸ਼ਨਲਿਸਟਿਕ ਆਸਪੈਕਟ ਤੇ ਆ। ਹੁਣ ਜਿਹੜੇ ਇਹ ਮੁਸਲਿਮ ਕੰਟਰੀ ਆ, ਇਹ ਹੁਣ ਹੋ ਸਕਦਾ ਵੀ ਉਹਨਾਂ ਵਿੱਚ ਇਹ ਭਾਵਨਾ ਆਈ ਹੋਵੇ ਵੀ ਅਸੀਂ ਵੈਸਟ ਤੇ ਕਿਉਂ ਡਿਪੈਂਡੈਂਟ ਰਹੀਏ, ਕਿਉਂ, ਜਦੋਂ ਅਸੀਂ ਆਪ ਇੰਨੇ ਕੈਪੇਬਲ ਆ, ਸਾਡਾ ਤੇਲ ਆ ਪੂਰੀ ਦੁਨੀਆ ਖਰੀਦਦੀ ਆ, ਸੋ ਇਕਨੋਮਿਕਲੀ ਅਸੀਂ ਇੰਨੀ ਮਜ਼ਬੂਤ ਤੇ ਹੈਗੀ ਆ, ਫਿਰ ਕਿਉਂ ਨਾ ਅਸੀਂ ਮਿਲੀਟਰੀਲੀ ਕਿਸੇ ਤੇ ਕਾਹਤੋਂ ਡਿਪੈਂਡ ਕਰੀਏ ਨਾ। ਸੋ ਸਪੇਸ ਤਾਂ ਹਾਲ ਦੀ ਘੜੀ ਬਣਦੀ ਆ ਉਹਨਾਂ ਲਈ ਸਪੇਸ ਆ ਜਿਹੜੀ ਹੈਗੀ ਸੀ। ਹਾਂ, ਉਹਨਾਂ ਨੇ ਉਸ ਸਪੇਸ ਨੂੰ ਬਹੁਤ ਦੇਰ ਯੂਜ਼ ਨਹੀਂ ਕਰਿਆ ਅਮਰੀਕਾ ਦੇ ਭੁਲੇਖੇ ਜਾਂ ਉਹਨਾਂ ਨਾਲ ਅਲਾਇੰਸ ਹੋਣ ਕਰਕੇ, ਪਰ ਇਹ ਕਿਤੇ ਨਾ ਕਿਤੇ ਸਪੇਸ ਤਾਂ ਜਿਹੜੀ ਪਈ ਸੀ ਨਾ, ਉਹਨਾਂ ਦਾ ਆਪਣੀਆਂ ਕਿੰਨੇ, ਤੁਹਾਨੂੰ ਕੀ ਲੱਗਦਾ ਕਿੰਨੇ ਧੱਕ ਦਿੱਤਾ ਉਹਨਾਂ ਨੂੰ ਇਹ ਚੀਜ਼ ਕਰਨ ਵੱਲ ਨੂੰ? ਜਿਹੜਾ ਕਿਹੜੀਆਂ ਸਰਕਮਸਟੈਂਸਸ ਹੈ ਇਹ ਗਾਜ਼ਾ ਵਾਲਾ ਜਿਹੜਾ ਚੱਕਰ ਹੋਇਆ, ਉਹਦੇ ਚੋਂ ਸਾਨੂੰ ਲੱਗਦਾ ਵੀ ਜਿਹੜਾ ਮੁੜ ਕੇ ਦੋਹਾ ਤੇ ਅਟੈਕ ਹੋ ਗਿਆ, ਉਹਨਾਂ ਲਈ ਫਿਰ ਇਹ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਆ ਵੀ ਟ੍ਰਿਗਰ ਪੁਆਇੰਟ ਸੀ। ਸੋ ਦੋਹਾ ਵਰਗਾ ਇੱਕ ਕੰਟਰੀ ਜਿਹੜਾ ਬਹੁਤ ਪੀਸਫੁਲ ਆ, ਐਡਾ ਵੱਡਾ ਅਲਾਈ ਹੈਗਾ ਵੈਸਟ ਦਾ, ਹਨਾ, ਸੋ ਉਹਦੇ ਤੇ ਅਟੈਕ ਕਰ ਦੇਣਾ, ਔਰ ਮਤਲਬ ਕਿ ਅਨਫੋਰਚੂਨੇਟ ਅਟੈਕ ਕਰਨਾ। ਹੁਣ ਦੱਸਿਆ ਜਾਂਦਾ ਵੀ ਨੇਤਨਯਾਹੂ ਨੇ ਪਿਛਲੇ ਦਿਨੀ ਵਾਈਟ ਹਾਊਸ ਚੋਂ ਮਾਫੀ ਮੰਗੀ ਆ, ਉਹਨੂੰ ਫੋਨ ਕਰਕੇ, ਪ੍ਰਧਾਨ ਮੰਤਰੀ ਨੂੰ ਨਾ, ਕਤਰ ਦੇ ਪ੍ਰਧਾਨ ਮੰਤਰੀ ਨੂੰ, ਪਰ ਇਹ ਅਟੈਕ ਆਪਣੇ ਆਪ ਚ ਹੋ ਜਾਣਾ। ਸੋ ਦੋਹਾ ਇਜ਼ ਨਾਟ ਇਰਾਨ, ਇਰਾਨ ਉਹ ਐਡੀ ਪੀਸ ਕੀਪਿੰਗ ਕਰ ਰਿਹਾ ਹੈਗਾ। ਇਹਦਾ ਅਫਗਾਨਿਸਤਾਨ ਵਾਲਾ ਸਾਰਾ ਸਮਝੌਤਾ ਉਹਨੇ ਕਰਾਇਆ, ਸੀਰੀਆ ਵਾਲਾ ਸਾਰਾ ਸਮਝੌਤਾ ਉਹਨੇ ਕਰਾਇਆ, ਗਾਜ਼ਾ ਦੀ ਉਹ ਮੈਡੀਟੇਸ਼ਨ ਕਰ ਰਿਹਾ। ਸੋ ਉਹ ਤੁਹਾਡਾ ਇੱਕ ਬਹੁਤ ਹੀ ਚੰਗਾ ਅਲਾਈ ਹੈ। ਸੋ ਜਿਹੜੀਆਂ ਡਿਪਲੋਮੇਸੀ ਹੁੰਦੀ ਆ, ਕੱਲੀ ਹਥਿਆਰਾਂ ਦੀ ਨਹੀਂ ਹੁੰਦੀ, ਡਿਪਲੋਮੇਸੀ ਤਾਂ ਹੁੰਦੀ ਆ ਵਿਚਾਰਾਂ ਦੀ ਆ। ਸੋ ਜੇ ਨੇਤਨਯਾਹੂ ਸਿਰਫ ਹਥਿਆਰਾਂ ਨਾਲ ਹੀ ਡਿਪਲੋਮੇਸੀ ਕਰਨਾ ਚਾਹੁੰਦਾ ਹੈ, ਤੇ ਉਹ ਦੋਹਾ ਦੀ ਜਾਂ ਕਤਰ ਦੀ ਜਿਹੜੀ ਇੰਪੋਰਟੈਂਸ ਆ ਉਹਨੂੰ ਖਤਮ ਕਰ ਰਿਹਾ ਹੈ, ਤਾਂ ਕਿਸੇ ਵੀ ਗੈਰਤਮੰਦ ਮੁਲਕ ਦੇ ਮਨ ਵਿੱਚ ਇਹ ਆਉਣਾ ਬਹੁਤ ਜ਼ਰੂਰੀ ਆ ਵੀ ਕਿਉਂ ਨਾ ਫਿਰ ਸਾਡਾ ਆਪਣਾ ਹੋਵੇ, ਚਾਹੇ ਝੋਂਪੜੀ ਹੋਵੇ, ਹਨਾ, ਵੀ ਚਾਹੇ ਘਰ ਛੋਟਾ ਹੀ ਹੋਵੇ, ਆਪਣਾ ਤਾਂ ਹੋਵੇ, ਬਗਾਨੇ ਦੀ ਛਤਰੀ ਤੇ ਬੈਠਣ ਨਾਲੋਂ ਤਾਂ ਆਪ ਦਾ ਬਣਾਇਆ ਜਾਵੇ। ਸੋ ਸਪੇਸ ਸੀ, ਜਿੱਡੀ ਵੱਡੀ ਸਾਡਾ ਪੂਰਾ ਦੁਨੀਆ ਹੈਗੀ ਆ, ਉਹਦੇ ਵਿੱਚ ਸਪੇਸ ਇਹ ਹੈਗੀ ਆ। ਸੋ ਹੋ ਸਕਦਾ ਕਿਸੇ ਮੌਕੇ ਤੇ ਜਿਹੜੀਆਂ ਸਾਊਥ ਅਮਰੀਕਨ ਕੰਟਰੀਆਂ, ਕੋਲੰਬੀਆ, ਬ੍ਰਾਜ਼ੀਲ, ਹੋਰ ਜਿੰਨੀਆਂ ਉੱਥੇ ਪਨਾਮਾ ਵਗੈਰਾ, ਸੋ ਭਵਿੱਖ ਵਿੱਚ ਕੀ ਕਹਿ ਸਕਦੇ ਆ ਵੀ ਉਹਨਾਂ ਦਾ ਵੀ ਕੋਈ ਇਸ ਤਰ੍ਹਾਂ ਦਾ ਅਲਾਇੰਸ ਉੱਭਰਿਆ ਹੋਵੇ, ਠੀਕ ਹੈ ਨਾ, ਸਾਊਥ ਅਮਰੀਕਨ ਕੰਟਰੀ। ਸੋ ਇਹ ਅਲਾਇੰਸ ਤਾਂ ਬਣਦਾ ਹੈਗਾ ਨਾ ਜੀ। ਅੱਛਾ, ਹੁਣ ਇਹ ਇਸੇ ਜਿਹੜੀ ਅਰਬ ਮੁਲਕਾਂ ਦੇ ਨਾਟੋ ਦੇ ਵਿੱਚ ਕਹਿੰਦੇ ਪਾਕਿਸਤਾਨ ਨੂੰ ਇੱਕ ਥਾਂ ਜਿਹੜੀ ਮਿਲ ਸਕਦੀ ਆ, ਭਾਰਤ ਦੇ ਲਈ ਇਹ ਤਕਲੀਫ ਦੇ ਜਿਹੜੀ ਉਹ ਹੋਵੇਗੀ ਜਾਂ ਨਹੀਂ? ਹਾਂਜੀ। ਸੋ ਕਿਉਂਕਿ ਭਾਰਤ ਦਾ ਲਗਾਤਾਰ ਇਹ ਕੋਸ਼ਿਸ਼ ਸੀ ਵੀ ਪਾਕਿਸਤਾਨ ਨੂੰ ਬਿਲਕੁਲ ਤੋੜ ਦਿੱਤਾ ਜਾਵੇ ਪਿਛਲੇ 75 ਸਾਲਾਂ ਤੋਂ, ਵੀ ਜਿਸ ਤਰ੍ਹਾਂ ਬੰਗਲਾਦੇਸ਼ ਬਣਾਇਆ, ਇਹਦੇ 4 ਟੁਕੜੇ ਕਰਕੇ ਇਹਨੂੰ 4 ਮੁਲਕਾਂ ਵਿੱਚ ਵੰਡ ਦਿੱਤਾ ਜਾਵੇ, ਸੋ ਇਹਨੂੰ ਬਰਬਾਦ ਕਰ ਦਿੱਤਾ ਜਾਵੇ। ਸੋ ਹੁਣ ਉਹਨੂੰ ਵੇਟੇਜ ਆ ਜਿਹੜੀ ਮਿਲੀ ਹੈਗੀ ਆ, ਕਿਉਂਕਿ ਇਹਨਾਂ ਨਾਲ ਸਾਊਦੀ ਅਰੇਬੀਆ ਨਾਲ ਜਿਹੜਾ ਉਹਨਾਂ ਦਾ ਹੋਇਆ ਸਮਝੌਤਾ, ਉਹਦੇ ਨਾਲ ਉਹ ਲਾਈਮਲਾਈਟ ਚ, ਡਿਪਲੋਮੇਸੀ ਦੀ ਲਾਈਮਲਾਈਟ ਵਿੱਚ ਜਿਹੜੇ ਆ ਗਏ ਹੋਏ ਹੈਗੇ ਆ। ਸੋ ਭਾਰਤ ਲਈ ਡਿਪਲੋਮੈਟਿਕਲੀ ਜਿਹੜੀਆਂ ਹੋ ਸਕਦੀਆਂ, ਸੋ ਮਿਲੀਟਰੀ ਨਹੀਂ ਅਸੀਂ ਕਹਿੰਦੇ, ਸੋ ਡਿਪਲੋਮੈਟਿਕਲੀ ਜਿੰਨਾ ਸਮੂਦ ਭਾਰਤ ਲਗਾਤਾਰ ਪਿਛਲੇ 50 ਸਾਲ ਤੋਂ ਡਿਪਲੋਮੇਸੀ ਕਰ ਰਿਹਾ ਸੀ ਅਰਬ ਮੁਲਕਾਂ ਨਾਲ, ਸੋ ਹੁਣ ਪਾਕਿਸਤਾਨ ਕੁਝ ਪ੍ਰਭਾਵ ਪਾ ਸਕਦਾ। ਉਹ ਕਿੰਨਾ ਪਾਉਂਦਾ ਤੇ ਅਰਬ ਮੁਲਕ ਪਾਕਿਸਤਾਨ ਦੀ ਗੱਲ ਕਿੰਨੀ ਕੁ ਸੁਣਦੇ ਆ, ਇਹਦੇ ਤੇ ਵੀ ਡਿਪੈਂਡ ਕਰੂਗਾ ਨਾ। ਸੋ ਕਿਉਂਕਿ ਭਾਰਤ ਦੇ ਡਿਪਲੋਮੈਟਸ ਵੀ ਇੰਨੇ ਕੱਚੇ ਤਾਂ ਨਹੀਂ ਹੋਣਗੇ ਵੀ ਉਹ ਸਾਰਾ ਕੁਝ ਹੀ ਹਥਿਆਰ ਛੱਡ ਜਾਣਗੇ, ਦੇ ਵਿਲ ਟਰਾਈ देयर ਬੈਸਟ ਨਾ। ਸੋ ਪਰ ਪਾਕਿਸਤਾਨ ਦਾ ਵਿੱਚ ਹੋਣਾ ਇਹ ਵੱਡੀ ਗੱਲ ਹੁੰਦੀ ਆ ਵੀ ਕੋਈ ਇੱਕ ਤਾਂ ਮੁਸਲਿਮ ਕੰਟਰੀ ਆ, ਇੱਕ ਭਾਵਨਾ ਹੋ ਜਾਂਦੀ ਵੀ ਸਾਡਾ ਆਪਣਾ ਹੈਗਾ, ਸੋ ਭਾਰਤ ਨੂੰ ਆਊਟਸਾਈਡਰ ਸਮਝਿਆ ਜਾਊਗਾ ਉਸ ਦਿਸ਼ਾ ਵਿੱਚ, ਹਨਾ। ਸੋ ਉਹ ਕਿੰਨਾ ਇਨਫਲੂਐਂਸ ਵਰਤਦਾ, ਉਹਦੀਆਂ ਕੈਪੇਬਿਲਿਟੀਜ਼ ਕਿੰਨੀਆਂ ਹੈਗੀਆਂ, ਉਹਦੀਆਂ ਮਿਲਟਰੀ ਕੈਪੇਬਿਲਿਟੀਜ਼, ਡਿਪਲੋਮੈਟਿਕ ਐਂਡ ਪੋਲੀਟੀਕਲ ਕੈਪੇਬਿਲਿਟੀਜ਼, ਆਇਆ ਫਿਰ ਉਹਦੀ ਹੁਣ ਅਮਰੀਕਾ ਨਾਲ ਕਿੰਨੀ ਬਣਦੀ ਹੈਗੀ ਆ, ਅਮਰੀਕਾ ਨਾਲ ਕਿੰਨੇ ਲੰਮੇ ਸਮੇਂ ਤੱਕ ਬਣਦੀ ਰਹੂਗੀ, ਇਹ ਬਹੁਤ ਸਾਰੇ ਕੁਐਸਚਨ ਹੈ ਨਾ। ਸੋ ਅਮਰੀਕਾ ਨੇ ਬਿਲਕੁਲ ਇੱਕ ਤਰ੍ਹਾਂ ਨਾਲ ਪਾਸੇ ਹੀ ਕਰ ਦਿੱਤਾ ਸੀਗਾ 2011 ਤੋਂ ਬਾਅਦ, ਜਦੋਂ ਬਿਨ ਲਾਦਨ ਨੂੰ ਮਾਰਿਆ। ਸੋ ਇਹ ਲੰਮੇ ਸਮੇਂ ਬਾਅਦ 20 ਸਾਲਾਂ ਬਾਅਦ ਆ ਜਿਹੜਾ, ਤੇ ਉਹ ਦੁਬਾਰੇ ਉਹਦੀ ਐਮਰਜੈਂਸ ਆ ਜਿਹੜੀ ਹੋਈ ਹੈਗੀ ਆ। ਸੋ ਇਹ ਕਿੰਨਾ ਲੌਂਗ ਟਰਮ ਰਹਿੰਦੀ ਹੈਗੀ ਹੈ ਮੈਰਿਜ ਆ ਜਿਹੜੀ, ਇਹਦੇ ਤੇ ਡਿਪੈਂਡ ਕਰੂਗਾ ਵੀ ਪਾਕਿਸਤਾਨ ਕਿੰਨਾ ਪਾਵਰਫੁਲ ਰਹਿੰਦਾ ਇਸ ਨਵੀਂ ਨੈਟੋ ਵਿੱਚ, ਤੇ ਭਾਰਤ ਲਈ ਕਿੰਨਾ ਕੁ ਜਿਹੜਾ ਹੈਗਾ ਉਹ ਚੁਣੌਤੀ ਪੈਦਾ ਕਰ ਸਕਦਾ। ਸੋ ਇਹ ਹਰੇ ਫਿਊਚਰ ਦੇ ਕੁਐਸਚਨ ਨੇ। ਸਾਊਦੀ ਦੇ ਨਾਲ ਜਿਹੜਾ ਇਹਦਾ ਨਿਊਕਲੀਅਰ, ਕਿਉਂਕਿ ਹੁਣ ਨਿਊਕਲੀਅਰ ਅਸਲੇ ਵਾਲਾ ਮੁਲਕ ਆ ਪਾਕਿਸਤਾਨ, ਉਹਨਾਂ ਦਾ ਸਮਝੌਤਾ ਹੋਇਆ, ਇੱਕ ਤੇ ਹਮਲਾ ਦੂਜੇ ਤੇ ਹਮਲੇ ਦੇ ਤੌਰ ਦੇ ਉੱਤੇ ਦੇਖਿਆ ਜਾਊਗਾ। ਇਹਦੇ ਕੀ ਤੁਹਾਨੂੰ ਲੱਗਦਾ ਕੀ ਸਿੱਟੇ ਇਹਦੇ ਆ?
ਹਾਂਜੀ ਹਾਂਜੀ। ਸੋ ਇਹ ਜਿਸ ਤਰ੍ਹਾਂ ਇੱਕ ਤਾਂ ਵੀ ਉਹਨਾਂ ਕੋਲ ਨਿਊਕਲੀਅਰ ਪਾਵਰ ਹੈਗੀ ਆ। ਸੋ ਮੁਸਲਿਮ ਮੁਲਕਾਂ ਵਿੱਚ ਪਾਕਿਸਤਾਨ ਹੀ ਇਕੱਲਾ ਹੈਗਾ ਵੀ ਜਿਹਦੇ ਕੋਲ ਨਿਊਕਲੀਅਰ ਪਾਵਰ ਹੈਗੀ ਆ। ਸੋ ਸਾਊਦੀ ਅਰੇਬੀਆ ਨੇ ਉਹਦੀ ਐਡਵਾਂਟੇਜਸ ਆ ਜਿਹੜੀ ਉਹਨਾਂ ਨੂੰ ਲਈ ਹੈਗੀ ਆ, ਵੀ ਘੱਟੋ ਘੱਟ ਇੱਕ ਨਿਊਕਲੀਅਰ ਪਾਵਰ ਤਾਂ ਸਾਡੇ ਕੋਲ ਆ ਜਿਹੜੀ ਚਾਹੀਦੀ ਹੈਗੀ ਆ। ਸੋ ਉਹਦੀ ਐਡਵਾਂਟੇਜ ਲਓਗੇ। ਤੇ ਦੂਸਰਾ ਉਹਦਾ ਪਾਕਿਸਤਾਨ ਨੂੰ ਇਹ ਫਾਇਦਾ ਹੋਊਗਾ ਵੀ ਹੁਣ ਸਾਊਦੀ ਅਰੇਬੀਆ ਤੋਂ ਹਥਿਆਰ ਖਰੀਦ ਸਕਦਾ, ਜਿਹੜਾ ਅਮਰੀਕਾ ਨੇ ਬਹੁਤ ਸਾਰੇ ਹਥਿਆਰ ਪਾਕਿਸਤਾਨ ਨੂੰ ਨਹੀਂ ਸੀ ਦਿੰਦਾ। ਸੋ ਹੁਣ ਉਹ ਵਾਇਆ ਸਾਊਦੀ ਅਰੇਬੀਆ ਖਰੀਦ ਸਕਦਾ ਹੈਗਾ। ਸੋ ਇੱਕ ਤਰ੍ਹਾਂ ਨਾਲ ਨਵਾਂ ਚੈਨਲ ਪਾਕਿਸਤਾਨ ਨੂੰ ਹਥਿਆਰ ਖਰੀਦਣ ਦਾ ਜਿਹੜਾ ਉਹ ਮਿਲ ਗਿਆ ਹੋਇਆ। ਸੋ ਸਾਊਦੀ ਅਰਬ ਇਕਨੋਮਿਕਲੀ ਬਹੁਤ ਮਜ਼ਬੂਤ ਹੈਗਾ, ਪਰ ਉਹਨੂੰ ਮਿਲੀਟੈਰੀਲੀ ਇੱਕ ਇਸ ਤਰ੍ਹਾਂ ਦੇ ਨਿਊਕਲੀਅਰ ਡੈਟਰੈਂਟ ਦੀ ਲੋੜ ਸੀ। ਉਹਨਾਂ ਨੂੰ ਲੱਗਿਆ ਵੀ ਆਪ ਨਾ ਬਣਾਇਆ ਜਾਵੇ। ਸੋ ਆਪ ਤਾਂ ਹੁਣ ਲੱਗਦੀ ਇਜ਼ਰਾਈਲ ਨਹੀਂ ਵੀ ਬਣਾਉਣ ਦਊਗਾ ਉਹਨਾਂ ਨੂੰ। ਸੋ ਉਹਦੇ ਚੋਂ ਵੀ ਪਾਕਿਸਤਾਨ ਨਾਲ। ਤੇ ਦੂਸਰਾ ਜਿਹੜਾ ਟਰਕੀ ਹੈਗਾ, ਟਰਕੀ ਕਾਫੀ ਵੱਡੇ ਪਲੇਅਰ ਦੇ ਤੌਰ ਤੇ ਉੱਭਰ ਰਿਹਾ ਹੈ ਇਸ ਅਰਬ ਵਰਲਡ ਵਿੱਚ। ਸੋ ਉਹਦੀ ਇੰਟੈਲੀਜੈਂਸ ਆ ਜਿਹੜੀ ਕਾਫੀ ਡੀਪ ਆ, ਜਿਹੜੀਆਂ ਇਨਸਾਈਟਸ ਲੈ ਕੇ ਆਉਂਦੀ ਹੈਗੀ ਆ। ਦੱਸਿਆ ਜਾਂਦਾ ਵੀ ਦੋਹਾ ਵਿੱਚ ਜਦੋਂ ਅਟੈਕ ਹੋਇਆ ਤੇ ਜਿਹੜੇ ਉਹ ਹਮਾਸ ਦੀ ਲੀਡਰਸ਼ਿਪ ਆਈ ਸੀ ਉਹ ਬਚ ਗਈ ਹੋਈ ਆ ਉਹਦੇ ਚੋਂ, ਹਨਾ। ਉਹਨੂੰ ਬਚਾਉਣ ਵਿੱਚ ਟਰਕੀ ਦੀ ਇੰਟੈਲੀਜੈਂਸ ਦਾ ਹੱਥ ਆ ਜਿਹੜਾ ਮੰਨਿਆ ਜਾਂਦਾ ਹੈਗਾ ਵੀ ਇਟ ਮੀਨਸ ਟਰਕੀ ਦਾ ਪਾਕਿਸਤਾਨ ਨਾਲ ਅਲਾਇੰਸ ਆ ਜਿਹੜਾ ਬਹੁਤ ਵਧੀਆ ਹੈਗਾ। ਸੋ ਡਿਪਲੋਮੈਟਿਕਲੀ ਭਾਰਤ ਲਈ ਚੈਲੰਜਸ ਆਉਣਗੇ, ਪਰ ਇਹ ਕਿੰਨੇ ਆਉਣਗੇ? ਆਇਆ ਅਰਬ ਮੁਲਕ ਬਿਲਕੁਲ ਹੀ ਭਾਰਤ ਨਾਲ ਵੱਲ ਪਿੱਠ ਮੋੜ ਲੈਂਦੇ ਆ, ਜਿਹੜੀ ਕਿ ਸੰਭਵ ਨਹੀਂ ਹੈ, ਹਨਾ। ਸੋ ਇੰਨੇ ਲੰਬੇ ਸਮੇਂ ਦਾ ਉਹਨਾਂ ਦਾ ਹਨੀਮੂਨ ਹੈਗਾ ਅਰਬ ਮੁਲਕਾਂ ਦਾ ਇੰਡੀਆ ਨਾਲ। ਸੋ ਬਹੁਤ ਚੰਗੇ ਰਿਲੇਸ਼ਨ ਆ। ਸੋ ਇੱਕਦਮ ਉਹ ਟੁੱਟ ਜਾਣਗੇ, ਉਹ ਗੱਲ ਜੀ ਹਲੇ ਸਮਝ ਨਹੀਂ ਆਉਂਦੀ। ਸੋ ਹਲੇ ਆਪਾਂ ਨੂੰ ਥੋੜਾ ਟਾਈਮ ਚਾਹੀਦਾ ਟਿੱਪਣੀਆਂ ਕਰਨ ਲਈ ਵੀ ਇਹ ਅਨਫੋਲਡ ਕਿਸ ਤਰ੍ਹਾਂ ਹੋ ਰਿਹਾ। 2-3 ਮਹੀਨੇ ਤੋਂ ਬਾਅਦ ਜਿਹੜੀ ਹੈਗੀ ਸਿਚੁਏਸ਼ਨ ਆ ਹੋਰ ਕਲੀਅਰ ਹੋਣੀ ਸ਼ੁਰੂ ਹੋ ਜਾਏਗੀ। ਅਮਰੀਕਾ ਨੇ ਹੁਣ ਫਿਰ ਅਫਗਾਨਿਸਤਾਨ ਦੇ ਵਿੱਚ ਦਿਲਚਸਪੀ ਦਿਖਾਈ ਆ। ਬਰਗਾਮ ਦਾ ਜਿਹੜਾ 에ਅਰਪੋਰਟ ਆ ਜਾਂ 에ਅਰ ਬੇਸ ਆ ਉਸ ਨੂੰ ਵਾਪਸ ਲੈਣ ਦੀ ਉਹਨਾਂ ਨੇ ਗੱਲ ਜਿਹੜੀ ਉਹ ਕੀਤੀ ਆ। ਇਹਦੇ ਪਿੱਛੇ ਕੀ ਕਾਰਨ ਨੇ? ਹਾਂਜੀ ਹਾਂਜੀ। ਇਹ ਇੱਕ ਨਵਾਂ ਟ੍ਰੈਂਡ ਆ। ਆਪਾਂ ਕਾਫੀ ਦੇਰ ਪਹਿਲਾਂ ਕਰੀ ਸੀ ਜੇਕ ਸੁਲੀਵਾਨ ਵਾਲੇ ਮਾਮਲੇ ਵਿੱਚ ਗੱਲ, ਵੀ ਜਿਹੜਾ ਸਾਊਥ ਏਸ਼ੀਆ ਦੀ ਰੀਸਟਰਕਚਰਿੰਗ ਵਿੱਚ ਇਹ ਹੋ ਸਕਦਾ ਹੈਗਾ ਵੀ ਪਹਿਲੇ ਸਟੈਪਸ ਆ ਜਿਹੜੇ ਸਾਊਥ ਏਸ਼ੀਆ ਦੀ ਰੀਸਟਰਕਚਰਿੰਗ ਦੇ ਹੋਣ ਦੁਬਾਰੇ ਅਫਗਾਨਿਸਤਾਨ ਵਿੱਚ ਆਉਣ। ਸੋ ਕੱਲਾ ਇੱਥੇ ਹੀ ਨਹੀਂ ਹੈਗਾ। ਤੁਸੀਂ ਦੇਖੋ ਵੀ ਉਹਨਾਂ ਨੇ ਪਾਕਿਸਤਾਨ ਨੂੰ ਅਸਾਈਨ ਕਰਿਆ ਹੈਗਾ ਵੀ ਜਿਹੜੀਆਂ ਟੈਰਰਿਸਟ ਆਰਗੇਨਾਈਜੇਸ਼ਨ ਅਫਗਾਨਿਸਤਾਨ ਵਿੱਚ ਕੰਮ ਕਰਦੀਆਂ ਉਹਨਾਂ ਸਾਰਿਆਂ ਬਾਰੇ ਸਾਨੂੰ ਜਾਣਕਾਰੀ ਚਾਹੀਦੀ ਹੈ। ਪਾਕਿਸਤਾਨ ਨੂੰ ਇੱਕ ਵੱਡੀ ਜ਼ਿੰਮੇਵਾਰੀ। ਤੁਸੀਂ ਦੇਖੋ ਨਾ ਵੀ ਪਿਛਲੇ 1.5 ਮਹੀਨਾ ਪਹਿਲਾਂ ਉਹਨਾਂ ਨੇ 2 ਲਾਈਆਂ ਹੈਗੀਆਂ ਵੀ ਇੱਕ ਤਾਂ ਜਿਹੜੀ ਟੈਰਰਿਸਟਾਂ ਨੂੰ ਇੱਕ ਜਿਹੜੀ ਫੰਡਿੰਗ ਹੁੰਦੀ ਹੈ ਨਾ, ਫਾਤਫਾ ਕਹਿੰਦੇ ਹੈਗੇ ਜਿਹਨੂੰ, ਉਹ ਫਾਤਫਾ ਦਾ ਜਿਹੜਾ ਕੋ ਚੇਅਰਮੈਨ ਲਾਇਆ ਹੈਗਾ ਪਾਕਿਸਤਾਨ ਟੈਰਰਿਸਟ ਫੰਡਿੰਗ ਦੇ ਮਾਮਲੇ ਵਿੱਚ। ਤੇ ਦੂਸਰਾ ਅਫਗਾਨਿਸਤਾਨ ਦੇ ਟੈਰਰਿਸਟ ਸਰਗਰਮੀਆਂ ਤੇ ਨਿਗਾਹ ਰੱਖਣ ਲਈ ਉਹਨੂੰ ਚੀਫ ਲਾਇਆ ਹੈਗਾ, ਜਿਹੜਾ UNO ਦੀ ਇੱਕ ਕਮੇਟੀ ਵਿੱਚ ਜਿਹੜਾ ਹੈਗਾ ਉਹ ਲਾਇਆ ਹੈਗਾ। ਸੋ ਇਹ ਅਮਰੀਕਾ ਦੀ ਅਫਗਾਨਿਸਤਾਨ ਵਿੱਚ ਜ਼ਿਆਦਾ ਦਿਲਚਸਪੀ ਦੁਬਾਰੇ ਬਰਗਾਮ ਬੇਸ ਦਾ ਐਲਾਨੀਆ ਕਹਿਣਾ ਵੀ ਅਸੀਂ ਵਾਪਸ ਲਵਾਂਗੇ। ਸੋ ਉਹਦੇ ਤੇ ਚਾਈਨਾ ਦਾ ਬਹਾਨਾ ਲਾਉਣਾ ਵੀ ਚਾਈਨਾ ਦਾ ਇਨਫਲੂਐਂਸ ਆ ਜਿਹੜਾ ਇੱਥੇ ਵੱਧ ਰਿਹਾ ਹੈਗਾ, ਆਇਆ ਸਿਰਫ ਚਾਈਨਾ ਦੇ ਇਨਫਲੂਐਂਸ ਕਰਕੇ ਆ ਜਾਂ ਕੋਈ ਖੇਡ ਹੋਰ ਵੱਡੀ ਖੇਡੀ ਜਾਣ ਲੱਗੀ ਹੈਗੀ ਆ। ਸੋ ਇਹਦੇ ਬਾਰੇ ਜਿਹੜਾ ਹੈਗਾ ਵੀ ਅਮਰੀਕਨ ਹਾਲੇ ਪੂਰੀ ਤਰ੍ਹਾਂ ਖੁੱਲ ਕੇ ਨਹੀਂ ਦੱਸ ਰਹੇ। ਹਾਲ ਦੀ ਘੜੀ ਤਾਂ ਉਹਨਾਂ ਦਾ ਨਿਸ਼ਾਨਾ ਵੀ ਜਿਸ ਤਰ੍ਹਾਂ ਬਰਗਾਮ 에ਅਰਬੇਸ ਤੇ ਕਬਜ਼ਾ ਕਰਕੇ ਦੁਬਾਰੇ ਤੇ ਉੱਥੋਂ ਜਿਹੜੀਆਂ ਅਮਰੀਕਨ ਸਰਗਰਮੀਆਂ ਨੇ ਸਾਊਥ ਏਸ਼ੀਆ ਬਾਰੇ ਉਹਨਾਂ ਦੀ ਕੀ ਨੀਤੀ ਹੈਗੀ ਉਹ ਚਲਾਈ ਜਾਵੇਗੀ। ਪਰ ਆਪਾਂ ਕਹਿ ਸਕਦੇ ਵੀ ਕਾਫੀ ਕੁਝ ਵੱਡਾ ਹੋ ਸਕਦਾ ਅਗਲੇ 10-15 ਸਾਲਾਂ ਵਿੱਚ, ਜਿਹੜੀ ਇਹ ਦੁਬਾਰੇ ਅਫਗਾਨਿਸਤਾਨ ਨੂੰ ਬਿਲਕੁਲ ਛੱਡਣ ਤੋਂ ਬਾਅਦ ਦੁਬਾਰੇ ਅਫਗਾਨਿਸਤਾਨ ਵੱਲ ਦਿਲਚਸਪੀ ਦਿਖਾਉਣੀ। ਸੋ ਇਹ CIA ਦਾ ਇੱਕ ਵੱਡਾ ਮੂਵ ਆ ਜਿਹੜਾ ਹੋ ਸਕਦਾ ਹੈਗਾ ਸਾਊਥ ਏਸ਼ੀਆ ਦੀ ਪੋਲਿਟਿਕਸ ਨੂੰ ਪ੍ਰਭਾਵਿਤ ਕਰਨ ਦਾ। ਪਾਕਿਸਤਾਨ ਦੇ ਨਾਲ ਅਮਰੀਕਾ ਦੇ ਰਿਸ਼ਤੇ ਇਸ ਟਾਈਮ ਵੱਧ ਰਹੇ ਆ। ਅਫਗਾਨਿਸਤਾਨ ਨੂੰ ਕੇਂਦਰ ਦੇ ਵਿੱਚ ਰੱਖ ਕੇ ਸਾਰਾ ਕੁਝ ਤੈਅ ਜਿਹੜਾ ਉਹ ਹੋ ਰਿਹਾ ਆ। ਸੋ ਜਿੱਦਾਂ ਤੁਸੀਂ ਇਹ ਜ਼ਿਕਰ ਕੀਤਾ ਵੀ ਇੱਕ ਤਾਂ ਉਹਨਾਂ ਦਾ ਇਹ ਆ ਵੀ ਕੌਣ ਉੱਥੋਂ ਚੱਲ ਰਿਹਾ ਕਿਵੇਂ ਆ, ਉਹ ਚੀਜ਼ਾਂ ਦਾ ਜਿਹੜਾ ਉਹ ਪਤਾ ਜਿਹੜਾ ਹੋਵੇ। ਇਸ ਤੋਂ ਇਲਾਵਾ ਹੋਰ ਕੀ ਦਿਲਚਸਪੀ ਹੈ? ਕੀ ਪਛਤਾਤ ਨਹੀਂ ਰਹੇ ਵੀ ਅਸੀਂ ਅਫਗਾਨਿਸਤਾਨ ਚੋਂ ਕਿਉਂ ਜਿਹੜਾ ਉਹ ਨਿਕਲ ਆਏ? ਨਹੀਂ ਪਛਤਾਉਣ ਦਾ ਤਾਂ ਨਹੀਂ ਹੈਗਾ। ਉੱਥੇ ਇਹਨਾਂ ਦਾ ਖਰਚਾ ਬਹੁਤ ਹੋ ਰਿਹਾ ਸੀ, ਕੋਈ ਇਸ ਤਰ੍ਹਾਂ ਦਾ ਪਛਤਾਵਾ ਨਹੀਂ। ਅਮਰੀਕਾ ਵਰਗੇ ਮੁਲਕ ਨੂੰ ਇਸ ਤਰ੍ਹਾਂ ਦੇ ਕੋਈ ਪਛਤਾਵੇ ਆ ਜਿਹੜੇ ਉਹ ਪੋਲੀਟੀਕਲੀ ਇਸ ਤਰ੍ਹਾਂ ਦੇ ਨਹੀਂ ਹੈਗੇ। ਸੋ ਉਹਨਾਂ ਦੀ ਕੋਈ ਜਿਹੜੀ ਹੈਗੀ ਆ CIA ਦੀ ਰਿਪੋਰਟ ਹੋ ਸਕਦੀ ਹੈ ਵੀ ਫਿਊਚਰ ਵਿੱਚ ਚਾਈਨੀਜ਼ ਇੰਟੈਲੀਜੈਂਸ ਆ ਜਿਹੜੀ ਉਹ ਇੱਥੇ ਵੱਡੀਆਂ ਗੜਬੜਾਂ ਕਰਾ ਸਕਦੀ ਆ ਜਾਂ ਕੁਝ ਇਸ ਤਰ੍ਹਾਂ ਦੇ ਗਰੁੱਪ ਪੈਦਾ ਕਰ ਸਕਦੀ ਹੈ। ਸੋ ਕਾਫੀ ਕੁਛ ਹੈ ਜਿਹਦੇ ਨਾਲ ਫਿਰ ਜਿਹੜੇ ਅਮਰੀਕਨ ਇੰਟਰਸਟ ਹੁਣ ਚਾਈਨਾ ਵੀ ਇੰਨਾ ਤਾਂ ਸਿੱਧਾ ਨਹੀਂ ਹੈਗਾ ਵੀ ਉਹ ਇਸ ਤਰ੍ਹਾਂ ਸਿਰਫ ਉਹ ਆਪਣੀ ਇਨਵੈਸਟਮੈਂਟ ਲਈ ਹੀ ਆ ਰਿਹਾ ਹੈ। ਸੋ ਚਾਈਨਾ ਇਕੱਲਾ ਬਿਜ਼ਨਸ ਕਰਨ ਨਹੀਂ ਆ ਰਿਹਾ, ਹੋਰ ਵੀ ਬਹੁਤ ਕੁਛ ਹੈ ਜਿਹੜਾ ਚਾਈਨਾ ਕਰੇਗਾ। ਸੋ
ਉਹਦੇ ਵਧਦੇ ਹੋਏ ਕਦਮਾਂ ਨੂੰ ਰੋਕਣ ਲਈ ਜਿਹੜਾ ਹੈਗਾ ਇਹ ਹੋ ਸਕਦਾ ਹੈਗਾ ਵੀ ਉੱਥੇ ਆਪਣੀ ਜਿਹੜਾ ਆਧਾਰ ਨਾ ਛੱਡਿਆ ਜਾਵੇ। ਵੀ ਜੇ ਆਧਾਰ ਨਹੀਂ ਛੱਡੋਗੇ ਤਾਂ ਚਾਈਨਾ ਨੂੰ ਆਧਾਰ ਆਪਣਾ ਬਣਾਉਣਾ ਔਖਾ ਹੋ ਜਾਏਗਾ। ਹੁਣ ਜਿਸ ਤਰ੍ਹਾਂ ਬਿਲਕੁਲ ਹੀ ਖਾਲੀ ਛੱਡ ਕੇ ਆ ਗਏ, ਚਾਹੀਦਾ ਨਹੀਂ ਤਾਂ ਖੁੱਲਾ ਫੀਲਡ ਸੀਗਾ ਵੀ ਜਿੱਦਾਂ ਗੋਲ ਕਰੀ ਜਾਓ ਹਨਾ, ਵੀ ਪਲੇਗਰਾਉਂਡ 'ਚ ਇੱਕੋ ਹੀ ਟੀਮ ਖੇਡ ਰਹੀ ਹੈਗੀ ਆ। ਜਦੋਂ ਇੱਕੋ ਟੀਮ ਖੇਡੇਗੀ ਤਾਂ ਫਿਰ ਉਹ ਉਹਨਾਂ ਲਈ ਜਿਹੜਾ ਹੈਗਾ ਇੱਕ ਤਰ੍ਹਾਂ ਨਾਲ GT ਰੋਡ ਆ, ਮੋਟਰਵੇ ਵਾਂਗ ਆ ਜਿਹੜਾ ਚੱਲੂਗਾ। ਪਰ ਹੁਣ ਮੈਨੂੰ ਲੱਗਦਾ ਵੀ ਉਹਨਾਂ ਨੂੰ ਇਹ ਇੱਕ ਤਰ੍ਹਾਂ ਨਾਲ ਰੀਥਿੰਕ ਕਰਨੀ ਪੈ ਰਹੀ ਹੈ ਪਾਲਿਸੀ, ਵੀ ਉਸ ਲੈਵਲ ਤੇ ਪ੍ਰੈਜ਼ੈਂਸ ਨਾ ਹੋਵੇ ਪਰ ਇੱਕ ਡੈਟਰੈਂਟ ਪ੍ਰੈਜ਼ੈਂਸ ਆ ਜਿਹੜੀ ਹੋਣੀ ਚਾਹੀਦੀ ਹੈਗੀ ਆ, ਜਿਹਦੇ ਨਾਲ ਸਾਊਥ ਏਸ਼ੀਆ ਦੀ ਪੋਲਿਟਿਕਸ ਨੂੰ, ਤਾਂ ਹੀ ਉਹਨਾਂ ਨੇ ਪਾਕਿਸਤਾਨ ਨੂੰ ਜਿਹੜਾ ਹੈਗਾ ਨਾਲ ਮਿਲਾਇਆ ਹੈਗਾ। ਕਿਉਂਕਿ ਭਾਰਤ ਦੇ ਚਾਈਨਾ ਨਾਲ ਜਿਸ ਤਰ੍ਹਾਂ ਦੇ ਰਿਲੇਸ਼ਨ ਜਿਵੇਂ ਖੜ ਗਿਆ ਰਸ਼ੀਆ ਤੇ ਚਾਈਨਾ ਨਾਲ ਜਾ ਕੇ, ਸੋ ਉਹਦੇ ਚ ਉਹਨਾਂ ਨੂੰ ਲੱਗਿਆ ਵੀ ਇਹ ਲੌਂਗ ਟਰਮ ਅਲਾਈ ਨਹੀਂ ਹੋ ਸਕਦਾ ਸਾਡਾ, ਸੋ ਪਾਕਿਸਤਾਨ ਨਾਲ ਇਸੇ ਕਰਕੇ ਉਹ ਅੱਗੇ ਵਧ ਰਹੇ ਆ। FBI ਦੇ ਜਿਹੜੇ ਡਾਇਰੈਕਟਰ ਕੈਸ਼ ਪਟੇਲ ਆ, ਉਹਨਾਂ ਨੇ ਪਾਕਿਸਤਾਨ ਦੇ ਜਿਹੜੇ ਫੌਜ ਮੁਖੀ ਆ ਉਹਨਾਂ ਨਾਲ ਮਿਲਣੀ ਕੀਤੀ ਆ। ਭਾਰਤ ਦੇ ਨਾਗਰਿਕ ਨੇ ਕਾਫੀ ਭੰਡਿਆ ਆ ਇਸ ਚੀਜ਼ ਨੂੰ, ਕੀ ਕਾਰਨ ਹੈ ਇਸ ਦੇ ਪਿੱਛੇ? ਹਾਂਜੀ ਹਾਂਜੀ, ਉਹ ਅਸਲ ਚ ਉਹੀ ਇੱਕ ਸੋਚ ਵਿੱਚੋਂ ਜਿਹੜੀ ਪਾਕਿਸਤਾਨ ਵਿਰੋਧੀ ਸੋਚ ਹੈਗੀ ਇੰਡੀਆ ਵਿੱਚ ਜਿਹੜੀ ਪਨਪਦੀ ਹੈਗੀ ਹੈ ਨਾ। ਹੁਣ ਉਹ ਕਾਸ਼ ਪਟੇਲ ਨੂੰ ਇਹ ਸਮਝਦੇ ਹੈਗੇ ਵੀ ਇਹ ਹਿੰਦੂ ਨੌਜਵਾਨ ਹੈ ਨਾ, ਵੀ ਉੱਥੇ ਜੰਮਿਆ ਪੜਿਆ, ਉਹਦੀਆਂ ਪੁਰਾਣੀਆਂ ਪਰਿਵਾਰਾਂ ਦੀਆਂ ਰੂਟਸ ਆ ਜਿਹੜੀਆਂ ਉਹ ਹੋ ਸਕਦੀਆਂ ਵੀ ਇੰਡੀਆ ਨਾਲ ਸੰਬੰਧਿਤ ਹੋਣ। ਸੋ ਆਪਣੇ ਬੰਦੇ ਆ ਉਹਨੂੰ ਫਿਰ ਇਹ ਸਮਝਣ ਲੱਗ ਜਾਂਦੇ ਹੈਗੇ ਆ, ਖਾਸ ਕਰਕੇ ਜਿਹੜੇ ਇੰਡੀਅਨ ਹਿੰਦੂ ਹੈਗੇ ਆ ਵੀ ਉਹ ਤਾਂ ਹਿੰਦੂਆਂ ਦੇ ਹਿੱਤਾਂ ਦਾ ਉਹਨੂੰ ਲੱਗਦਾ ਵੀ FBI ਦਾ ਡਾਇਰੈਕਟਰ ਨਹੀਂ ਹੈਗਾ, ਉਹ ਭਾਰਤ ਦਾ ਜਿਹੜਾ CBI ਦਾ ਡਾਇਰੈਕਟਰ ਆ। ਉਹਨੂੰ ਇਸ ਤਰ੍ਹਾਂ ਸਮਝਣ ਲੱਗ ਜਾਂਦੇ ਵੀ ਉਹਨਾਂ ਦੀਆਂ ਇੰਟਰਨੈਸ਼ਨਲ ਉਹਨਾਂ ਦੇ ਰਿਲੇਸ਼ਨਸ ਨੇ, ਹਰ ਮੁਲਕ ਨਾਲ ਉਹਨਾਂ ਨੇ ਮਿਲਣਾ ਹੈਗਾ, ਉਹਨਾਂ ਦੀਆਂ ਜਿਹੜੀਆਂ ਇੱਕ ਡਿਪਲੋਮੈਟਿਕ ਐਕਸਰਸਾਈਜ਼ਸ ਆ ਉਹ ਹੋਣੀਆਂ ਹੈਗੀਆਂ ਉਹਦੇ ਚੋਂ। ਹੁਣ ਇਹ ਭਾਰਤ ਇਹ ਕਿੱਦਾਂ ਕਹਿ ਸਕਦਾ, ਜਦੋਂ ਅਮਰੀਕਾ ਦੇ ਡਿਪਲੋਮੈਟਸ ਇਹ ਕਹਿੰਦੇ ਸੀ ਵੀ ਭਾਰਤ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਆ, ਤਾਂ ਭਾਰਤ ਕਹਿੰਦਾ ਸੀ ਸਾਨੂੰ ਸਬਕ ਦੇਣ ਦੀ ਕੋਸ਼ਿਸ਼ ਨਾ ਕਰੋ, ਅਸੀਂ ਆਜ਼ਾਦ ਮੁਲਕ ਹੈਗੇ ਆ, ਸੋ ਅਸੀਂ ਜਾਣਦੇ ਹਾਂ ਅਸੀਂ ਕੀ ਕਰਨਾ, ਇਟ ਇਜ਼ ਆਵਰ ਇੰਟਰਨਲ ਮੈਟਰ ਹਨਾ। ਇਹੀ ਕਹਿੰਦਾ ਸੀ ਨਾ ਵੀ ਸਾਨੂੰ ਤੁਹਾਤੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈਗੀ ਵੀ ਅਸੀਂ ਹਿਊਮਨ ਰਾਈਟਸ ਦਾ ਕਰਦੇ ਆ ਕਿ ਨਹੀਂ ਕਰਦੇ। ਹੁਣ ਫਿਰ ਆਕਾਸ਼ ਪਟੇਲ ਤਾਂ ਉਹਨਾਂ ਦਾ ਅਮਰੀਕਾ ਦਾ ਇੰਟਰਨਲ ਮਸਲਾ ਨਾ। ਸੋ ਇੰਡੀਅਨਸ ਕਿਉਂ ਡਿਸਾਈਡ ਕਰ ਰਹੇ ਆ ਵੀ ਆਕਾਸ਼ ਪਟੇਲ ਆਹ ਕਰੇ ਆਹ ਨਾ ਕਰੇ, ਆਹ ਕਰੇ ਨਾ ਕਰੇ, ਵੀ ਉਹ ਇੱਕ ਵੱਖਰਾ ਆਜ਼ਾਦ ਮੁਲਕ ਆ। ਜਿਸ ਤਰ੍ਹਾਂ ਤੁਸੀਂ ਚਾਹੁੰਦੇ ਆ ਵੀ ਸਾਨੂੰ ਵੱਖਰੇ ਆਜ਼ਾਦ ਮੁਲਕ ਦੇ ਤੌਰ ਤੇ ਰੈਕਗਨਾਈਜ਼ ਕਰੋ, ਤਾਂ ਅਮਰੀਕਾ ਨੂੰ ਵੀ ਤੁਸੀਂ ਵੱਖਰੇ ਆਜ਼ਾਦ ਮੁਲਕ ਦੇ ਤੌਰ ਤੇ ਰੈਕਗਨਾਈਜ਼ ਕਰੋ ਨਾ। ਉਹਦੀ ਪੋਲਿਟਿਕਸ ਵਿੱਚ ਤੁਸੀਂ ਕਿੱਦਾਂ ਦਖਲਅੰਦਾਜ਼ੀ ਕਰ ਰਹੇ ਆ? ਸੋ ਇਹ ਜਿਹੜੀ ਟ੍ਰੋਲਿੰਗ ਹੈਗੀ ਆ ਵੀ ਉਹ ਤਾਂ ਸਾਡੇ ਹੱਥਾਂ ਚੋਂ ਨਿਕਲ ਗਿਆ, ਉਹ ਸਾਡਾ ਹਿੰਦੂ ਭਰਾ ਸੀ, ਸੋ ਇਟ ਮੀਨਸ ਇਹ ਬੜੀ ਬਚਕਾਨਾ ਕਿਸਮ ਦੀ ਆ। ਉਹਦੇ ਵਿੱਚ ਬਹੁਤ ਸਾਰੇ ਪੜ੍ਹੇ ਲਿਖੇ ਜਿਹੜੇ ਭਾਰਤੀ ਹੈਗੇ ਉਹ ਵੀ ਸ਼ਾਮਲ ਆਪਾਂ ਦੇਖ ਰਹੇ ਹਾਂ, ਜਿਨ੍ਹਾਂ ਨੂੰ ਸਾਰੀ ਸਮਝ ਹੈ ਪੋਲਿਟਿਕਸ ਦੀ, ਪਰ ਉਹ ਐਵੇਂ ਵੀ ਹੱਲਾ ਕਰਾ ਕੇ ਜਿਹੜੀ ਉਹ ਕਰ ਰਹੇ ਹੈਗੇ। ਸੋ ਇਹ ਇਸ ਤਰ੍ਹਾਂ ਡਿਪਲੋਮੈਸੀ 'ਚ ਨਹੀਂ ਚੱਲਦਾ। ਉਹਨਾਂ ਨੇ ਆਪਣੇ ਮੁਲਕ ਦੇ ਹਿੱਤਾਂ ਨੂੰ ਤਰਜੀਹ ਦੇਣੀ ਆ, ਭਾਰਤ ਦੇ ਹਿੱਤਾਂ ਨੂੰ ਥੋੜਾ ਤਰਜੀਹ ਦੇਣੀ। ਵੀ ਉਹ ਰਾਸ਼ਟਰਪਤੀ ਟਰੰਪ ਲਈ ਕੰਮ ਕਰਦੇ, ਅਮਰੀਕਾ ਦੇ ਰਾਸ਼ਟਰਪਤੀ ਲਈ ਆ, ਨਾ ਕਿ ਜਿਹੜਾ ਉਹਦੇ ਲਈ। ਤੇ ਦੇਖੋ ਜਦੋਂ ਇਹ ਤੇ ਤੁਲਸੀ ਗਾਬੜ ਆਏ ਸੀ, ਸਾਰਿਆਂ ਦੇ ਮਨਾਂ ਦੇ ਵਿੱਚ ਇਹ ਤੌਖਲੇ ਸੀਗੇ, ਉਹ ਚੀਜ਼ਾਂ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਸੀ ਵੀ ਪਤਾ ਨਹੀਂ ਕਿਸ ਭਾਅ ਜਿਹੜਾ ਕਿਸ ਤਰੀਕੇ ਦੇ ਨਾਲ ਇਹ ਜਿਹੜਾ ਉਹ ਬੈਠਣਗੇ। ਆਸਿਮ ਮਨੀਰ ਸ਼ਰੀਫ ਜਿਹੜੇ ਆ ਪ੍ਰਾਈਮ ਮਿਨਿਸਟਰ, ਉਹਨਾਂ ਦਾ ਬਾਰ-ਬਾਰ ਇੱਥੇ ਆਉਣਾ, ਕਈ ਦਿਨਾਂ ਤੱਕ ਉਹਨਾਂ ਨੂੰ ਹੋਸਟ ਕਰਨਾ, ਵੱਡੀਆਂ ਮੀਟਿੰਗਾਂ ਦੇ ਵਿੱਚ ਨਾਲ ਜਿਹੜਾ ਉਹ ਬੈਠਣਾ, ਇਹ ਸਾਰੀਆਂ ਚੀਜ਼ਾਂ ਆਪਾਂ ਜਿਹੜੀਆਂ ਉਹ ਦੇਖ ਰਹੇ ਹੈਗੇ ਆ। ਇਹ ਸ਼ਾਰਟ ਟਰਮ ਆ ਜਾਂ ਹੈ ਇਸ ਦੇ ਵਿੱਚ ਕੋਈ ਲੌਂਗ ਟਰਮ ਜਿਹੜਾ ਇਸ ਦੇ ਵਿੱਚ ਆਪਾਂ ਨੂੰ ਕੋਈ ਨਜ਼ਰ ਵੀ ਜਿਹੜਾ ਇਸ ਦੇ ਵਿੱਚ ਆਉਂਦਾ ਆ? ਕੀ ਆਪਣੇ ਬੇਸ ਜਾਂ ਅਫਗਾਨਿਸਤਾਨ ਤੱਕ ਹੀ ਇਹ ਰੀਚ ਦਾ ਆ ਮਾਮਲਾ, ਜਾਂ ਇਸ ਤੋਂ ਅੱਗੇ ਵੀ ਕੁਝ ਹੋਰ ਹੈਗਾ ਆ ਜਿਹੜੀ ਇੰਨੀ ਨਜ਼ਦੀਕੀ ਆ? ਆਈ ਨੋ ਆਪਾਂ ਇੱਥੇ ਥੋੜੀ ਜਿਹੀ ਆਲਰੇਡੀ ਕਾਫੀ ਗੱਲ ਕੀਤੀ ਆ, ਤੁਹਾਨੂੰ ਕੀ ਲੱਗਦਾ ਆ ਵੀ ਇਹ ਲੌਂਗ ਟਰਮ ਪਲਾਨ ਆ ਜਾਂ ਇਹ ਸ਼ਾਰਟ ਟਰਮ ਪਲਾਨ ਹੈ? ਮੈਨੂੰ ਲੱਗਦਾ ਲੌਂਗ ਟਰਮ ਹੈਗੀ ਆ ਇਹ ਪਲਾਨ, ਕਿਉਂਕਿ ਬੰਗਲਾਦੇਸ਼ ਦਾ ਕ੍ਰਾਈਸਿਸ, ਨੇਪਾਲ ਦਾ ਕ੍ਰਾਈਸਿਸ, ਤੇ ਫਿਰ ਚਾਈਨਾ ਦਾ ਜਿਹੜਾ ਹੈਗਾ ਵੀ ਇੱਕ ਤਰ੍ਹਾਂ ਨਾਲ ਉੱਥੇ ਆਪਣਾ ਇਨਫਲੂਐਂਸ ਵਧਾਉਣਾ, ਤੇ ਉਹਦੇ ਨਾਲ ਹੈਗਾ ਵੀ ਭਾਰਤ ਵਿੱਚ ਹੌਲੀ ਜਿਹੜੀ ਹੈ ਕਿ ਨੌਜਵਾਨਾਂ ਦੇ ਵਿਦਰੋਹ ਸ਼ੁਰੂ ਹੋਣੇ, ਤੇ ਅਫਗਾਨਿਸਤਾਨ ਦਾ ਪੋਲੀਟੀਕਲੀ ਵੋਲਾਟਾਈਲ ਰਹਿਣਾ, ਵੀ ਉਹ ਕਦੇ ਵੀ ਸਿਕਿਉਰਿਟੀ ਥ੍ਰੈਟ ਆ ਸਕਦਾ। ਸੋ ਇਹ ਮੈਨੂੰ ਲੱਗਦਾ ਵੀ ਇਹ ਲੌਂਗ ਟਰਮ ਹੋਏਗੀ। ਇਹਦੀਆਂ ਜਿਹੜੀਆਂ ਸ਼ਾਰਟ ਟਰਮ ਗੇਨਸ ਐਂਡ ਜਿਹੜੀਆਂ ਲੋਸਿਸ ਆ, ਉਹ ਲਾਸਿਸ ਆ, ਆਪਾਂ ਕਹਿ ਸਕਦੇ ਹਾਂ ਵੀ ਉਹ ਜਿਹੜੇ ਹੈਗੇ ਆ ਹੋ ਸਕਦਾ ਸਾਹਮਣੇ ਵੀ ਨਾ ਆਉਣ, ਪਰ ਇਹ ਜਿਹੜੀ ਲੌਂਗ ਟਰਮ ਗੇਮ ਹੁੰਦੀ ਆ ਉਹਦੇ ਲੌਂਗ ਟਰਮ ਦੇ ਗੇਨਸ ਐਂਡ ਲਾਸਿਸ ਆ ਜਿਹੜੇ ਹੁੰਦੇ ਹੈਗੇ ਹਮੇਸ਼ਾ ਹੀ। ਸੋ ਸ਼ਾਰਟ ਟਰਮ ਲਈ ਹੋ ਸਕਦਾ ਇੱਕਦਮ ਪਾਕਿਸਤਾਨ ਨਾਲ ਬਹੁਤ ਨੇੜਤਾ ਹੋਵੇ, ਫਿਰ ਥੋੜੇ ਪਿੱਛੇ ਰਹਿ ਜਾਵੇ, ਅਗਲਾ ਪ੍ਰਸ਼ਾਸਨ ਜਿਹੜਾ ਆਵੇ ਉਹਦੇ ਨਾਲ ਕੁਛ ਇਸ ਤਰ੍ਹਾਂ ਹੋਵੇ। ਪਰ ਲੌਂਗ ਟਰਮ ਲਈ ਜੇ CIA ਨੇ ਕੋਈ ਮੈਪ ਪਲਾਨ ਕਰ ਲਿਆ ਹੋਇਆ,
ਸੋ ਉਹਦੇ ਚੋਂ ਫਿਰ ਜਿਹੜਾ ਹੈਗਾ ਅਫਗਾਨਿਸਤਾਨ ਵੀ ਉਹਨਾਂ ਲਈ ਇੰਟਰਸਟਿੰਗ ਹੋਏਗਾ, ਪਾਕਿਸਤਾਨ ਵੀ, ਤੇ ਇੰਡੀਆ ਨੂੰ ਉਹ ਕਿਸ ਤਰ੍ਹਾਂ ਰੱਖਦੇ ਹੈਗੇ ਆ ਉਹ ਹਲੇ ਇੱਕਦਮ ਨਹੀਂ ਆਪਾਂ ਉਹਦੇ ਤੇ ਟਿੱਪਣੀ ਕਰ ਸਕਦੇ। ਸੋ ਇੰਡੀਆ ਨੂੰ ਛੱਡਣਾ ਉਹਨਾਂ ਲਈ ਇੱਕਦਮ ਸੌਖਾ ਨਹੀਂ ਹੋਏਗਾ। ਇਹ ਡਿਪਲੋਮੈਟਿਕ ਖੇਡ ਵਿੱਚ ਇੰਡੀਆ ਨੂੰ ਆਈਸੋਲੇਟ ਕਰ ਦੇਣਾ, ਉਹ ਇੱਕ ਖਾਸ ਹੱਦ ਤੱਕ ਹੀ ਆਈਸੋਲੇਟ ਕਰ ਰਹੇ ਹੈਗੇ ਇੰਡੀਆ ਨੂੰ, ਹਨਾ। ਸੋ ਪੂਰੀ ਤਰ੍ਹਾਂ ਵਗਾ ਕੇ ਨਹੀਂ ਮਾਰ, ਜਿੰਨਾ ਕੁ ਮੈਂ ਪੜ੍ਹ ਰਿਹਾ ਹੈਗਾ, ਸੋ ਜਿੰਨੀ ਕੁ ਡਿਪਲੋਮੇਸੀ ਦੀ ਮੈਨੂੰ ਸਮਝ ਹੈਗੀ ਆ ਵੀ ਉਹ ਸ਼ਾਰਟ ਟਰਮ ਤੇ ਇੰਡੀਆ ਨੂੰ ਅੱਖਾਂ ਦਿਖਾ ਰਹੇ ਹੈਗੇ। ਲੌਂਗ ਟਰਮ ਲਈ ਹੋ ਸਕਦਾ ਉਹ ਦੁਬਾਰੇ ਆ ਜਿਹੜਾ ਉਹਦੇ ਨਾਲ ਉਹ ਆਉਣ ਤੇ ਉਹ ਜਿਹੜਾ ਉਹਦਾ ਇਕਨੋਮਿਕ ਭਰਮ ਜਿਹਾ ਸੀ ਉਹ ਤੋੜ ਕੇ ਮੁੜ ਕੇ ਜਿੱਦਾਂ ਵੀ ਪੈਰਾਂ ਤੇ ਸਿੱਟ ਕੇ ਤੇ ਫਿਰ ਉਹਨੂੰ ਆਪਣੇ ਨਾਲ, ਜਿਸ ਤਰ੍ਹਾਂ ਚੀਨ ਦੇ ਪੈਰਾਂ 'ਚ ਹੁਣ ਡਿੱਗਿਆ ਇੰਡੀਆ ਜਾ ਕੇ। ਸੋ ਚੀਨ ਨੂੰ ਤਾਂ ਇਹੀ ਚਾਹੀਦਾ ਸੀ, ਹੁਣ ਬਿਲਕੁਲ ਚੀਨ ਦੇ ਪੈਰਾਂ 'ਚ ਹੈਗਾ ਵੀ। ਸੋ ਚੀਨ ਡਿਕਟੇਟ ਕਰੇਗਾ, ਇਟ ਮੀਨਸ ਏਸ਼ੀਆ ਦਾ ਸਰਦਾਰ ਹੁਣ ਚੀਨ ਹੈਗਾ, ਇੰਡੀਆ ਨੇ ਹੈਗਾ, ਤੇ ਇੰਡੀਆ ਨੇ ਵੀ ਮੰਨ ਲਿਆ ਹੋਇਆ। ਸੋ ਇਸੇ ਤਰ੍ਹਾਂ ਵੀ ਜਿਹੜਾ ਹੈਗਾ ਵੀ ਹੁਣ ਅਮਰੀਕਾ ਵੀ ਉਹ ਉਸ ਤਰ੍ਹਾਂ ਡੇਗੇਗਾ ਪੈਰਾਂ ਦੇ, ਜਿਹੜਾ ਗੋਡਿਆਂ ਭਾਰ ਆ ਜਿਹੜਾ ਕਰੇਗਾ। ਸੋ ਉਹ ਤੋਂ ਬਾਅਦ ਫਿਰ ਹੋ ਸਕਦਾ ਵੀ ਇਹਦੇ ਨਾਲ ਉਸ ਤਰ੍ਹਾਂ ਦੇ ਕੁਆਡਰੀਅਲ, ਕਿਉਂਕਿ ਟ੍ਰੇਡ ਟਾਕਸ ਆ ਜਿਹੜੀਆਂ ਚੱਲ ਰਹੀਆਂ ਨੇ, ਸੋ ਉਹਦੇ ਵਿੱਚ ਬਹੁਤ ਕੁਝ ਲੈ ਦੇ ਹੋ ਸਕਦਾ। ਉਹ ਭਾਰਤ ਲਈ ਇਹ ਗਵਾਰਾ ਨਹੀਂ ਹੋਵੇਗਾ ਵੀ ਉਹ ਅਮਰੀਕਾ ਦੇ ਨਾਲ ਕਿਸੇ ਦੁਸ਼ਮਣੀ ਵਿੱਚ ਆ ਜਾਵੇ। ਸੋ ਸਾਰਾ ਜਿਹੜਾ ਇਕਨੋਮਿਕ ਉਹਨਾਂ ਦੀ ਐਕਟੀਵਿਟੀ ਆ ਉਹ ਵੈਸਟ ਨਾਲ ਰਲ ਕੇ ਹੀ ਚੱਲ ਰਹੀ ਹੈਗੀ। ਸੋ ਵੈਸਟ ਨੂੰ ਇਸ ਤਰ੍ਹਾਂ ਭਜਾ ਦੇਣਾ ਜਾਂ ਉਹ ਤੋਂ ਭੱਜ ਜਾਣਾ ਇਹ ਭਾਰਤ ਲਈ ਤੇ ਉਹਦੀ ਇਕਨੋਮੀ ਤੇ ਪੋਲਿਟਿਕਸ ਲਈ ਗਵਾਰਾ ਨਹੀਂ ਹੋਵੇਗਾ। ਅਵਤਾਰ ਸਿੰਘ ਜੀ, ਇੱਥੇ ਜਿਹੜਾ ਹੁਣ H1B ਦਾ ਮਸਲਾ, ਟ੍ਰੇਡ ਡੀਲ, ਫਾਰਮਾਸਿਊਟੀਕਲ ਵਾਲਾ, ਮੂਵੀਆਂ ਦੇ ਉੱਤੇ ਟੈਰਿਫ, ਤੁਹਾਨੂੰ ਇਹ ਲੱਗਦਾ ਵੀ ਇਹ ਅਮਰੀਕਾ ਦੇ ਦੁਆਰਾ ਭਾਰਤ ਦੀ ਬਾਂਹ ਹੀ ਸਿਰਫ ਇਹਦੇ ਵਿੱਚ ਮਰੋੜੀ ਜਾ ਰਹੀ ਹੈ, ਸ਼ਾਰਟ ਟਰਮ ਦੇ ਵਿੱਚ ਆ ਵੀ ਆਪਣੇ ਅਧੀਨ ਇੱਕ ਹਿਸਾਬ ਦੇ ਨਾਲ ਦੁਬਾਰਾ ਲਿਆਂਦਾ ਜਾਵੇ? ਹਾਂਜੀ ਹਾਂਜੀ, ਹਾਲੇ ਤਾਂ ਇਸ ਤਰ੍ਹਾਂ ਹੀ ਲੱਗਦਾ ਹੈਗਾ, ਕਿਉਂਕਿ ਜਿੱਦਾਂ ਆਪਾਂ ਪਹਿਲਾਂ ਕਿਹਾ ਹੈਗਾ ਵੀ ਉਹਨੂੰ ਪੂਰੀ ਤਰ੍ਹਾਂ ਆਈਸੋਲੇਟ ਕਰਨਾ, ਵੀ ਰਸ਼ੀਆ ਵਾਲੀ ਪੋਜੀਸ਼ਨ ਵਿੱਚ ਲੈ ਜਾਣਾ ਜਾਂ ਚੀਨ ਵਾਲੀ ਪੋਜੀਸ਼ਨ 'ਚ ਲੈ ਜਾਣਾ, ਉਹ ਹੋ ਸਕਦਾ ਵੀ ਲੌਂਗ ਟਰਮ ਤੇ ਇੰਡੀਆ ਆਪਣੀਆਂ ਗਲਤੀਆਂ ਨਾਲ ਚੱਲਿਆ ਜਾਵੇ ਤਾਂ ਵੱਖਰੀ ਗੱਲ ਹੈਗੀ। ਪਰ ਆਹ ਜਿਹੜਾ ਹੈਗਾ ਇਹਦੇ ਨਾਲ ਹੁਣ ਇਹ ਹੈਗਾ ਵੀ ਜਿਹੜੀਆਂ ਆ ਪਾਬੰਦੀਆਂ ਲਾਈਆਂ H1B ਵੀਜ਼ੇ ਵਾਲੀਆਂ, ਫਾਰਮਾਸਿਊਟੀਕਲਸ ਤੇ ਫਿਲਮਾਂ ਤੇ 100% ਲਗਾ ਦਿੱਤਾ ਹੋਇਆ। ਸੋ ਉਹਦੇ ਨਾਲ ਇੰਡੀਅਨ ਇਕਨੋਮੀ ਕਿੰਨੇ ਝਟਕੇ ਸਹਿੰਦੀ ਆ ਜਾਂ ਕਿੰਨੇ ਝਟਕਿਆਂ ਨਾਲ ਬਰਬਾਦ ਹੁੰਦੀ ਆ, ਉਹ ਹੁਣ ਉਹ ਮੈਨੂੰ ਲੱਗਦੀ ਉਹ ਦੇਖਣ ਵਾਲੇ ਆ ਜਿਹੜੀ ਗੱਲ ਹੈ ਹੋਏਗੀ। ਸੋ ਕਿਉਂਕਿ ਫੋਰਨ ਡਾਇਰੈਕਟ ਇਨਵੈਸਟਮੈਂਟ ਬਹੁਤ ਵੱਡੀ ਪੱਧਰ ਤੇ ਬਾਹਰ ਨਿਕਲ ਰਹੀ ਆ, ਚਾਈਨਾ ਬੂਸਟ ਕਰ ਰਿਹਾ, ਇੰਜੈਕਟ ਕਰ ਰਿਹਾ ਹੈਗਾ ਮਨੀ, ਚਾਈਨੀਜ਼ FDI ਜਿਹੜੀ ਹੈਗੀ ਆ ਆਉਣ ਲੱਗੀ ਹੈਗੀ ਆ। ਸੋ ਜੇ ਤਾਂ ਉਹ ਅਮਰੀਕਾ ਦੇ ਝਟਕੇ ਸਹਿ ਗਈ, ਜਿਹੜੀ ਕਿ ਨਹੀਂ ਲੱਗਦਾ, ਕਿਉਂਕਿ ਭਾਰਤੀ ਇਕਨੋਮੀ ਇੰਨੀ ਸਟਰੋਂਗ ਨਹੀਂ ਹੈ ਚਾਈਨਾ ਵਾਂਗ ਵੀ ਉਹ ਅਮਰੀਕਾ ਦੇ ਝਟਕੇ ਸਹਿ ਜਾਊਗੀ, ਹਨਾ। ਵੀ ਜੇ ਉਹ ਸਾਲ 2 ਸਾਲ ਵੀ ਇਸ ਤਰ੍ਹਾਂ ਹੀ ਰਹਿ ਗਏ, ਇਸ ਤਰ੍ਹਾਂ ਸਿੰਘ ਫਸਾ ਕੇ ਉਹ ਅਮਰੀਕਾ ਨਾਲ, ਤੇ ਉਹਦੇ ਨਾਲ ਇਕਨੋਮੀ ਉਹਨਾਂ ਦੀ ਇੱਕ ਤਰ੍ਹਾਂ ਨਾਲ ਆਪਾਂ ਕਹਿ ਸਕਦੇ ਵੀ ਕਰੰਬਲ ਹੋ ਜਾਂਦੀ ਹੈਗੀ ਆ, ਤਾਂ ਉਹ ਡਿੱਗ ਜਾਂਦੀ ਹੈਗੀ ਆ, ਤਾਂ ਭਾਰਤ ਲਈ ਫਿਰ ਮੁੜ ਕੇ ਉੱਠਣਾ ਜਿਹੜਾ ਔਖਾ ਹੋ ਜਾਏਗਾ। ਫਿਰ ਉਹ ਅਮਰੀਕਾ ਦੀ ਸਹਾਇਤਾ ਤੋਂ ਬਿਨਾਂ ਨਹੀਂ ਉੱਠ ਸਕੇਗਾ। ਸੋ ਜੇ ਬੰਗਲਾਦੇਸ਼ ਜਾਂ ਜ਼ਿੰਬਾਬਵੇ ਵਰਗਾ ਹਾਲ ਹੋ ਗਿਆ, ਜਿਹੜਾ ਹੈਗਾ ਰੁਪਈਆ ਹੁਣੇ ਤੁਸੀਂ ਦੇਖ ਲਓ ਵੀ ਮੇਰਾ ਖਿਆਲ 88-99 ਨੂੰ ਡਾਲਰ ਪਹੁੰਚ ਗਿਆ ਹੋਇਆ। ਇੰਗਲੈਂਡ ਦਾ ਪਾਉਂਡ ਆ ਜਿਹੜਾ 120 ਤੱਕ ਚਲਿਆ ਗਿਆ ਹੈਗਾ, ਜਿਹੜਾ ਹਨਾ 120 ਦੇ ਬਰਾਬਰ। ਸੋ ਜੇ ਇਕਨੋਮੀ ਇੱਕ ਵਾਰੀ 200 ਤੋਂ ਜਿਹੜਾ ਪਾਉਂਡ ਆ ਟੱਪ ਗਿਆ ਜਾਂ 200 ਦੇ ਬਰਾਬਰ ਚਲਿਆ ਗਿਆ, ਸੋ ਜਿਹੜਾ ਡਾਲਰ ਹੈਗਾ 160-65 ਤੱਕ ਵੀ ਪਹੁੰਚ ਗਿਆ, ਸੋ ਇਹ ਜਿਹੜੀ ਹੈਗੀ ਆ ਫਿਰ ਮੁੜ ਕੇ ਉਹਨੂੰ ਰਿਵਾਈਵ ਕਰਨਾ ਬਹੁਤ ਔਖਾ ਹੁੰਦਾ। ਇੱਕ ਵਾਰੀ ਜਿਹੜੀ ਇਕਨੋਮੀ ਡਿੱਗ ਕੇ ਤੁਸੀਂ ਦੇਖੋ ਰੁਪਈਆ ਆਪਾਂ ਤੁਸੀਂ ਦੇਖ ਰਹੇ ਕਿ ਮੈਨੂੰ ਜਿੰਨੀ ਕੁ ਸੋਝੀ ਆ, ਮੈਂ ਦੇਖ ਰਿਹਾ ਹੈਗਾ ਵੀ ਮੈਂ 1986-87 ਤੋਂ ਦੇਖ ਰਿਹਾ ਹੈਗਾ ਜੀ। 1986-87 ਵਿੱਚ ਜਿਹੜਾ ਇੰਗਲੈਂਡ ਦਾ ਪਾਉਂਡ ਆ ਉਹਦੇ ਮੁਕਾਬਲੇ ਤੇ ਇੰਡੀਆ ਦਾ ਜਿਹੜਾ ਰੁਪਈਆ 30-32 ਰੁਪਏ ਹੁੰਦਾ ਸੀ, ਅੱਜ 120 ਰੁਪਏ ਹੈਗਾ। ਸੋ ਮੈਂ ਕਦੀ ਵੀ ਨਹੀਂ ਦੇਖਿਆ ਵੀ ਇੱਕ ਵਾਰੀ ਰੁਪਈਆ ਡਿੱਗਿਆ ਮੁੜ ਕੇ ਰਿਵਾਈਵ ਕਰ ਗਿਆ ਵੀ ਚੱਲ ਉੱਪਰ ਮੁੜ ਕੇ ਉਹ ਸ਼ਕਤੀਸ਼ਾਲੀ ਹੋ ਗਿਆ। 1986 ਤੋਂ ਮੈਂ ਲਗਾਤਾਰ ਇਸ ਇਕਨੋਮੀ ਨੂੰ ਦੇਖ ਰਿਹਾ ਹੈਗਾ। ਜੇ 32 ਦਾ ਸੀ, ਸਾਲ 2 ਸਾਲ 32 ਰਿਹਾ, ਫਿਰ 3-4 ਸਾਲ ਬਾਅਦ 33 ਹੋ ਗਿਆ, ਫਿਰ 34 ਹੋ ਗਿਆ, ਫਿਰ 37 ਹੋ ਗਿਆ, ਜਿਹੜੀ ਆਏ ਨਹੀਂ ਹੋਵੇ 32 ਤੋਂ ਬਾਅਦ 28 ਹੋ ਗਿਆ। ਇਹ ਨਹੀਂ ਕਦੀ ਮੁੜ ਕੇ ਸਟਰੋਂਗ ਨਹੀਂ ਹੁੰਦੀ ਜਿਹੜਾ ਇੱਕ ਵਾਰੀ ਜਿਹੜਾ ਅੱਜ 120 ਤੇ ਆ ਜਾਂ ਡਾਲਰ 87-88 ਤੇ, ਉਹ ਆਏ ਨਹੀਂ ਹੈਗਾ ਵੀ ਕੱਲ ਨੂੰ ਡਾਲਰ ਮੁੜ ਕੇ 72 ਤੇ ਚਲਾ ਜਾਵੇ ਜਾਂ 65 ਤੇ ਚਲੇ ਜਾਵੇ, ਇਹ ਨਹੀਂ ਹੋ ਸਕਦਾ। ਸੋ ਅਮਰੀਕਾ ਦੀ ਜਿਹੜੀ ਬਾਂਹ ਮਰੋੜਦੀਆਂ ਜਾਂ ਜਿਹੜੀਆਂ ਆ ਪਾਬੰਦੀਆਂ ਨੇ, ਉਹਨੇ ਜਿਹੜੀ ਇੰਟਰਨੈਸ਼ਨਲ ਇਕਨੋਮੀ ਹੈ ਜਿਹੜੀ ਉਹਨੂੰ ਇਸ ਤਰ੍ਹਾਂ ਉਹਨੂੰ ਤੋੜਨਾ ਹੈਗਾ। ਸੋ ਅਮਰੀਕਾ ਦਾ ਹੈਗਾ ਵੀ ਪਹਿਲਾਂ ਉਹ ਇਕਨੋਮਿਕਲੀ ਤੋੜਦਾ ਮੁਲਕ ਨੂੰ, ਜਦੋਂ ਇਕਨੋਮਿਕਲੀ ਮੁਲਕ ਗੋਡਿਆਂ ਪਰਨੇ ਹੋ ਜਾਂਦਾ, ਫਿਰ ਉਹ ਪੋਲੀਟੀਕਲ ਤੇ ਫੌਜੀ ਦਖਲ ਅੰਦਾਜ਼ੀ ਕਰਦਾ। ਸੋ ਇਹ ਉਹਦਾ ਪੈਟਰਨ ਆ, ਸੈੱਟ ਪੈਟਰਨ ਆ ਜਿਹੜਾ ਲਗਾਤਾਰ।
ਤੁਸੀਂ ਦੇਖੋ ਵੀ ਐਡਾ ਵੱਡਾ ਸੋਵੀਅਤ ਸੰਘ ਇਕਨੋਮਿਕਲੀ ਤੋੜਿਆ ਪਹਿਲਾਂ ਜੀ ਤੇ ਇੱਕ ਵੀ ਗੋਲੀ ਚੱਲਣ ਤੋਂ ਬਿਨਾਂ 15 ਮੁਲਕਾਂ 'ਚ ਵੰਡਦਾ ਮੁਲਕ ਬਣ ਗਿਆ, ਸਹੀ ਗੱਲ। ਹਨਾ। ਸੋ ਇਹ ਹੈ, ਸੋ ਹਮੇਸ਼ਾ ਹੀ ਇਹਦਾ ਸੈੱਟ ਪੈਟਰਨ ਹੈਗਾ ਵੀ ਇਕਨੋਮਿਕਲੀ। ਤੇ ਦੂਜਾ ਜਿਹੜਾ ਆਪਾਂ ਜਾਰਜ ਕੈਨਨ ਦੀ ਗੱਲ ਕਰੀ ਸੀ ਵੀ 1950 ਵਿੱਚ ਜਾਰਜ ਕੈਨਨ ਆ ਜਿਹੜੇ ਅੰਬੈਸਡਰ ਸੀਗੇ ਸੋਵੀਅਤ ਸੰਘ ਦੇ, ਸੋ ਉਹਨੇ ਕਿਹਾ ਸੀਗਾ ਵੀ ਸੋਵੀਅਤ ਸਟੇਟ ਆ ਬਹੁਤ ਡਰੀ ਹੋਈ ਆ ਵੀ ਆਪਾਂ ਇਸ ਡਰ ਨੂੰ ਵਧਾਉਂਦੇ ਚਲੇ ਜਾਈਏ ਤੇ ਇਹਨਾਂ ਨੂੰ ਹਥਿਆਰਾਂ ਦੇ ਰਾਹ ਪਾ ਦਈਏ। ਉਹਦੀ ਵੀ ਸੋਵੀਅਤ ਸੰਘ ਨੂੰ ਉਹ ਕਹਿੰਦਾ ਹਥਿਆਰਾਂ ਦੇ ਰਾਹ ਪਾ ਦਿਓ, ਹਥਿਆਰਾਂ ਦੇ ਰਾਹ ਪੈ ਕੇ ਇਹਦੀ ਆਰਥਿਕਤਾ ਇੰਨੀ ਟੁੱਟ ਜਾਣੀ ਆ ਵੀ ਇਹਨੇ ਆਪਣੇ ਆਪ ਹੀ ਟੁੱਟ ਜਾਣਾ। ਸੋ ਉਹਨਾਂ ਨੇ ਭਾਰਤ ਨੂੰ ਹਥਿਆਰਾਂ ਦੇ ਰਾਹ ਪਾਇਆ ਹੋਇਆ ਵੀ ਤੁਸੀਂ ਦੇਖੋ ਵੀ ਕਿੰਨਾ ਰੂਸ ਤੋਂ 5 ਬਿਲੀਅਨ ਦਾ 에ਅਰ ਡਿਫੈਂਸ ਖਰੀਦ ਲਿਆ ਜੀ, ਰਫਾਲ ਖਰੀਦ ਲਏ, ਉਧਰ ਇਜ਼ਰਾਈਲ ਤੋਂ ਖਰੀਦ ਲਿਆ, ਅਮਰੀਕਾ ਤੋਂ। ਜਿੱਦਾਂ ਭਾਰਤ ਪੂਰੀ ਤਰ੍ਹਾਂ ਹਥਿਆਰਾਂ ਦੇ ਰਾਹ ਪਿਆ। ਉਹ ਜਾਰਜ ਕੈਨਨ ਦਾ ਹਲੇ ਵੀ ਆਰਟੀਕਲ ਪਿਆ ਦੀ ਸਟਰੈਂਥ ਆਫ ਸੋਵੀਅਤ ਰਿਪਬਲਿਕ ਇਸ ਤਰ੍ਹਾਂ। ਉਦੋਂ ਨਾ ਕਿਉਂਕਿ ਉਹਨੇ ਆਪਣੇ ਨਾਂ ਤੇ ਨਹੀਂ ਲਿਖਿਆ, ਉਹ ਫੋਰਨ ਅਫੇਅਰਸ ਵਿੱਚ ਛਪਿਆ ਸੀ, ਐਕਸ ਦੇ ਨਾਂ ਤੇ ਛਪਿਆ ਸੀ, ਉਹਦਾ ਪੂਰਾ ਨਾਂ ਸੀ ਜਾਰਜ ਕੈਨਨ, ਵੀ ਤਾਂ ਕਿ ਮੇਰਾ ਪਤਾ ਨਾ ਲੱਗ ਜਾਵੇ ਵੀ ਮੈਂ ਲਿਖਿਆ ਹੈਗਾ ਆਰਟੀਕਲ। ਹਾਂ ਵੀ ਅਮਰੀਕਾ ਉਹਨਾਂ ਨੇ ਦੱਸਿਆ ਸੀਗਾ ਵੀ ਇਹਨੂੰ ਇੱਕ ਤਾਂ ਡਰ ਨੂੰ ਵਧਾਉਂਦੇ ਚਲੇ ਜਾਓ ਵੀ ਜਿੰਨਾ ਸੋਵੀਅਤ ਸੰਘ ਦੀ ਜਿਹੜੀ ਪੋਲਿਟਿਕਸ ਆ ਉਹ ਡਰਦੀ ਰਹੂਗੀ, ਉਹ ਉਸ ਡਰ ਚੋਂ ਫਿਰ ਉਹ ਜਿਹੜਾ ਹੈਗਾ ਵੀ ਹੋਰ ਲੋਕਾਂ ਤੇ ਜ਼ਬਰ ਕਰੂਗੀ, ਹੋਰ ਕਲੋਜ਼ ਕਰੂਗੀ, ਮਨੁੱਖੀ ਅਧਿਕਾਰਾਂ ਦਾ ਘਾਣ ਹੋਊਗਾ। ਜਿਉਂ-ਜਿਉਂ ਸਰਕਾਰਾਂ ਡਰਦੀਆਂ ਨੇ ਫਿਰ ਉਹ ਇੱਕ ਕਲੋਜ਼ ਸਾਮਰਾਜ ਸਿਰਜ ਲੈਂਦੀਆਂ, ਬਹੁਤ ਬੇਕਿਰਕ ਸਾਮਰਾਜ ਸਿਰਜਦੀਆਂ। ਤੇ ਹਮੇਸ਼ਾ ਸਾਮਰਾਜ ਟੁੱਟਦੇ ਆ, ਨੇਸ਼ਨ ਸਟੇਟਾਂ ਘੱਟ ਟੁੱਟਦੀਆਂ। ਸਾਮਰਾਜ ਟੁੱਟ ਕੇ ਨੇਸ਼ਨ ਸਟੇਟਾਂ ਬਣਦੀਆਂ। ਸੋਵੀਅਤ ਸੰਘ ਸਾਡੇ ਸਾਹਮਣੇ ਆ, ਇੱਕ ਸਾਮਰਾਜ ਸੀ ਉਹ ਜਿਹਦੇ 15 ਨੇਸ਼ਨ ਸਟੇਟਾਂ ਨਿਕਲੀਆਂ ਆਈਆਂ। ਸੋ ਅਮਰੀਕਾ ਦੀ ਇਹ ਪਾਲਿਸੀ ਹੁੰਦੀ ਹੈ ਵੀ ਉਹ ਆਰਥਿਕ ਤੌਰ ਤੇ ਕਮਜ਼ੋਰ ਕਰਦਾ, ਡਰ ਨੂੰ ਵਧਾਉਂਦਾ ਤੇ ਹਥਿਆਰਾਂ ਦੇ ਰਾਹ ਪਾਉਂਦਾ। ਭਾਰਤ ਨੂੰ ਵੀ ਅਵਤਾਰ ਸਿੰਘ ਜੀ, ਭਾਰਤ ਨੂੰ ਵੀ ਇਹ ਚੀਜ਼ ਦਾ ਪਤਾ ਹੋਊਗਾ, ਕੋਈ ਉਹ ਪੈਂਤੜਾ ਵਰਤ ਰਹੇ ਇਸ ਚੀਜ਼ ਤੋਂ ਬਾਹਰ ਨਿਕਲਣ ਦੇ ਲਈ ਜਾਂ ਕੁਝ ਕਰਨ ਦੇ ਲਈ, ਕਿ ਤੁਹਾਨੂੰ ਲੱਗਦਾ ਵੀ ਇਹ ਹੋਰ ਟ੍ਰੈਪ 'ਚ ਫਸਦੀ ਜਾ ਰਹੇ? ਨਹੀਂ, ਉਹ ਵਰਤਣ ਦੇ ਪਤਾ ਹੈਗਾ, ਪਰ ਉਹ ਜਿਹੜੇ ਹਥਿਆਰਾਂ ਵਾਲੇ ਟ੍ਰੈਪ ਤੇ ਡਰ ਵਾਲੇ ਟ੍ਰੈਪ ਜਿਹੜੇ 'ਚ ਫਸ ਗਏ ਹੋਇਆ, ਉਹਦੇ ਵਿੱਚੋਂ ਨਿਕਲਣਾ ਔਖਾ ਹੋਣਾ ਉਹਨਾਂ ਲਈ ਸਿਰਫ ਇਹੀ ਹੈਗਾ ਵੀ ਕਿਸੇ ਵੀ ਹਾਲਤ ਵਿੱਚ ਅਮਰੀਕਾ ਨਾਲ ਜਿਹੜੇ ਹੈਗੇ ਰਿਲੇਸ਼ਨ ਨਾ ਵਿਗਾੜੇ ਜਾਣ। ਉਹ ਬਹੁਤ ਹੱਦ ਤੱਕ ਜਾਣਗੇ, ਬਹੁਤ ਥੱਲੇ ਤੱਕ ਜਿੱਦਾਂ ਜਾ ਸਕਦੇ ਆ। ਸਾਰੇ ਟ੍ਰੇਡ ਐਗਰੀਮੈਂਟ ਉਹ ਮੰਨ ਸਕਦੇ ਆ, ਕੋਈ ਵੱਡੀ ਗੱਲ ਨਹੀਂ ਹੈਗੀ। ਆਪਣੇ ਕਿਸਾਨਾਂ ਨੂੰ ਉਹ ਜਿੱਦਾਂ ਹੈਗਾ ਵੀ ਉਹ ਧੋਖਾ ਦੇ ਸਕਦੇ ਆ, ਕਿਉਂਕਿ ਵੀ ਇੰਨੇ ਤਾਂ ਉਹਨਾਂ ਦੇ ਪਿਛਲੇ 50 ਸਾਲਾਂ ਤੋਂ ਇੰਡੀਅਨ ਡਿਪਲੋਮੈਟਸ ਨੇ ਵੈਸਟਰਨ ਕੰਟਰੀਜ਼ ਨੂੰ ਆਪਣੀਆਂ ਉਂਗਲਾਂ ਤੇ ਨਚਾਇਆ। ਇੰਨੇ ਤਾਂ ਉਹ ਇੰਟੈਲੀਜੈਂਟ ਹੈਗੇ ਹੀ ਆ ਨਾ। ਸੋ ਸਮਝਦਾ ਰਹੇ ਇਹ ਹੈਗੇ। ਹੁਣ ਦੇਖੋ ਵੀ ਉਹ ਇੰਟੈਲੀਜੈਂਸ ਕਿੰਨੀ ਕੰਮ ਆਉਂਦੀ ਹੈਗੀ ਆ। ਹੁਣ ਜਦੋਂ ਅਮਰੀਕਨ ਡਿਪਲੋਮੈਟਸ ਇੱਕ ਜਿਹੜਾ ਉਹ ਟ੍ਰੇਡ ਸੈਕਟਰੀ ਦਾ ਹਾਲ ਹੈ ਨਾ ਲੁਤਨਿਕ ਦਾ, ਵੀ ਇਹ ਬ੍ਰਾਹਮਣਿਜ਼ਮ ਆ, ਇਹ ਸਾਰਾ ਹੈਗਾ। ਸੋ ਇਹ ਬਹੁਤ ਗੰਭੀਰ ਆ ਉਹਨਾਂ ਲਈ। ਸੋ ਇੱਕ ਟ੍ਰੇਡ ਸੈਕਟਰੀ ਦਾ ਲਗਾਤਾਰ ਬ੍ਰਾਹਮਣਿਜ਼ਮ ਤੇ ਅਟੈਕ ਕਰਨਾ, ਉਹਦੀਆਂ ਜਿਹੜੀਆਂ ਵਜੂਦ ਸਮੂਹੀਆਂ ਕਮਜ਼ੋਰੀਆਂ ਤੇ ਚਲਾਕੀਆਂ ਉਹਨੂੰ ਸਮਝ ਜਾਣਾ ਤੇ ਫੜ ਲੈਣਾ, ਇਹ ਬਹੁਤ ਵੱਡੀ ਗੱਲ ਹੈ। ਇਹ ਪਹਿਲੀ ਵਾਰ ਦੇਖਿਆ ਬਹੁਤ ਲੰਬੇ ਸਮੇਂ ਤੋਂ ਬਾਅਦ। ਸੋ ਜੇ ਉਹਨੂੰ ਉਹ ਰਾਈਟ ਦਿਸ਼ਾ ਵਿੱਚ ਫੜੀ ਬੈਠੇ ਆ ਅਮਰੀਕਨ ਡਿਪਲੋਮੈਟਸ, ਫਿਰ ਭਾਰਤ ਲਈ ਕਾਫੀ ਨੁਕਸਾਨਦਾਇਕ ਹੋ ਸਕਦਾ। ਕੀ ਹੁਣ ਤੁਹਾਨੂੰ ਲੱਗਦਾ ਵੀ ਭਾਰਤ ਵਿੱਚ ਨੇਪਾਲ ਦੀ ਤਰਜ਼ ਦੇ ਉੱਤੇ ਜਾਂ ਹੋਰ ਮੁਲਕਾਂ ਦੀ ਤਰਜ਼ ਦੇ ਉੱਤੇ ਜੈਨਜ਼ੀ ਪ੍ਰਦਰਸ਼ਨ ਆਰੰਭ ਹੋ ਸਕਦੇ ਆ? ਕੀ ਇਦਾਂ ਦਾ ਖਲਾਅ ਪੈਦਾ ਹੋ ਰਿਹਾ? ਹਾਂਜੀ, ਇਸ ਤਰ੍ਹਾਂ ਦਾ, ਕਿਉਂਕਿ ਜਿਸ ਤਰ੍ਹਾਂ ਦੀ ਇੱਕ ਨਾ ਉਹਨਾਂ ਨੇ ਸਰਦਾਰ ਸੁਖਦੇਵ ਸਿੰਘ ਆਪਣੇ ਸੀਨੀਅਰ ਜਰਨਲਿਸਟ ਆ, ਇੰਗਲਿਸ਼ ਟ੍ਰਿਬਿਊਨ ਚੋਂ ਰਿਟਾਇਰ ਹੋਏ ਆ। ਜਿਸ ਦਿਨ ਲੇਹ ਲਦਾਖ ਵਾਲੇ ਜਿਹੜੇ ਉਹਨਾਂ ਨੂੰ ਸੋਨਮ ਵਾਂਗਚੁਕ ਨੂੰ ਗ੍ਰਿਫਤਾਰ ਕਰਿਆ, ਉਹਨਾਂ ਨੇ ਇੱਕ ਟਿੱਪਣੀ ਕਰੀ ਆ, ਕਹਿੰਦਾ ਵੀ ਇੰਨੀ ਹਥਿਆਰਬੰਦ ਜਿਹੜੀ ਸਟੇਟ ਆ ਤੇ ਪੈਸੇ ਪੱਖੋਂ ਇੰਨੀ ਤਾਕਤਵਰ ਸਟੇਟ ਆ ਜਿਹੜੀ ਹਨਾ, ਉਹ ਉੱਪਰ ਪਈ ਹੋਈ ਵੀ ਡਰੀ ਜਾ ਰਹੀ ਆ। ਇਟ ਮੀਨਸ ਇਨਸਿਕਿਉਰ ਆ ਬੇਬੀ। ਇੱਕ ਛੋਟਾ ਜਿਹਾ ਸੋਨਮ ਵਾਂਗਚੁਕ ਤੋਂ ਡਰ ਗਈ, ਫਿਰ ਭਾਈ ਅਮਰਤਪਾਲ ਸਿੰਘ ਤੋਂ ਡਰ ਗਈ, ਜਾਂ ਇੱਕ ਛੋਟੇ ਪ੍ਰਦਰਸ਼ਨ ਹੁੰਦੇ ਆ ਉੱਤਰਾਖੰਡ ਵਿੱਚ ਹੋਏ ਆ ਜੈਨ ਜ਼ੀ ਦਾ, ਤੇ ਉਹ ਤੋਂ ਡਰ ਰਹੀ ਹੈਗੀ ਆ, ਹੈਨਾ। ਮਤਲਬ ਕਿ ਵੀ ਇਹ ਹੈਗਾ, ਇਟ ਮੀਨਸ ਇਨਸਿਕਿਉਰ ਆ ਸਟੇਟ ਜਿਹੜੀ। ਸੋ ਇਨਸਿਕਿਉਰਿਟੀ 'ਚ ਬਹੁਤ ਸਾਰੇ ਜਿਹੜੇ ਜ਼ੁਲਮ ਆ ਉਹ ਹੋ ਜਾਂਦੇ ਹੁੰਦੇ ਹੈਗੇ ਆ। ਪਰ ਇਹ ਜਿਹੜੇ ਜ਼ੁਲਮ ਹੈਗੇ ਆ ਫਿਰ ਸੁਸਾਇਟੀ ਨੂੰ ਜਿਹੜਾ ਹੈਗਾ ਉਹ ਇੱਕ ਤਰ੍ਹਾਂ ਨਾਲ ਅਗਵਾਈ ਦਿੰਦੇ ਹੈਗੇ ਆ ਸੰਘਰਸ਼ ਕਰਨ ਦੀ। ਸੋ ਸੰਘਰਸ਼ ਆ ਜਿਹੜੇ ਹੌਲੀ ਹੌਲੀ ਸ਼ੁਰੂ ਹੋ ਰਹੇ ਹੈਗੇ। ਸੋ ਇਨ ਫਸਟ ਅਟੈਂਪਟ ਹੋ ਸਕਦਾ ਕ੍ਰਸ਼ ਕਰ ਦੇਣਗੇ, ਹਨਾ। ਪਰ ਕਿਉਂਕਿ ਜਿਹੜਾ ਆਹ ਵੋਟਾਂ ਦੀ ਚੋਰੀ ਵਾਲਾ ਸਕੰਡਲ ਸਾਹਮਣੇ ਆ ਗਿਆ, ਸੋ ਜਿਹੜਾ ਕਿ ਮੈਨੂੰ ਵੀ ਲਗਾਤਾਰ ਇਹ ਲੱਗ ਰਿਹਾ ਸੀਗਾ, ਜਿਹੜਾ ਐਜ਼ ਏ ਪੱਤਰਕਾਰ ਮੇਰਾ ਐਸਟੀਮੇਟ ਹੈਗਾ ਵੀ 2014 ਤੋਂ 2019 ਤੱਕ ਸਿਰਫ ਇਹ ਇਮਾਨਦਾਰ ਵੋਟਾਂ ਨਾਲ ਚੁਣ ਕੇ ਆਏ ਆ। 2019 ਦੀ ਇਹਨਾਂ ਦੀ 2019 ਦੀ ਜਿੱਤ ਵੀ ਘਪੜਿਆਂ ਭਰਪੂਰ ਆ। ਉਹ 2019 ਵਿੱਚ ਲੋਕਾਂ ਨੇ ਇਹਨਾਂ ਨੂੰ ਵੋਟ ਨਹੀਂ ਪਾਏ। ਇਹ 5 ਸਾਲਾਂ ਤੋਂ ਬਾਅਦ ਆਪਣਾ ਵਿਸ਼ਵਾਸ ਗਵਾ ਚੁੱਕੇ ਸੀ ਨਰਿੰਦਰ ਮੋਦੀ ਦੀ ਸਰਕਾਰ, ਜਿਹੜੀ ਅਸਲੀਅਤ ਹੈਗੀ ਆ।
2019 ਵਿੱਚ ਵੀ ਇਹ ਘਪਲਾ ਕਰਕੇ ਆਏ ਆ, 2024 ਵਿੱਚ ਵੀ ਇਹਨਾਂ ਨੇ ਮਹਾਰਾਸ਼ਟਰ ਵੀ ਘਪਲੇ ਨਾਲ ਜਿੱਤਿਆ, ਉੜੀਸਾ ਵੀ ਘਪਲੇ ਨਾਲ ਜਿੱਤਿਆ, ਹਰਿਆਣਾ ਵੀ, ਤੇ ਜਿਸ ਤਰ੍ਹਾਂ ਹੈਗਾ ਈਵਨ ਗੁਜਰਾਤ ਵਿੱਚ ਵੀ। ਮੈਂ ਬੈਟ ਲਾ ਕੇ ਕਹਿਣਾ, ਜੇ ਗੁਜਰਾਤ ਵਿੱਚ ਤੁਸੀਂ ਬਿਨਾਂ ਕਿਸੇ ਡਰ ਤੋਂ ਜਾਂ ਬਿਨਾਂ ਕਿਸੇ ਘਪਲੇ ਤੋਂ ਵਿਧਾਨ ਸਭਾ ਦੀਆਂ ਚੋਣਾਂ ਕਰਾਓ ਤਾਂ ਭਾਰਤੀ ਜਨਤਾ ਪਾਰਟੀ ਨੂੰ 35-40 ਤੋਂ ਵੱਧ ਸੀਟਾਂ ਨਹੀਂ ਆਉਣਗੀਆਂ। ਐਜ਼ ਏ ਪੱਤਰਕਾਰ ਮੈਂ 35 ਸਾਲ ਤੋਂ ਪੋਲਿਟਿਕਸ ਦੇਖ ਰਿਹਾ ਹਾਂ, ਮੈਂ ਦਾਅਵੇ ਨਾਲ ਕਹਿੰਦਾ ਵੀ ਗੁਜਰਾਤ ਵਿੱਚ ਵੀ ਐ ਲਪੇਟ ਦੇਣਗੇ ਰੋਕ ਲਾ ਕੇ ਇਹਨਾਂ ਨੂੰ। ਸੋ ਇਹ ਲੋਕਾਂ ਦੀ ਚੁਆਇਸ ਨਹੀਂ ਹੈਗੀ। ਹੁਣ ਇਹਨਾਂ ਦਾ ਸਿਸਟਮ ਨੂੰ ਵਰਤਣ ਦਾ ਪਤਾ ਲੱਗ ਗਿਆ ਵੀ ਸਿਸਟਮ ਨੂੰ ਜਿਹੜਾ ਹੈਗਾ ਵੀ ਕ੍ਰਿਮੀਨਲ ਢੰਗ ਨਾਲ ਵਰਤਿਆ ਕਿੱਦਾਂ ਜਾ ਸਕਦਾ, ਉਹਨੂੰ ਵਰਤ ਰਹੇ ਆ। ਸੋ ਜਿਹੜੇ ਨਵੇਂ ਨੌਜਵਾਨ ਆ ਉਹ ਬਹੁਤ ਟਰਾਂਸਪੇਰੈਂਟ ਰਾਜਨੀਤੀ ਚਾਹੁੰਦੇ ਆ। ਸੋ ਇਹਨਾਂ ਦਾ ਹਿੰਦੂਵਾਦ ਵਾਲਾ ਭੂਤ ਜਿਉਂ ਹੀ ਲੋਕਾਂ ਦੇ ਮਨਾਂ 'ਚ ਉਤਰੇਗਾ, ਖਾਸ ਕਰਕੇ ਪੜ੍ਹੇ ਲਿਖੇ ਬੱਚਿਆਂ 'ਚੋਂ, ਤਾਂ ਮੈਨੂੰ ਉਮੀਦ ਹੈਗੀ ਆ ਵੀ ਜਿਹੜੇ ਲੋਕ ਜਿਹੜੀ ਜਮਹੂਰੀਅਤ ਲਈ ਸੰਘਰਸ਼ ਆ ਉਹ ਭਾਰਤ ਵਿੱਚ ਬਹੁਤ ਵੱਡੀ ਪੱਧਰ ਤੇ ਤੁਹਾਨੂੰ ਲੱਗਦਾ ਕਦੋਂ ਉਤਰ ਸਕਦਾ ਹੈ ਭੂਤ? ਹਾਂਜੀ, ਕਾਫੀ ਤਾਂ ਉਤਰ ਰਿਹਾ ਭਾਜੀ, ਬਹੁਤ ਜ਼ਿਆਦਾ। ਮੇਰੇ ਹਿਸਾਬ ਨਾਲ 50% ਪੜ੍ਹੇ ਲਿਖੇ ਨੌਜਵਾਨਾਂ 'ਚੋਂ ਇਹ ਭੂਤ ਉਤਰ ਗਿਆ। ਠੀਕ ਹੈ ਹਨਾ ਵੀ ਹੁਣ ਬਾਕੀ ਦੇਖੋ ਵੀ ਉਹ ਆਰਗੇਨਾਈਜ਼ ਹੋ ਕੇ ਜਿਸ ਤਰ੍ਹਾਂ ਹੈਗਾ ਵੀ ਕਦੋਂ ਆਪਣੇ ਹੱਕਾਂ ਲਈ, ਆਪਣੀਆਂ ਨੌਕਰੀਆਂ ਲਈ, ਤੇ ਇਸ ਜਿਹੜਾ ਕ੍ਰੋਨਿਕ ਕੈਪੀਟਲਿਜ਼ਮ ਆ ਇਹਦੇ ਖਿਲਾਫ ਸੰਘਰਸ਼ ਦੇ ਮੈਦਾਨ 'ਚ ਆਉਂਦੇ ਹੈਗੇ ਆ। ਸੋ ਪੜ੍ਹਿਆ ਲਿਖਿਆ 50% ਬੱਚਾ ਹੈਗਾ ਜਿਹੜਾ ਭਾਰਤ, ਜਿਹੜਾ ਹਿੰਦੂ ਬੱਚਾ ਹੈਗਾ, ਸੋ ਉਹ ਇਹਨਾਂ ਦੀਆਂ ਸਾਰੀਆਂ ਜਿਹੜੀਆਂ ਗਲਤ ਕਾਰਵਾਈਆਂ ਉਹਨੂੰ ਸਮਝਣ ਲੱਗ ਗਿਆ। ਉਹ ਆਰਗੇਨਾਈਜ਼ ਹੋ ਕੇ ਮੈਦਾਨ 'ਚ ਕਦੋਂ ਆਉਂਦਾ, ਇਹ ਹਲੇ ਵਕਤ ਦੀ ਗੱਲ। ਜੀ ਅੱਛਾ, ਇੱਕ ਗੱਲ ਇਹ ਵੀ ਕਰ ਲਈਏ, ਫਿਰ ਆਪਾਂ ਪੰਜਾਬ ਦੀ ਵੀ ਇੱਕ ਗੱਲ ਹੋਰ ਵੀ ਕਰਨੀ ਆ। ਬਿਸ਼ਨੋਈ ਗੈਂਗ ਦਾ ਅੱਤਵਾਦੀ ਜਥੇਬੰਦੀ ਐਲਾਨਿਆ ਜਾਣਾ ਕੈਨੇਡਾ ਦੇ ਵਿੱਚ, ਇਹ ਕੀ ਮਤਲਬ, ਇਹਦੇ ਕੀ ਸੰਕੇਤ ਆ, ਕੀ ਇਸ ਦਾ ਇਹ ਮਤਲਬ ਆ, ਕੀ ਇਹ ਦੱਸਦਾ ਹੈ? ਹਾਂ ਨਹੀਂ, ਇਹ ਵੈਸੇ ਤਾਂ ਠੀਕ ਗੱਲ ਹੈ ਜਿਹੜੀ ਹੋਈ ਹੈ ਕਿ ਜਿਸ ਤਰ੍ਹਾਂ ਦੀਆਂ ਉੱਥੇ ਸਰਗਰਮੀਆਂ ਹਰ ਰੋਜ਼ ਹੀ ਕਿਸੇ ਨਾ ਕਿਸੇ ਤੇ ਗੋਲੀਬਾਰੀ ਹੋ ਜਾਂਦੀ ਹੈਗੀ ਆ। ਸੋ ਆਰਗੇਨਾਈਜ਼ਡ ਕ੍ਰਾਈਮ ਦਾ ਜਿਹੜਾ ਮਸਲਾ ਹੈਗਾ, ਸੋ ਉਹਨੂੰ ਜੇ ਕੈਨੇਡਾ ਇੱਕ ਤਰ੍ਹਾਂ ਨਾਲ ਸਿਸਟਮਾਈਜ਼ ਕਰਨਾ ਚਾਹੁੰਦਾ, ਉਹਨਾਂ ਨੂੰ ਟੈਰਰਿਸਟ ਐਲਾਨਿਆ ਹੈਗਾ। ਸੋ ਫਿਰ ਹੁਣ ਜਿਹੜੀਆਂ ਹਵਾਲਗੀ ਦੀਆਂ ਸੰਧੀਆਂ ਨੇ, ਕੈਨੇਡਾ 'ਚੋਂ ਸਿੱਖ ਨੌਜਵਾਨਾਂ ਨੂੰ ਲਿਜਾ ਕੇ ਭਾਰਤ ਵਿੱਚ ਟੌਰਚਰ ਕੀਤਾ ਜਾਂਦਾ ਰਿਹਾ। ਹੁਣ ਫਿਰ ਉਹ ਜੇ ਕੈਨੇਡਾ ਵੀ ਮੰਗ ਕਰਦਾ ਵੀ ਲਾਰੈਂਸ ਬਿਸ਼ਨੋਈ ਦੀ ਹਵਾਲਗੀ ਦਿਓ ਸਾਨੂੰ, ਤਾਂ ਉਹ ਭਾਰਤ ਨੂੰ ਦੇਣੀ ਚਾਹੀਦੀ ਹੈਗੀ ਆ। ਸੋ ਜੇ ਹਵਾਲਗੀ ਸੰਧੀ ਵਨ ਵੇ ਟ੍ਰੈਫਿਕ ਤਾਂ ਨਹੀਂ ਹੈ ਵੀ ਭਾਰਤੀ ਬੰਦੇ ਲੈ ਕੇ ਜਾਊਗਾ, ਹਨਾ। ਉਹਨਾਂ ਨੂੰ ਵੀ ਆਪਣੇ ਬੰਦੇ ਆ ਜਿਹੜੇ ਦੇਣੇ ਪੈਣਗੇ। ਹੁਣ ਭਾਰਤ ਤਾਂ ਹਰ ਬੰਦੇ ਨੂੰ ਜਿਹੜਾ ਪੋਲੀਟੀਕਲੀ ਜਿਹੜਾ ਆਪਣੇ ਵਿਚਾਰ ਪ੍ਰਗਟ ਕਰਦਾ ਉਹਨੂੰ ਵੀ ਟੈਰਰਿਸਟ ਗਰਦਾਨ ਦਿੰਦੇ ਹੈਗੇ। ਇਹ ਤਾਂ ਗੋਲੀਆਂ ਚਲਾਉਂਦੇ ਆ, ਬੰਦੇ ਮਾਰਦੇ ਹੈਗੇ ਆ। ਸੋ ਇਹਨਾਂ ਨੂੰ ਟੈਰਰਿਸਟ ਗਰਦਾਨਣਾ ਤਾਂ ਇੱਕ ਜਾਇਜ਼ ਕਦਮ ਹੈਗਾ, ਆਪਾਂ ਸਮਝ ਸਕਦੇ ਹਾਂ। ਸੋ ਇੱਕਦਮ ਕੈਨੇਡਾ ਜਿਹੜੀ ਹੈਗੀ ਆ ਉਹਨਾਂ ਦੀ ਲਾਰੈਂਸ ਬਿਸ਼ਨੋਈ ਤੇ ਉਹਦੇ ਹੋਰ ਜਿਹੜੇ ਗੁੰਡਾ ਅਨਸਰ ਨੇ ਉਹਨਾਂ ਦੀ ਹਵਾਲਗੀ ਲਵੇ ਤੇ ਉਹਨੂੰ ਕੈਨੇਡਾ ਦੇ ਕਾਨੂੰਨ ਅਨੁਸਾਰ ਉਹਨਾਂ ਤੇ ਕੇਸ ਚਲਾਇਆ ਜਾਵੇ। ਪੰਜਾਬ ਦੇ ਵਿੱਚ ਹੁਣ BSF ਨੂੰ ਘੱਲਿਆ ਜਿਹੜਾ ਉਹ ਜਾ ਰਿਹਾ ਹੈ, ਵਾਧੂ BSF ਭੇਜਣਾ। 50 ਮੀਲ ਦਾ ਇਲਾਕਾ ਤਾਂ ਪਹਿਲਾਂ ਹੀ ਉਹਨਾਂ ਨੇ ਆਪਣੇ ਅੰਦਰ ਸਰਹੱਦ ਦੇ ਜਿਹੜਾ ਉਹ ਕੀਤਾ ਸੀਗਾ। ਜਿਹੜਾ DGP ਗੌਰਵ ਯਾਦਵ ਆ, ਉਹਨਾਂ ਨੇ ਆਖਿਆ ਵੀ 7 ਜਿਹੜੀਆਂ ਕੰਪਨੀਆਂ BSF ਦੀਆਂ ਉਹ ਮਿਲੀਆਂ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਲਾਈਆਂ ਜਿਹੜੀਆਂ ਉਹ ਜਾਣਗੀਆਂ। ਪੰਜਾਬ ਦੇ ਵਿੱਚ ਇੱਕ ਇਹ ਵੀ ਨਾਲ ਹੀ ਚਰਚਾ, ਇਸੇ ਦੇ ਨਾਲ ਜੋੜ ਕੇ ਮੈਂ ਗੱਲ ਕਰਦਾ, ਇਹ ਵੀ ਗੱਲ ਜਿਹੜੀ ਉਹ ਕਹੀ ਜਾ ਰਹੀ ਆ ਵੀ ਜਿਹੜੀਆਂ ਸਟੇਟ ਦੀਆਂ ਏਜੰਸੀਆਂ ਆ ਜੋ ਪ੍ਰਵਾਸੀਆਂ ਦੇ ਸਮੂਹਕ ਕਤਲ ਦੀ ਸਾਜ਼ਿਸ਼ ਰਚ ਕੇ ਸਿੱਖਾਂ ਸਿਰ ਮੜਨ ਦੀ ਜਿਹੜੀ ਉਹ ਕੋਸ਼ਿਸ਼ ਕਰ ਸਕਦੀਆਂ, ਕੀ ਆਪਸ ਦੇ ਵਿੱਚ ਇਹ ਦੋਨੋਂ ਚੀਜ਼ਾਂ ਮੇਲ ਖਾਂਦੀਆਂ ਆ ਤੇ ਵਾਧੂ BSF ਭੇਜਣ ਦਾ ਕੀ ਕਾਰਨ? ਵਾਧੂ BSF ਤਾਂ ਅਸਲ 'ਚ ਆਪਾਂ ਪਹਿਲਾਂ ਵੀ ਗੱਲ ਕਰੀ ਆ ਵੀ ਉਹ ਜਿਹੜੀ ਭਾਰਤੀ ਸਟੇਟ ਹੈਗੀ ਆ ਪੰਜਾਬ ਨੂੰ ਲਾਅ ਐਂਡ ਆਰਡਰ ਦਾ ਮਸਲਾ ਹੀ ਸਮਝਦੀ ਹੈਗੀ। ਜਿਹੜੇ ਪੋਲੀਟੀਕਲ ਧੱਕੇ ਹੋਏ ਆ ਉਹ ਉਸ ਦਹਿਸ਼ਤ ਨੂੰ ਕਾਇਮ ਰੱਖਣਾ ਚਾਹੁੰਦੇ ਹੈਗੇ ਆ, ਜਿਹੜੀ 40 ਸਾਲਾਂ ਤੋਂ ਦਹਿਸ਼ਤ ਤੋਂ ਪਾਰ ਹੈਗੇ ਨਾ ਵੀ ਸੜਕਾਂ ਤੇ ਫੌਜ ਤੁਰੀ ਫਿਰੇ, ਫੌਜੀ ਮਾਰਚ ਕਰਦੇ ਹੋਣ। ਸੋ ਸਿੱਖਾਂ ਵਿੱਚ ਦਹਿਸ਼ਤ ਆ ਜਿਹੜੀ ਕ੍ਰੀਏਟ ਰਹੇ। ਜਦੋਂ ਵੀ ਸਿੱਖ ਆਪਣੇ ਹੱਕਾਂ ਲਈ ਥੋੜਾ ਜਿਹਾ ਆਜ਼ਾਦ ਹੋ ਕੇ ਜਾਂ ਗੰਭੀਰਤਾ ਨਾਲ ਲੋਕ ਲਹਿਰ ਬਣਾਉਂਦੇ ਹੈਗੇ, ਸੋ ਦਹਿਸ਼ਤ ਦੀ ਭਾਵਨਾ ਪੈਦਾ ਕਰਨ ਲਈ ਸਿੱਖਾਂ ਵਿੱਚ ਉਹ ਯਤਨ ਜਿਹੜੇ ਕਰਦੇ ਹੈਗੇ ਆ। ਸੋ ਲਗਾਤਾਰ 40 ਸਾਲਾਂ ਤੋਂ ਸਿੱਖ ਉਸ ਦਹਿਸ਼ਤ ਨੂੰ ਦੇਖ ਰਹੇ ਹੈਗੇ। ਦੂਸਰੀ ਤੁਹਾਡੀ ਗੱਲ ਨੇ ਬਿਲਕੁਲ ਠੀਕ ਹੈਗੀ ਆ ਵੀ ਇਨਸਿਕਿਉਰ ਹੋਈ ਸਟੇਟ ਆ ਜਿਹੜੀ, ਕਿਉਂਕਿ ਹਾਲਾਂਕਿ ਕਿਸੇ ਪ੍ਰਵਾਸੀ ਤੇ ਕੋਈ ਹਮਲਾ ਨਹੀਂ ਹੋਇਆ। ਅਸੀਂ ਤਾਂ ਜਿਹੜਾ ਸਿੱਖਾਂ ਨੇ ਤਾਂ ਇਹ ਕਿਹਾ ਹੈਗਾ ਵੀ ਇਹਨਾਂ ਦੀ ਜਿਹੜੀ ਗਿਣਤੀ ਹੈਗੀ ਉਹ ਘਟਣੀ ਚਾਹੀਦੀ ਹੈ, ਸਾਨੂੰ ਇੰਨਿਆਂ ਦੀ ਲੋੜ ਨਹੀਂ, ਸਾਡੀ ਡੈਮੋਗ੍ਰਾਫੀ ਖਤਮ ਹੋ ਰਹੀ ਆ, ਸਾਡਾ ਵਾਤਾਵਰਨ, ਸਾਡਾ ਇਤਿਹਾਸ ਪਲੀਤ ਹੋ ਰਿਹਾ। ਪੰਜਾਬ ਦੀ ਆਬੋ ਹਵਾ ਤੇ ਪੰਜਾਬ ਦਾ ਜਿਹੜਾ ਸਿਧਾਂਤਕ ਆਸਪੈਕਟ ਆ, ਧਾਰਮਿਕ ਤਰਜ਼ੇ ਜ਼ਿੰਦਗੀ ਆ, ਉਹ ਪਲੀਤ ਹੋ ਰਹੀ ਹੈਗੀ ਆ। ਸੋ ਸਾਨੂੰ ਇੰਨੇ ਬੰਦਿਆਂ ਦੀ ਲੋੜ ਨਹੀਂ ਹੈਗੀ। ਇਹ ਇੱਕ
ਰੈਗੂਲੇਟਡ ਇਮੀਗ੍ਰੇਸ਼ਨ ਦੀ ਲੋੜ ਹੈਗੀ ਆ, ਜਿਸ ਤਰ੍ਹਾਂ ਵੀਜ਼ਾ ਲੈ ਕੇ ਉਹ ਕੀਤਾ ਜਾਣਾ ਹੋਵੇ। ਹੁਣ ਉਹਦੇ ਚੋਂ ਵੀ ਜਿਹੜਾ ਲੋਕ ਰਹੋ ਆ ਪਿੰਡਾਂ ਚੋਂ ਮਤੇ ਪੈਣ ਲੱਗ ਗਏ, ਉਹਨਾਂ ਨੂੰ ਬਾਹਰ ਕੱਢਿਆ ਜਾਣ ਲੱਗ ਗਿਆ ਹੈਗਾ, ਉਹ ਡਿਸਪਲੇਸ ਹੋ ਰਹੇ ਨੇ। ਸੋ ਹੁਣ ਉਹਦੇ ਚੋਂ ਇਹ ਗੱਲ ਬਿਲਕੁਲ ਠੀਕ ਆ, ਕੁਝ ਮਨੁੱਖੀ ਅਧਿਕਾਰ ਕਾਰਕੁਨਾਂ ਨੇ ਜਿਹੜੀ ਇਹ ਆਵਾਜ਼ ਉਠਾਈ ਹੈਗੀ ਆ ਵੀ ਇਸ ਤਰ੍ਹਾਂ ਦਾ ਵੀ ਕੁਝ ਹੋ ਸਕਦਾ ਵੀ ਕੁਝ ਪ੍ਰਵਾਸੀਆਂ ਦਾ ਕਤਲੇਆਮ ਕਰਕੇ ਉਹ ਸਿੱਖਾਂ ਦੇ ਸਿਰ ਮੜ ਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰੇਗੀ। ਸੋ ਸਿੱਖ ਨੌਜਵਾਨਾਂ ਨੂੰ ਅਪੀਲ ਆ ਵੀ ਕਿਸੇ ਵੀ ਢੰਗ ਦੀ ਵਾਇਲੈਂਸ ਵਿੱਚ ਨਾ ਆਉਣ, ਕਿਸੇ ਦੇ ਬਹਿਕਾਵੇ ਵਿੱਚ ਆ ਕੇ ਗਰਮ ਨਾ ਰਹੇ ਜਾਂ ਕੋਈ ਵੀ ਇਸ ਤਰ੍ਹਾਂ ਦੀ ਵਾਇਲੈਂਸ ਨਾ ਕਰਨ ਜਿਹੜੀ ਕਿ ਉੱਥੇ ਬੈਠੇ ਸਿੱਖ ਨੌਜਵਾਨਾਂ ਲਈ ਖਤਰਾ ਜਿਹੜੀ ਹੈ ਕਿ ਖੜਾ ਹੋਵੇ। ਸੋ ਸਾਡੀ ਸਮੁੱਚੀਆਂ ਸਿੱਖ ਜਥੇਬੰਦੀਆਂ ਨੂੰ ਵੀ ਬੇਨਤੀ ਹੈ ਜਿਹੜੀ ਵਿਦੇਸ਼ਾਂ ਵਿੱਚ ਵਸਦੀਆਂ ਨੇ ਵੀ ਉਹ ਆਪਣੀ ਪੋਲਿਟਿਕਸ ਨੂੰ ਇਸ ਤਰ੍ਹਾਂ ਦਾ ਰੁਖ ਨਾ ਦੇਣ ਜਿਹਦੇ ਨਾਲ ਪੰਜਾਬ ਵਿੱਚ ਬੈਠੇ ਸਿੱਖਾਂ ਨੂੰ ਕਿਸੇ ਖਤਰੇ ਦਾ ਸਾਹਮਣਾ ਕਰਨਾ ਪਵੇ, ਉਹਨਾਂ ਦੀ ਜਾਨ ਨੂੰ ਖਤਰਾ ਹੋਵੇ, ਉਹਨਾਂ ਦੇ ਪੁਲਿਸ ਮੁਕਾਬਲੇ ਬਣਨ ਜਾਂ ਉਹਨਾਂ ਨੂੰ ਉਦਾਂ ਕਤਲ ਕਰ ਦਿੱਤਾ ਜਾਵੇ। ਸੋ ਜਿਹੜੀ ਵਿਦੇਸ਼ੀ ਪੋਲਿਟਿਕਸ ਆ ਉਹਨਾਂ ਸਿੱਖ ਨੌਜਵਾਨਾਂ ਦਾ ਜਿਹੜੀ ਪੰਜਾਬ ਵਿੱਚ ਪੋਲਿਟਿਕਸ ਹੋਵੇ ਸਿਰਫ ਪੰਥਕ ਪੋਲਿਟਿਕਸ ਹੋਵੇ। ਸੋ ਪੰਥ ਦੀਆਂ ਜਿਹੜਾ ਪੰਥ ਪ੍ਰਥਮ ਵਾਲੀ ਪੋਲਿਟਿਕਸ ਹੋਵੇ, ਸਿੱਖ ਨੈਸ਼ਨਲਿਜ਼ਮ ਦੀ ਪੋਲਿਟਿਕਸ ਹੋਵੇ, ਉਹਨਾਂ ਨੂੰ ਆਪਾਂ ਸਰਕਾਰ ਵੱਲੋਂ ਕਤਲ ਕੀਤੇ ਜਾਣ ਵਾਲੀ ਜਿਹੜੀ ਹੈਗੀ ਪੋਲਿਟਿਕਸ ਵਿੱਚ ਨਾ ਪਾਈਏ, ਉਹਨਾਂ ਦੀ ਹਿਫਾਜ਼ਤ ਕਰੀਏ, ਕਿਉਂਕਿ ਜਿਹੜੀ ਬਾਕੀ ਸੋਵਰੈਨਿਟੀ ਦੀ ਪੋਲਿਟਿਕਸ ਵੀ ਆ ਉਹ ਤਾਂ ਹੀ ਸਫਲ ਹੋਊਗੀ ਜੇ ਉੱਥੇ ਪੰਥਕ ਪੋਲਿਟਿਕਸ ਮਜ਼ਬੂਤ ਹੋਏਗੀ। ਸੋ ਆਪਾਂ ਕਿਸੇ ਵੀ ਸਿੱਖ ਨੌਜਵਾਨ ਨੂੰ ਖਤਰੇ ਵਿੱਚ ਪਾਉਣ ਵਾਲੀ ਪੋਲਿਟਿਕਸ ਆ ਜਿਹੜੀ ਨਾ ਕਰੀਏ, ਸਿਰਫ ਪੰਥਕ ਪੋਲਿਟਿਕਸ ਆ ਜਿਹੜੀ ਕਿ ਇੱਕ ਤਰ੍ਹਾਂ ਨਾਲ ਉਹਨਾਂ ਦਾ ਬਚਾਅ ਕਰੇ, ਪੰਥਕ ਕਾਜ਼ ਨੂੰ ਔਰ ਪੰਥਕ ਦਰਦ ਨੂੰ ਜਿਹੜੀ ਹੈਗੀ ਆ ਅਪਹੋਲਡ ਕਰਨ ਵਾਲੀ ਹੋਵੇ, ਉਹ ਹੀ ਕਰਨੀ ਚਾਹੀਦੀ। ਤੁਸੀਂ ਸ਼ੁਰੂਆਤ ਦੇ ਵਿੱਚ ਜਿੱਦਾਂ ਗਾਜ਼ਾ ਵਾਲੀ ਗੱਲ ਕੀਤੀ ਵੀ ਗਾਜ਼ਾ ਦਾ ਮਾਮਲਾ ਵੀ ਪੰਜਾਬ ਦੇ ਜਿਹੜੇ ਉਹ ਮਸਲੇ ਵਰਗਾ ਆ ਵੀ ਧੱਕੇ ਦੇ ਨਾਲ ਲਾ ਐਂਡ ਆਰਡਰ ਨਾਲ ਜੋੜ ਕੇ ਦਿਖਾ ਕੇ ਤੇ ਵੀ ਆਪਣੀਆਂ ਚੀਜ਼ਾਂ ਜਿਹੜੀਆਂ ਕੇਂਦਰ ਆ ਉਹ ਥੋਪਣਾ ਜਿਹੜੀ ਉਹ ਚਾਹੁੰਦੀ ਆ। ਇੱਥੇ ਸਿੱਖਾਂ ਨੂੰ, ਸਿੱਖ ਲੀਡਰਸ਼ਿਪ ਨੂੰ ਕੀ ਸੰਦੇਸ਼ ਆ ਇਹ ਜੋ ਹੁਣ ਉੱਥੇ ਵਾਪਰ ਰਿਹਾ ਮਿਡਲ ਈਸਟ ਦੇ ਵਿੱਚ, ਇੱਥੋਂ ਕੀ ਸਿੱਖਿਆ ਜਿਹੜੀ ਉਹ ਲੈਣੀ ਚਾਹੀਦੀ ਹੈ ਤੇ ਆਪਣੀ ਕਿੱਦਾਂ ਦੀ ਤਿਆਰੀ ਹੋਣੀ ਚਾਹੀਦੀ ਹੈ? ਹਾਂਜੀ, ਇੱਕ ਤਾਂ ਸਿੱਖ ਲੀਡਰਸ਼ਿਪ ਇਸ ਮਸਲੇ ਬਾਰੇ ਪਹਿਲਾਂ ਤਾਂ ਚੇਤਨ ਹੋਵੇ ਵੀ ਹਾਂ ਅਸੀਂ ਇਸ ਟ੍ਰੈਪ ਵਿੱਚ ਫਸੇ ਹੋਏ ਹਾਂ, ਕਿਉਂਕਿ ਬਹੁਤੇ ਸਿੱਖ ਲੀਡਰਸ਼ਿਪ ਤਾਂ ਇਹਦੇ ਬਾਰੇ ਉਹਨਾਂ ਨੂੰ ਸਮਝ ਹੀ ਹੈ ਨਹੀਂ ਵੀ ਸਾਨੂੰ ਫਲਸਤੀਨ ਵਾਂਗ ਜਿਹੜਾ ਉਹਨੇ ਟ੍ਰੈਪ 'ਚ ਜਿਹੜਾ ਲਿਆ ਇੱਕ ਬਸਤੀ ਆ ਜਿਹੜੀ ਬਣਾਇਆ ਹੋਇਆ। ਸੋ ਇਹ ਰੈਕਗਨਾਈਜ਼ ਕਰੋ ਵੀ ਸਾਨੂੰ ਫਲਸਤੀਨ ਵਾਂਗ ਆ ਜਿਹੜਾ ਉਹਨਾਂ ਨੇ ਇੱਕ ਤਰ੍ਹਾਂ ਨਾਲ ਟ੍ਰੀਟ ਕਰ ਰਹੇ ਹੈਗੇ ਆ। ਸੋ ਉਹਦੇ ਬਾਰੇ ਫਿਰ ਪੰਥਕ ਰਾਏ, ਪੰਥਕ ਵਿਦਵਾਨਾਂ ਨਾਲ ਸਮਝ ਬੂਝ ਕਰਕੇ ਜਿਹੜੀ ਰਾਜਨੀਤੀ ਆ ਪੰਥ ਪ੍ਰਥਮ ਦੀ ਹੋਵੇ। ਸੋ ਖਾਲਸਾਈ ਦਰਸ਼ਨ, ਸਿੱਖ ਕੌਮ ਔਰ ਸਿੱਖਾਂ ਦੇ ਜਿਹੜੇ ਮੁੱਦੇ ਹੈਗੇ ਆ ਉਹ ਸਿੱਖ ਪੋਲਿਟਿਕਸ ਦੇ ਜਿਹੜੇ ਹੈਗੇ ਕੇਂਦਰ ਵਿੱਚ ਹੋਣੇ ਚਾਹੀਦੇ ਆ। ਇਹਦਾ ਮਤਲਬ ਇਹ ਨਹੀਂ ਹੈਗਾ ਵੀ ਬਾਕੀ ਭਾਈਚਾਰਿਆਂ ਦੇ ਖਿਲਾਫ ਨਫ਼ਰਤ, ਉਹਨਾਂ ਦੇ ਖਿਲਾਫ ਨਫ਼ਰਤ ਨਹੀਂ, ਉਹ ਵੀ ਜੇ ਚੰਗਾ ਸਮਝਣ ਵੀ ਜਿਹੜੀ ਸਿੱਖ ਪੋਲਿਟਿਕਸ ਆ ਉਹ ਮਨੁੱਖਤਾਵਾਦੀ ਪੋਲਿਟਿਕਸ ਆ ਤਾਂ ਇਸ ਪੋਲਿਟਿਕਸ ਦਾ ਹਿੱਸਾ ਬਣ ਸਕਦੇ ਹੈਗੇ ਆ। ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਹਿੰਦੂ ਪੋਲਿਟਿਕਸ ਕਰਦੀ ਆ, ਉਹਦੇ ਵਿੱਚ ਕਿੰਨੇ ਸਾਰੇ ਸਿੱਖ ਆ ਜਿਹੜੇ ਸ਼ਾਮਲ ਨੇ। ਸੋ ਉਹ ਕਦੇ ਵੀ ਭਾਰਤੀ ਜਨਤਾ ਪਾਰਟੀ ਦੀ ਹਿੰਦੂ ਪੋਲਿਟਿਕਸ ਦਾ ਵਿਰੋਧ ਨਹੀਂ ਕਰਦੇ। ਸੋ ਇਸੇ ਤਰ੍ਹਾਂ ਹੀ ਹੈਗਾ ਵੀ ਜਿਹੜੀ ਸਿੱਖ ਪੋਲਿਟਿਕਸ ਹੋਵੇ, ਸਿੱਖ ਮੁੱਦਿਆਂ ਤੇ ਆਧਾਰਿਤ ਹੋਵੇ, ਸਿੱਖ ਨੌਜਵਾਨਾਂ ਵਿੱਚ ਜਾਗਰਤੀ, ਧਰਮ ਪ੍ਰਤੀ, ਰਾਜਨੀਤੀ ਪ੍ਰਤੀ ਅਤੇ ਸਮਾਜ ਪ੍ਰਤੀ ਇੱਕ ਚੰਗੇ ਸ਼ਹਿਰੀ ਬਣਨ ਵਾਲੀ ਜਿਹੜੀ ਰਾਜਨੀਤੀ ਆ ਉਹ ਕਰਨੀ ਚਾਹੀਦੀ ਹੈ। ਜੀ, ਬਹੁਤ ਬਹੁਤ ਸ਼ੁਕਰੀਆ ਅਵਤਾਰ ਸਿੰਘ ਜੀ, ਤੁਸੀਂ ਸਾਡੇ ਨਾਲ ਜੁੜੇ ਅੱਜ ਦੇ ਜਿਹੜੇ ਪੰਥਕ ਪੈਰਾਡਾਈਮ ਪ੍ਰੋਗਰਾਮ ਦੇ ਵਿੱਚ ਤੇ ਇਹ ਜਿਹੜੀ ਚਰਚਾ ਆ ਉਹ ਸਾਡੇ ਨਾਲ ਕੀਤੀ ਤੇ ਬਹੁਤ ਬਹੁਤ ਸ਼ੁਕਰੀਆ। ਅਗਲੀ ਵਾਰ ਨਵੇਂ ਕਿਸੇ ਟੌਪਿਕ ਦੇ ਨਾਲ, ਨਵੀਂ ਗੱਲਬਾਤ ਦੇ ਨਾਲ, ਨਵੇਂ ਵਿਸ਼ੇ ਦੇ ਨਾਲ ਜਦੋਂ ਆਪਾਂ ਜੁੜਾਂਗੇ। ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।